ਨਹੀਂ ਨਹੀਂ ਗੁਜਰ ਖੁੱਲ ਕੇ ਬੋਲ, ਅੱਜ ਮਿੱਠੇ ਦਾ ਯੂਰਿਕ ਐਸਿਡ ਘਟਿਆ ਹੋਇਆ ਵਾ। ਚੱਲ ਇਹਦਾ ਮਤਲਬ ਅੱਜ ਫੇਰ ਬੋਲੇਗਾ। ਅੱਜ ਫੇਰ ਸ਼ਹਿਰ ਲੜ ਦੇਣ ਹਾਂ ਉਹ ਮਾਰਤੀ ਹੈ ਮੈਂ। ਕਹਿੰਦਾ ਭਾਜੀ ਮੈਨੂੰ ਨੀਂਦ ਚ ਤੁਰਨ ਦੀ ਆਦਤ ਹੈ। ਕਹਿੰਦਾ ਮੈਨੂੰ ਵੀ ਨੀਂਦ ਚ ਚੋਰ ਫੜਨ ਦੀ ਆਦਤ ਹੈ। ਆਦੀ ਨੇ ਕੋਪ ਆਏ ਬਣ ਕੇ ਇੰਜ ਕਰਕੇ ਕੁੜੀ ਦੀ ਹੈਲਪ ਕੀਤੀ ਹੈ ਤੇ ਕੁੜੀ ਜਾ ਕੇ ਆਪਣੀਆਂ ਸਹੇਲੀਆਂ ਨੂੰ ਦੱਸਣ ਨਹੀਂ ਗੁਜਰਾ ਵਾਲੇ ਦਾ ਕੋਪ ਆਏ अस्सलाम वालेकुम जी। भाईजान हमारा थोड़ा सा काम हो रहा है, अंदर दरवाजे का लॉक लग रहा है, मिस्त्री साहब लगा रहे हैं, तो वो लॉक जो है वो साथ साथ आपको ठक ठुक की आवाज़ आती रहेगी, तो उसके लिए मादरत। ऑडियो ठीक है, खराब ऑडियो पसंद करने वाले हो ठीक है हुण ਵੀ ਬਾਕੀ ਕਈ ਵਿੱਚ AI ਕਿਹਾ ਸਾਜੀ ਕਿ AI ਹੈ क्या वाह ਐਕਸਪੈਰੀਮੈਂਟ ਦੱਸਿਆ ਨਾ ਬਹੁਤ ਜ਼ਿਆਦਾ ਸਮੂਥ ਨੀਟ ਐਂਡ ਕਲੀਨ ਤੇ ਉਹ ਹੋ ਗਈ ਸੀ ਸਟੂਡੀਓ ਵਾਲੀ। ਹਾਂਜੀ ਬਿਲਕੁਲ ਹੀ ਉਹ ਬੰਦਾ ਕਹਿੰਦਾ ਕਿਦਾਂ ਬੋਲਣ ਦੇ ਆ। ਹੁਣ ਠੀਕ ਆ। ਆਡੀਓ ਤੋਂ ਯਾਦ ਆਇਆ ਤੁਹਾਡਾ ਗਾਣਾ ਫਿਰ ਵਾਇਰਲ ਹੋ ਗਿਆ ਹੋਇਆ ਜੀ। ਵੈਲਨ ਹਾਂਜੀ ਵੈਲਨ ਕਿਹੜਾ ਮੇਰਾ ਗਾਣਾ? AI ਤੋਂ ਕਿਸੇ ਨੇ ਬਣਾਇਆ ਹੋਇਆ ਤਾਂ ਹਾਂ ਉਹ ਮੈਨੂੰ ਵੀ ਕਿਹਨੇ ਲਿੰਕ ਭੇਜੇ ਕਿਸੇ ਨੇ। ਇੱਕ ਹੋਰ ਵੀ ਵੀਡੀਓ ਵਾਇਰਲ ਹੋਈ ਹੈ, ਤੁਸੀਂ ਕਲੱਬ 'ਚ ਫਿਰ ਰਹੇ ਹੋ, ਉਹ ਵੀ ਭਾਈ ਉਹਨੇ AI ਤੇ ਬਣਾਈ ਹੋਈ ਹੈ ਤੇ ਮੈਂ ਕਲੱਬ ਕਿਹੜੇ ਚ? ਸਨੋਕਰ ਕਲੱਬ ਸਾਜੀ ਕਸੀਨੋ ਚ? ਕਸੀਨੋ 'ਚ ਫਿਰ ਰਹੇ ਹੋ ਤੁਸੀਂ ਤੁਹਾਡੇ ਇੱਥੇ ਆਇਆ ਸਜਾਦ ਜਨੀ, ਯਾਰ, ਉਹਨਾਂ ਨੂੰ ਕਹਿਣਾ ਚਾਹੀਦਾ ਮਿਠਾਈ ਬਲਕਿ ਕਈ ਆਏ ਆ। ਭਈਆ ਜੇ ਵਸੀਮ ਅਕਰਮ ਆ ਸਕਦਾ ਤੇ ਭਾਈ ਅਸੀਂ ਵੀ ਆ ਸਕਦੇ ਹਾਂ। ਮੈਨੂੰ ਡਰ ਲੱਗਾ ਮੈਂ ਕੁਝ ਕਰ ਨਾ ਦਵਾਂ ਕਿਸੇ ਦਾ। ਚਲੋ ਠੀਕ ਹੈ। ਤੂੰ ਸਾਜੀ ਦੀ ਕੋਈ ਵੀਡੀਓ ਆਵੇ ਇਦਾਂ ਦੀ ਸਾਜੀ ਸਾਲ ਤੇ ਫਿਰ ਰਹੇ ਆ ਐ ਕੈਪ ਪਾਈ ਆ ਘੋੜੇ ਵਾਲੀ ਸਾਜੀ ਹੋਣੀ ਉਹ ਹੋਵੇ ਇਦਾਂ ਦੀ ਵੀਡੀਓ ਪਤਾ ਤਾਂ ਲੱਗੇ। ਯਾਰ ਗੱਲ ਹੁੰਦੀ ਹੈ AI ਨੇ ਥੋੜਾ ਜਿਹਾ ਨਾ ਤੁਹਾਨੂੰ ਉਹ ਇਜ਼ਹਾਰ ਦਾ ਤੁਹਾਨੂੰ ਦੱਸ ਦਿੱਤਾ ਵਾ, ਰਸਤਾ ਥੋੜਾ ਦੇ ਦਿੱਤਾ। ਚਾਹੇ ਤੁਸੀਂ ਕਿਸੇ ਲਈ ਨਫ਼ਰਤ ਕਰਦੇ ਹੋ ਚਾਹੇ ਪਿਆਰ ਕਰਦੇ ਹੋ, ਉਂਝ ਤੁਸੀਂ ਇਜ਼ਹਾਰ ਦਾ ਤਰੀਕਾ ਉਹਨੇ ਦੱਸਤਾ ਕਿ ਲੋ ਇਦਾਂ ਕਰ ਲਓ। ਨਹੀਂ ਇਜ਼ਹਾਰ ਨਹੀਂ ਹੈ। ਚੁੱਪ ਯਾਰ ਖੈਰ ਕਰੋ ਕਰੋ ਕਰੋ, ਕੁਛ ਨਹੀਂ ਹੁੰਦਾ। ਨਹੀਂ ਇਹ ਸਰ ਉਹ ਤੈਨੂੰ ਕਹਿੰਦੇ ਆ ਯਾਰ। ਮੈਂ ਢੇਰ ਕੇ ਹੀ ਖੱਪ ਮੈਂ ਉਸਤਾਦ ਜੀ ਬੜੇ ਗੁੱਸੇ 'ਚ ਬੈਠਾ, ਮੇਰੇ ਨਾਲ ਜ਼ਰਾ ਹਿਸਾਬ ਨਾਲ ਹੀ ਆਇਓ ਜੋ ਵੀ ਗੱਲਬਾਤ। ਲਿਆ ਕਾਪੀ ਪੈਨਸਲ ਦੇ ਯਾਰ। ਨਹੀਂ ਉਹ ਹਿਸਾਬ ਨਹੀਂ, ਮੱਦਮ ਲਹਿਜੇ ਨਾਲ ਆਣਾ ਵਾ ਉਸਤਾਦ ਜੀ। ਮੈਂ ਤੇਰੇ ਨਾਲ ਆਇਆ ਹੀ ਨਹੀਂ, ਮੈਂ ਤੇਰੇ ਨਾਲ ਮੱਧਮ ਚ ਵੀ ਨਹੀਂ ਆਇਆ। ਮੱਧਮ ਮੱਧਮ ਆਣਾ ਤੇ ਸੀ ਨਾ। ਮੈਂ ਅੱਜ ਆਪਣੀ ਸ਼ਦੀਦੀਅਤ ਤੇ ਗੁੱਸੇ ਦੇ ਇਜ਼ਹਾਰ 'ਚ ਬੈਠਾ ਹਾਂ ਉਸਤਾਦ ਜੀ। ਕੀ ਹੋਇਆ? ਇਹ ਤੁਹਾਡੇ ਮਿੱਠੇ ਮੁੱਠੇ ਮੈਂ ਸਾਰੇ ਝੰਮ ਝੁੰਮ ਕੇ ਰੱਖ ਦੇਣੇ ਜੇ, ਹੁਣ ਕੀ ਹੋ ਗਿਆ? ਕਿਉਂਕਿ ਮੈਨੂੰ ਜਗ੍ਹਾ ਚਾਹੀਦੀ। ਬੋਲਣ ਲਈ ਉਹ ਇਹਨੇ ਨਹੀਂ ਦੇਣੀ, ਉਹ ਮੈਨੂੰ ਨਹੀਂ ਦਿੰਦਾ। ਸਾਰਾ ਸ਼ੋਅ 'ਚ ਨਹੀਂ ਦਿੰਦਾ। ਉਹ ਭਾਈ ਸਾਰੀ ਜ਼ਿੰਦਗੀ ਜਗ੍ਹਾ ਦਾ ਇੱਧਰ ਰੋਲਾ ਰਿਹਾ, ਜਗ੍ਹਾ ਕੋਈ ਨਹੀਂ ਫੈਸਲ ਕੋ ਆਈ ਮੇਰੇ ਕੋ ਨਹੀਂ ਹੈ, ਲੇਕਿਨ ਮੈਂ ਵੀ ਨਾ ਗੁਜਰ ਬਾਦਸ਼ਾਹ ਕੀ ਕਹਿਣਾ ਅੱਧਾ ਚਾਹ ਪਲਾਟ ਤੇਰਾ ਅੱਧਾ ਮੇਰਾ ਮਿਲ ਕੇ ਲੈ ਲੈ ਭਾਈਜਾਨ। ਹਾਂਜੀ ਦਿਓ ਉਹਨੂੰ ਜਗ੍ਹਾ ਯਾਰ, ਉਹ ਬੋਲਣ ਦੀ ਜਗ੍ਹਾ ਕਹਿ ਰਿਹਾ ਕਿ ਮੈਨੂੰ ਬੋਲਣ ਦੀ, ਮੈਨੂੰ ਵੀ ਜਗ੍ਹਾ ਦਿਓ ਵਿੱਚ। ਨਹੀਂ ਨਹੀਂ ਗੁਜਰ ਖੁੱਲ ਕੇ ਬੋਲ, ਅੱਜ ਮਿੱਠੇ ਦਾ ਯੂਰਿਕ ਐਸਿਡ ਘਟਿਆ ਹੋਇਆ ਵਾ। ਚੱਲ ਇਹਦਾ ਮਤਲਬ ਅੱਜ ਫੇਰ ਬੋਲੇਗਾ। ਅੱਜ ਫੇਰ ਅਸੀਂ ਚੁੱਪ। ਆ ਪਾਣੀ ਠੰਡਾ ਪਿਆਈ ਯਾਰ, ਮੈਨੂੰ ਤਾਂ ਯੂਰਿਕ ਐਸਿਡ ਘਟਿਆ ਹੀ। ਐ ਹੀ ਰੌਲਾ ਬਣਿਆ ਵਾ। ਆ ਮਿੱਠੇ ਦੇ ਦਿਲ ਨੂੰ ਕੁਝ ਹੋ ਰਿਹਾ, ਮੈਨੂੰ ਪਾਣੀ ਪਿਆਈ। 3 ਗਲਾਸ ਪਾਣੀ ਦੇ ਪੀਤੇ ਆ, ਜੰਮੇ ਚਣੇ ਖਾ ਕੇ ਨਾ ਫਿਰ ਇੱਕ ਵਾਰ ਉੱਠ ਗਏ। ਉਸਤਾਦ ਜੀ ਮੈਂ ਇੰਟਰੋਵਰਟ ਹਾਂ। ਉਹ ਕੀ ਆ? ਅਲੱਗ ਥਲੱਗ ਰਹਿਣ ਵਾਲਾ, ਕੱਲਾਕਾਰਾ ਰਹਿਣ ਵਾਲਾ। ਮੈਂ ਇਹਨਾਂ ਨੂੰ ਵੇਖਦਾ, ਮੇਰਾ ਖੂਨ ਖੋਲਦਾ। ਮੈਨੂੰ ਇਹਨਾਂ ਦੇ ਵਿੱਚ ਨਾ ਫਰਮਾਨੀ ਨਜ਼ਰ ਆਉਂਦੀ ਹੈ ਉਸਤਾਦ ਜੀ। ਨਹੀਂ ਤੂੰ ਹੁਣ ਅਲੱਗ ਤਲੱਗ ਕਿੱਦਾਂ ਰਹੀ ਹੈ ਭਰਾਵਾ? ਤੈਨੂੰ ਕਿਹੜਾ ਕੋਈ ਮੂਜੀ ਮਰਜ਼ਬ ਆਵੇ ਤੇ ਲੈਦਾ ਰਹਿਣਾ ਪਿਛਲੇ ਇਨਸਾਨਾਂ ਦੇ? ਮੇਰੇ ਕੋਲ ਕੋਈ ਬਵੇ ਨਾ। ਓਏ ਉਹ ਗੁਜਰ ਸਾਡਾ ਇਹ ਨਹੀਂ ਹੈ, ਬੜੇ ਬੜੇ ਮਰ ਗਏ, ਕਰੋੜਾਂ ਮਰਦ ਮਰ ਗਏ ਇਸੇ ਚੱਕਰ 'ਚ ਕਿ ਮੇਰਾ ਕੋਈ ਦੁੱਖ ਸੁਣੇ ਬਹਿ ਕੇ। ਕੋਈ ਨਹੀਂ ਸੁਣਦਾ। ਅਗਲੇ ਕਹਿੰਦੇ ਹਸਾ। ਹਾਏ ਆ ਸਵੇਰੇ ਨੂੰ ਪੁੱਛਿਆ ਸੀ, ਇੱਕ ਹਵਾ ਭਰਾਉਣ ਲੱਗਿਆ ਸੀ। ਹਾਂ ਆਜੀ ਨੇ ਤੁਹਾਨੂੰ ਜੁਗਤ ਕਰ ਦਿਓ ਹਵਾ ਵਾਲਾ। ਹਾਂ ਕਿੱਦਾਂ ਭਾਜੀ ਉਸਤਾਦ ਜੀ ਕਿਤੇ ਹਵਾ ਭਰਦੇ, ਕਹਿੰਦਾ ਕਿੰਨੀ ਭਰਨੀ ਇਹ ਨਾ ਹੁਣ ਜੁਗਤ ਮਾਰਕ ਨੂੰ ਦੱਸਿਓ ਕਿੰਨੀ ਭਰਨੀ ਲੈ। ਤਾਂ ਇਦਾਂ ਦੇ ਵੀ ਹੁੰਦੇ ਹੀ ਆ ਉਸਤਾਦ ਜੀ ਫਿਰ ਸਾਰੇ ਹੀ। ਨਹੀਂ ਦਾਨਿਸ਼, ਵੈਸੇ ਵੇਖਿਆ ਜਾਏ ਸਾਡੀ ਪੂਰੀ ਟੀਮ 'ਚ ਸਭ ਤੋਂ ਵੱਡਾ ਫਿਲਾਸਫਰ ਤੇ ਦਾਨਿਸ਼ਵਰ ਅਗਰ ਬੰਦਾ ਕੋਈ ਹੈਗਾ ਤੇ ਮੈਂ ਇਸ ਬੰਦੇ ਦੀ ਗਾਰੰਟੀ ਦੇਣਾ। ਮੈਂਟਲੀ ਰਿਲੈਕਸੇਸ਼ਨ, ਮਾਈਂਡ ਦਾ ਬੰਦਾ, ਥਿਓਲੋਜੀ, ਫਿਲਾਸਫੀ, ਥਿਓਲੋਜੀ, ਆਡੀਓਲੋਜੀ, ਉਹਦੇ 'ਚ ਸਾਰੀਆਂ ਖਸੂਸੀਅਤਾਂ ਪਾਈਆਂ ਜਾਂਦੀਆਂ। ਮਿੱਠਾ ਜੀ ਬਾਕੀ ਸਾਰੇ ਮਸਤਵਾ ਯਾਰ। ਉੱਡਣਾ ਚਾਹ ਰਿਹਾ ਹੁਣ ਇਹ ਵੀ ਉੱਡਣਾ ਚਾਹ ਰਿਹਾ। ਨਹੀਂ ਉਸਤਾਦ ਜੀ ਸੋਚਿਓ ਵੀ ਨਾ, ਅਸੀਂ ਇੱਥੇ ਹੀ ਜਾਨ ਆਪਣੀ ਓਏ ਉੱਡ ਜਾ ਯਾਰ, ਇੱਥੇ ਹੀ ਕੀ ਕਰਨਾ ਤੂੰ? ਉੱਡ ਤੇ ਦੇਖਿਆ ਨਹੀਂ ਤੂੰ ਸਮਾਨਾਂ 'ਚ ਪਰਿੰਦੇ ਕਦੀ ਰੁਕੇ ਆ? ਉਸਤਾਦ ਮੁਹਤਰਮ
ਉਂਝ ਤੁਸੀਂ ਕਰਦੇ ਉੱਡ ਜਾਗੇ। ਦੱਸ ਉੱਡ ਤੂੰ ਵੀ ਇਹ ਵਾਹਦ ਕਰੈਕਟਰ ਹੈ। ਬਲਕਿ ਇਹ ਦੋ ਤੈਨੂੰ ਬੰਦੇ। ਤੈਨੂੰ ਕੋਈ ਕਹੇਗਾ ਨਾ ਉੱਡ ਕੋਠਿਓ ਤੇ ਕਾਵਾਂ ਵੇ ਤੇ ਇਹ ਸੱਚੀ ਗੱਲ ਹੋਣੀ ਹੈ ਹਨਾ। ਇਹ ਦੋ ਬੰਦਿਆਂ ਦਾ ਹੱਥ ਜਿਹੜਾ ਹੈ ਨਾ ਉਸਤਾਦ, ਇਹ ਦਾ ਹੱਥ ਨਹੀਂ ਆ। ਅੱਛਾ ਜੀ, ਇਹ ਹੱਥ ਨਹੀਂ ਹੈਗਾ। ਇਹ ਕੀ ਹੈ? ਉਹਨੇ ਕਿਹਾ ਨਹੀਂ ਇਹ ਇਹ ਇੱਕ ਉਲੁਲ ਅਜ਼ਮ ਪਹਿਮ ਆ। ਇਹ ਸੱਚੀ ਮੁੱਚੀ ਸੀ ਤੁਹਾਨੂੰ ਸ਼ਪਥ ਦਿੰਦੇ ਆ। ਕਦੀ ਵੀ ਤੁਹਾਨੂੰ ਲੱਗੇ ਕਿ ਤੁਹਾਡੇ ਚਾਹਣ ਵਾਲੇ ਦੁਨੀਆ ਚੋਂ ਖਤਮ ਹੋ ਗਏ ਤੇ ਦੋ ਰਹਿ ਗਏ ਨੇ, ਉਹ ਅਸੀਂ ਦੋ ਹੋਵਾਂਗੇ। ਅੱਛਾ ਜੀ, ਪਹਿਲੇ ਮੈਂ ਇਕੱਲਾ ਹੀ ਸੀਗਾ, ਇਹਨਾਂ ਨੇ ਹੱਥ ਫੜਿਆ ਤੇ ਮੈਂ ਕਿਹਾ ਹੁਣ ਨਾ ਰਲਾਣਾ ਪੈਣਾ। ਲੇਕਿਨ ਉਸਤਾਦ ਜੀ ਮਾਦਰਤ ਨਾਲ ਇੱਕ ਗੱਲ ਕਰਾਂ ਮੈਂ, ਕਰੋ। ਮੇਰਾ ਸੱਚੀ ਮੁੱਚੀ ਬੜਾ ਦਿਲ ਕਰਦਾ ਵਾਪਸ ਜਾਣ ਨੂੰ। ਤੇ ਜਾਓ ਖੈਰ ਹੋਵੇ। ਨਹੀਂ ਹੁਣ ਬਣਦਾ ਨਹੀਂ ਵੈਸੇ ਤੁਹਾਡਾ। ਵੜਨਾ ਨਹੀਂ। ਨਹੀਂ ਨਹੀਂ ਬਣਦਾ ਨਹੀਂ ਮੈਂ ਕਿਹਾ ਤੁਹਾਡਾ ਹੁਣ। ਨਹੀਂ ਕਿੱਥੇ ਵਾਪਸ ਜਾਣਾ ਚਾਹੁੰਦੇ? ਮਾਜ਼ੀ ਚ? ਜੇ ਤੁਸੀਂ ਵਾਪਸ ਜਾਣਾ ਚਾਹੁੰਦੇ ਰਾਈਡ ਸੱਤਾ ਇੱਥੋਂ। ਨਹੀਂ ਯਾਰ ਮੇਰਾ ਬੜਾ ਦਿਲ ਕਰਦਾ। ਅੱਛਾ ਉਸਤਾਦ ਜੀ, ਕਾਸ਼ੀ ਨੂੰ ਕਹੀ ਤੁਹਾਨੂੰ ਲਾਇਆ ਵੇ। ਵੀ ਤੁਹਾਡਾ ਦਿਲ ਨਹੀਂ ਕਰਦਾ ਕਿ ਤੁਸੀਂ ਇਹ ਸਕਿਨ ਫਿਟਿੰਗ ਜੀਨਸ ਪਾਈ ਹੋਵੇ, ਸਕਿਨ ਫਿਟਿੰਗ ਉਤੋਂ ਸ਼ਰਟ ਉਤੋਂ ਜੀਨਸ ਦੀ ਜੈਕਟ, ਇਹ ਦੋ ਬੰਦੂਕਾਂ ਇੱਥੇ ਟੰਗੀਆਂ ਨੇ ਹੈ, Cowboy hat ਪਾਇਆ। ਹੈਟ ਪਾਇਆ, ਇੱਕ ਲੜਕੀ ਕਹਿੰਦੀ ਹੈਲਪ, ਤੇ ਤੁਸੀਂ ਉਹਨੂੰ ਹੈਲੋ, ਬੁਲਾਓ। ਸਲਾਮ ਅਲੈਕੁਮ ਯਾਰ। ਉਹ ਖਾਲਾ ਜੀਰੀ ਹੁੰਦੀ ਸੀ ਇੱਕ, ਜਿਹੜੀ ਉਹ ਦਾਈ। ਓਏ ਨਹੀਂ ਵੈਸੇ ਹੀ ਕੰਮ ਫੋਟ ਹੋ ਗਈ ਪਰ ਹੁਣ ਨਹੀਂ ਜਾ ਸਕਦੇ ਭਾਈ ਤੁਸੀਂ। ਅੱਛਾ, ਬੰਦੂਕਾਂ ਤੋਂ ਟੰਗੀਆਂ ਹੁਣ ਤੁਹਾਡੇ ਜੀਨਸ ਦੀ ਉੱਤੋਂ ਲੈਦਰ ਦੀ ਜੈਕਟ ਪਾਈ ਹੋਵੇ, ਘੋੜੇ ਤੇ ਤੁਸੀਂ ਆਏ ਹੋ, ਇਹ ਬੰਦੂਕਾਂ ਤੋਂ ਗੜੀਆਂ ਉਂਗਲਾਂ ਤੇ ਘੁਮਾ ਕੇ ਫੇਰ ਰੱਖੀਆਂ। ਹਾਂ ਉਹ ਚਿਪਸ ਦੀ ਮਸ਼ਹੂਰੀ, ਉਹਦੀ ਸਪਰੈਟ ਦੀ ਮਸ਼ਹੂਰੀ ਹੈਡ ਵਾਲੀ ਅੰਦਰ ਜਾ ਕੇ। Cowboy। ਓਏ ਯਾਰ ਉਹ ਕੀ ਮਸ਼ਹੂਰੀ ਸੀ ਯਾਰ, ਕਿੰਨੇ ਆਈਡੀਆ ਦਿੱਤਾ ਸੀ ਉਹ। ਨਹੀਂ ਐਡਾ ਢਿੱਡਲ ਕੋਪ ਦੇਖਿਆ ਕਦੀ? ਮੈਂ ਉਸਤਾਦ ਜੀ ਦੀ ਗੱਲ ਕਰਨ ਡਿਆ। ਉਸਤਾਦ ਜੀ ਓਏ ਹੋਏ ਹੋਏ ਤੇਰੀ ਨਜ਼ਰ ਹੀ ਨਹੀਂ ਉੱਠੀ ਯਾਰ ਡੀਟਰੋ ਲਾਈ ਯਾਰ, ਲੱਭ ਕੇ ਜ਼ਰਾ YouTube ਤੋਂ। ਜੀ ਸਪਰੈਟ ਦੀ ਮਸ਼ਹੂਰੀ ਸੀ, ਉਹ ਅੰਦਰ ਆਉਂਦਾ ਵਾ, ਹੋਂਠ ਉਹਦੇ ਖੁਸ਼ਕ ਹੋਏ ਹੁੰਦੇ ਆ, ਚਿਪਸ ਮੂੰਹ 'ਚ ਪਾ ਕੇ ਖਿੱਚ ਕਰਦਾ ਉਹ। Cuando tengas la peor sed, pídeme una bolsa de papas fritas. Hazla más intensa, terrible, insoportable. Y entonces acaba contigo. Gin es la bebida con sabor lima-limón que en verdad te refresca. Deme otras para el camino. Gin para la peor sed. ਯਾਰ ਉਹ ਕਿੰਨੇ ਯਾਰ ਸ਼ੂਟ ਕੀਤੀ ਸੀ, ਵਾਹ ਵਾਹ ਵਾਹ। ਵਾਹ। ਬਹੁਤ ਪੁਰਾਣੀ ਸੀਗੀ। ਤੇ ਤੁਹਾਡਾ ਨਹੀਂ ਦਿਲ ਕਰਦਾ ਕਿ ਕੋਈ ਕੁੜੀ ਕਵੇ ਹੈ, ਤੇ ਤੁਸੀਂ ਇਹ ਬੰਦੂਕਾਂ ਕੜ ਕੇ ਡਿਜ਼ਨ ਅੱਛਾ, ਉਹਨੇ ਮਸ਼ਹੂਰੀ ਸਪਰੈਟ ਦੀ ਦਿੱਤੀ ਹੈ, ਲੇਕਿਨ ਜ਼ਿਆਦਾ ਲੋਕਾਂ ਨੂੰ ਚਿਪਸ ਯਾਦ ਆ। ਹਨਾ? ਜ਼ਿਆਦਾ ਉਹ ਵਿਗੜ ਲੱਗ ਪਈ। ਆਹੋ, ਮਤਲਬ ਕਿ ਲੇਸ ਟੈਪ ਨਿਜ਼ਾਮ ਹੁੰਦਾ ਨਾ। ਇੰਜ ਕਰਕੇ ਕੁੜੀ ਕਵੇ ਹੈਲਪ ਤੇ ਤੁਸੀਂ ਘੋੜੇ ਤੋਂ ਉਤਰੋ, ਬੰਦੂਕਾਂ ਘਮਾਓ ਤੇ ਇੰਜ ਕੁੜੀ ਦੀ। ਹਾਂ, ਗੋਡਫਾਦਰ ਫਿਲਮ ਵੇਖੀ ਆ? ਮੈਂ ਉਹੀ ਤੇ ਕਹਿਣ ਡਿਆ, ਜੇਕਰ ਕੁੜੀ ਤੁਹਾਨੂੰ ਕਵੇ ਹੈਲਪ, ਤੇ ਤੁਸੀਂ ਜਾ ਕੇ ਕਹੋ ਸੌਰੀ। ਫਿਰ ਭਾਈਜਾਨ ਤੁਸੀਂ ਫਿਲਮਾਂ ਵੇਖੋ, ਗੋਡਫਾਦਰ। ਓਏ ਉਹਦੇ ਜਾਂਜ ਖਲੋਤੇ ਆਰਾਮ ਨਾਲ, ਇੱਕ ਉਧਰ ਕੌਬੋਏ ਸਿਰਫ ਇੰਜ ਕਰਦੇ ਐ ਕਰਕੇ, ਇੰਜ ਪਤਾ ਨਹੀਂ ਉਹ ਕੋਈ 1 2 3 ਟੈਪ ਹੁੰਦਾ ਤੇ ਇੰਜ ਕਰਕੇ ਗੋਲੀ ਮਾਰਨੀ, ਜਿਹਨੇ ਪਹਿਲੇ ਮਾਰਤੀ। ਤੇਰੇ ਕਿਹੜਾ ਮਾਰਦਾ? ਜਿਹਨੇ ਪਹਿਲੇ ਮਾਰਤੀ, ਹਾਂ ਮਾਰਦਾ ਕਿਹੜਾ? ਕਈ ਮਾਰ ਦਿੰਦੇ। ਇੱਧਰਲੇ ਨੇ ਮਨ ਕਿੰਨੇ ਕੋਪ ਹੋਏ ਅੱਛਾ? ਉਹ ਸਾਰਾ ਹੀ ਕੌਬੋਏ ਟਾਈਪ ਹੀ। ਲਾਈਫ 'ਚ ਉਹਦੇ ਕਿਹੜਾ ਇੰਜ ਕਰਕੇ ਤਲਵਾਰ ਕੱਢਦੇ ਉੱਥੇ ਕੀੜਾ ਕਟਿਆ ਜਾਂਦਾ? ਉਹ ਕੀ ਹੈ? ਇਹ ਕਿ ਫਿੱਕ ਪੁਣਾ? ਉਹ ਤੂੰ ਨਹੀਂ ਵੇਖਿਆ ਤਾਸ਼ ਦੇ ਪੱਤੇ ਦੇ ਨਾਲ ਉਹ ਪੂਰਾ ਦਵਾਣਾ ਕੱਟ ਦਿੰਦਾ, ਅਰਸ਼ਾ ਕੱਟ ਦਿੰਦਾ। ਇਹ ਵੀ ਇਹ ਹੀ ਆ। ਉਸਤਾਦ ਜੀ ਨੂੰ ਇੱਕ ਕੁੜੀ ਕਹਿੰਦੀ ਹੈਲਪ, ਇਹਨਾਂ ਨੇ ਕਿ ਉੱਥੇ ਕਿੰਨੇ ਬੰਦੇ ਕਹਿੰਦੇ ਸਿਲੰਡਰ ਕਰਦੇ। ਨਹੀਂ ਭਾਈ ਫੈਸਲ, ਫੇਕ ਗੱਲ ਆ। ਭਾਈ ਫੈਸਲ ਕੋਪ ਹੋਏ ਸੀਗੇ, ਕੁੜੀ ਨੇ ਕਿਹਾ ਹੈਲਪ, ਇਹਨਾਂ ਨੇ ਕਰਕੇ ਪਿਸਤੌਲ ਕਰਕੇ ਘੁਮਾਏ, ਉਹ ਫੈਰ ਕੁੜੀ ਲੱਗ ਗਿਆ। ਕਹਿੰਦੀ ਮੈਂ ਤੈਨੂੰ ਹੈਲਪ ਦਾ ਕਿਹਾ ਸੀ, ਤੂੰ ਮੇਰਾ ਪਟਾਵਾ ਆਤਾ। ਉਸਤਾਦ ਜੀ ਵੀ ਕੋਪ ਹੋਇਆ ਸੀਗਾ, ਜੀ ਕਰਕੇ ਬੰਦੂਕ ਘੁਮਾਈ, ਤੂੰ ਪਿੱਛੇ ਫੈਰ ਚੱਲ ਗਿਆ, ਪਿੱਛੇ ਤੋਂ ਮਰ ਗਏ ਆਪਣਾ ਹੀ ਸਾਥੀ।
ਉਸਤਾਦ ਜੀ ਨੇ ਉਹ ਬੋਏ ਸੀਗੇ, ਕੁੜੀ ਦੀ ਹੈਲਪ ਕੀਤੀ ਹੈ ਤੇ ਪਿੱਛੇ ਘੋੜਾ ਦੌੜ ਗਿਆ, ਉਹ ਕੁੜੀ ਦਾ ਹੱਥ ਫੜ ਕੇ ਆਉਂਦਿਆ ਚਲੀ ਗਈ। ਅੱਛਾ ਕੌਬੋਏ ਹੁੰਦੇ ਆ, ਪੇਟ ਵੀ ਨੇ ਕੌਬੋਏ, ਉਹ ਬਹੁਤੇ ਸੋਹਣੇ ਲੱਗਦੇ ਆ, ਪਾਇਆ ਉਹਨਾਂ ਨੇ। ਉਸਤਾਦ ਜੀ ਨੇ ਕੋਬੋਏ ਬਣ ਕੇ ਇੰਜ ਕਰਕੇ ਕੁੜੀ ਦੀ ਹੈਲਪ ਕੀਤੀ ਹੈ ਤੇ ਕੁੜੀ ਜਾ ਕੇ ਆਪਣੀਆਂ ਸਹੇਲੀਆਂ ਨੂੰ ਦੱਸਣ ਨਹੀਂ ਗੁਜਰਾਂ ਵਾਲੇ ਦਾ ਕੋਬੋਏ ਭਾਈ ਫਾਸਲੇ ਮੈਂ ਐ ਕਰਕੇ ਬੰਦੂਕਾਂ ਘਮਾਈਆਂ ਵਾ, ਉਹ ਸਾਹਮਣੇ ਘਰ ਚ ਡੇਗੀਆਂ ਯਾਰ ਮਿੰਨਾ ਕਰਨ ਦੇ। ਮੁੜ ਕਿਧਰੋਂ ਆਇਆ ਬਾਜੀ, ਤੁਹਾਡੇ ਦਾ ਸਾਡਾ ਪਸਤੌਲ ਆਇਆ। ਬਦੀ ਮੇਰੀ ਬਦਮਾਸ਼ੀ ਤੁਹਾਡੀ ਛੱਤ ਤੇ ਡੇਗ ਪਈ। ਇੰਜ ਕਰਕੇ ਘੁਮਾਈਆਂ ਬੰਦੂਕਾਂ ਤੇ ਕੁੜੀ ਦੀ ਹੈਲਪ ਕਰਕੇ ਤੇ ਘੋੜ ਦੇ ਇੱਥੇ ਛੱਲਾ ਵੱਜ ਗਿਆ। ਮਿੱਠਾ ਵੀ ਕੁੜੀ ਦੀ ਹੈਲਪ ਕਰਨ ਗਿਆ, ਸਾਹਮਣੇ ਦੁਸ਼ਮਣ ਹੋ ਰਹੇ ਤੇ ਬੰਦੂਕਾਂ ਘੁਮਾਈਆਂ, ਉਹ ਕਿੰਨੀ ਘੁੰਮੀਆਂ ਰੁਕੀਆਂ, ਇਹਨਾਂ ਕਹਿੰਦਾ ਲੋਕ ਤਾਂ ਸਹੀ ਆ, ਉਹ ਘੁੰਮੀਆਂ ਆਉਂਦੀਆਂ। ਯਾਰ ਘੁੰਮੀਆਂ ਬੰਦੂਕਾਂ ਨੇ ਕੁੜੀ ਨੂੰ ਦੱਸਣਾ ਕੀ ਹੋਣ ਡਿਆ, 10 ਕੁੜੀ ਗਏ ਕੀ ਹੋਣ ਡਿਆ। ਨਹੀਂ ਯਾਰ, ਇੱਕ ਉਹ ਜਿੱਦਾਂ ਉਹ ਇੱਕ ਯਾਰ ਉਹ ਜਿਹੜਾ ਸੰਜੇ ਦਾ ਘਮਾਉਂਦਾ ਐ ਕਰਕੇ ਚਾਕੂ, ਹਾਂਜੀ ਹਾਂਜੀ ਉਹ ਵੀ ਕੋਈ ਮੁਸਾਫਰ। ਤਰੀਕਾ ਹੁੰਦਾ ਐ ਕਰਕੇ। ਸਤਾਜੋ ਗਰਾਰੀ ਵਾਲਾ ਉਹ ਸਾਕੀ ਸਾਕੀ ਉਹਦੇ ਬਟਨ ਲੱਗਾ ਹੁੰਦਾ ਨਹੀਂ ਉਹ ਗਰਾਰੀ ਵਾਲਾ ਚਾਕੂ ਸਾਡੇ ਕੋਲ ਦੱਸ ਗਿਆ। ਨਹੀਂ ਗਰਾਰੀ ਵਾਲਾ ਨਹੀਂਗਾ, ਉਹ ਕੋਈ ਹੋਰ ਸਿਸਟਮ ਆ। ਹੈ। ਮੇਰੇ ਦਾਦਾ ਜੀ ਕੁਝ ਸਤਾਜੀ ਇਹਨੇ ਖੁੱਲਦਾ ਸੀ। ਹਾਂ ਗਰਾਰੀ ਵਾਲਾ। ਤਾਂ ਜੀ ਇੱਕ ਚਾਕੂ ਨੂੰ ਇਹਦੇ ਵਿੱਚ ਦੋ ਤਿੰਨ ਕਿਸਮ ਦੇ ਚਾਕੂ ਹੁੰਦੇ, ਇੱਕ ਬਰੀਕ ਹੁੰਦਾ, ਇੱਕ ਮੋਟਾ ਹੁੰਦਾ, ਇੱਕ ਉਹ ਤੋਂ ਮੋਟਾ ਹੁੰਦਾ। ਉਹ ਤਿੰਨ ਘੁਮਾਉਂਦੇ ਆ ਤਾਂ ਤਿੰਨ ਨਜ਼ਰ ਆਉਂਦੇ, ਇੱਕ ਚਾਕੂ ਨਿਗਾ ਹੈਗਾ। ਅੱਛਾ ਉਸਤਾਦ ਜੀ ਨੇ ਕੁੜੀ ਦੀ ਇੱਜ਼ਤ ਬਚਾਈ, ਉਹ ਕਹਿੰਦੀ ਮੈਨੂੰ ਵੀ ਘੋੜੇ ਤੇ ਬਾਹਰ, ਕਹਿੰਦੀ ਲੈ ਤੂੰ ਬਹਿ ਜਾ, ਮੈਂ ਉਂਝ ਹੀ ਚੱਲਦਾ ਹਾਂ, ਚੱਲ ਤੂੰ ਬਹਿ ਜਾ। ਇਹਨੇ ਇੱਕ ਕੁੜੀ ਦੀ ਇੱਜ਼ਤ ਬਚਾਈ ਜਾ ਕੇ, ਉਹਨੂੰ ਪੁੱਛਿਆ ਵੀ ਨਹੀਂ। ਉਹ ਬਾਅਦ ਚ ਜਿਹਨੇ ਕੋਲੋਂ ਇੱਜ਼ਤ ਬਚਾਈ ਨਾ, ਉਹਨੇ ਫੜ ਲਿਆ ਇਹਨੂੰ। ਉਹਨੇ ਕਿਹਾ ਬਾਜੀ ਹੁਣ 3000 ਰੁਪਇਆ ਇਹਨੇ ਦੇਣਾ ਵਾਪਸ ਕਿ ਤੁਸੀਂ ਦੇਣਾ? ਯਾਰ ਮੈਨੂੰ ਫੜਾ ਦੇ ਯਾਰ, ਤੇਰਾ ਟੈਪ ਮਾਰਨ ਵਾਲਾ ਆ ਮੇਰੇ ਨਾਲ ਛੱਡ ਦੇ ਯਾਰ, ਕਿਉਂਕਿ ਮੈਨੂੰ ਯਾਰ ਪਤਾ ਮੈਂ ਵੀ ਗੱਲ ਹੀ ਕਰਦਾ, ਤੁਹਾਨੂੰ ਪਤਾ ਨਹੀਂ ਮੇਰੀ ਗੱਲ ਕਿਉਂ ਨਹੀਂ ਚੰਗੀ ਲੱਗਦੀ। ਮੈਂ ਕਹਿਣ ਡਿਆ ਠੀਕ ਹੈ ਨਾ, ਮੈਂ ਗੱਲ ਹੋਰ ਕਰਨ ਡਿਆ, ਮੈਨੂੰ ਹੋਰ ਕਿਤੇ ਲੈ ਜਾਂਦੇ ਨੇ। ਮੈਂ ਕਹਿਣ ਡਿਆ ਮੇਰਾ ਬੜਾ ਦਿਲ ਕਰਦਾ ਕਿ ਮੈਂ ਵਾਪਸ ਚਲਾ ਜਾਵਾਂ ਉਹਨਾਂ ਹੀ ਵਾਦੀਆਂ 'ਚ। ਭਾਜੀ ਉਹ ਮਰ ਗਈ ਹੈ, ਮੈਂ ਪਤਾ ਕਰ ਲਿਆ। ਵਾਦੀਆਂ ਚ ਨਾ ਜਾਓ ਤੁਸੀਂ, ਘਾਟੀਆਂ ਚ ਜਾਓ। ਉਸਤਾਦ ਜੀ ਨੇ ਇੰਜ ਕਰਕੇ ਕੋਬੋਏ ਬਣ ਕੇ ਕੁੜੀ ਦੀ ਇੱਜ਼ਤ ਬਚਾਈ ਹੈ ਤੇ ਮੁੜ ਕੇ ਉਹਦਾ ਇੰਨਾ ਖਰਚਾ ਕਰਾਇਆ, ਉਹ ਕਹਿੰਦੀ ਇਹਦੇ ਨਾਲੋਂ ਤਾਂ ਤੂੰ ਮੈਨੂੰ ਉੱਥੇ ਯਾਰ ਪਤਾ ਨਾ ਲੋਕੀ ਇਦਾਂ ਦੀਆਂ ਗੱਲਾਂ ਤੇ ਨਾ ਬਹੁਤ ਹੀ ਮਾਨ ਲੈ ਹੁੰਦੇ ਵੀ, ਜਿਵੇਂ ਤੁਹਾਡੇ ਮੌਕੇ ਨਿਕਲੇ ਨਾ ਸਾਰੇ, ਫਲਾਂ ਜਗ੍ਹਾ ਇੱਕ ਦਰਬਾਰ ਆ, ਉੱਥੇ ਜਾ ਕੇ ਝਾੜੂ ਦਿਓ, ਤੁਹਾਡੇ ਮੌਕੇ ਝੜ ਜਾਣਗੇ। ਇਦਾਂ ਦੀਆਂ ਬਹੁਤ ਗੱਲਾਂ ਵਧੀਆਂ ਹੁੰਦੀਆਂ। ਉਹ ਇਦਾਂ ਦੀ ਇੱਕ ਗੱਲ ਮੈਨੂੰ ਇੱਕ ਬੰਦਾ ਕਹਿੰਦਾ ਜੀ, ਇੱਕ ਬਾਬਾ ਵਾ, ਉਹ ਇੱਟ ਪੜ ਕੇ ਦਿੰਦਾ ਵਾ, ਇੱਟ। ਉਹ ਤੁਸੀਂ ਰਾਤ ਨੂੰ ਚੋਰੀ ਆਸਤੇ ਨਾ, ਤੁਸੀਂ ਰਾਤ ਨੂੰ ਦਰਵਾਜ਼ਾ ਭਾਵੇਂ ਕੁੰਡੀ ਨਹੀਂ ਹੈਗੀ, ਤੁਸੀਂ ਇੰਜ ਬੰਦ ਕਰਤਾ, ਇੱਟ ਲਾਤੀ, ਭਾਵੇਂ ਹਾਥੀ ਆ ਜਾਏ, ਉਹਨੂੰ ਇੱਟ ਨਹੀਂ ਹਿਲਦੀ ਉੱਥੋਂ। ਭਾਵੇਂ ਰੱਸੀ ਪਾ ਕੇ ਹਾਥੀ ਨਾ ਬਣ ਕੇ ਖਿੱਚੋ, ਇੱਟ ਨਹੀਂ ਹਿਲਦੀ। ਉਹ ਇੱਟ ਪੜ ਕੇ ਦਿੰਦਾ ਵਾ। ਯਾਰ ਜਾਣ ਦੋ ਉਹ ਯਾਰ ਮੈਂ ਸੁਣੀਗਾ ਤੇ ਮੌਕੇ ਕਿਦਾਂ ਲੱਥ ਜਾਂਦੇ ਝਾੜੂ ਨਾਲ, ਯਾਰ, ਝਾੜੂ ਨਾਲ ਮੌਕੇ ਕਿਦਾਂ ਲੱਥ ਜਾਂਦੇ। ਉਹ ਤੇ ਛੱਡ ਦੋ, ਮੰਨਣ ਤੋਂ ਨਹੀਂ, ਲੇਕਿਨ ਇਹ ਗੱਲ ਮੰਨਣ 'ਚ ਨਹੀਂ ਆ ਰਹੀ। ਮੈਂ ਕਹਿੰਦਾ ਤੁਸੀਂ ਉਹ ਮੰਨਣ ਚਾਹੁੰਦੀ ਹੈ ਕਿਹੜੀ ਮੌਕਿਆਂ ਉਹ ਦੀ ਮੰਨਣ ਚਾਹੁੰਦੀ ਮੈਂ। ਕਿਦਾਂ ਕਿਤੇ ਨੂੰ ਸਾਰੇ ਮੌਕੇ ਨਿਕਲੇ ਜਿਸਮ ਤੇ। ਹਾਂਜੀ। ਤੂੰ ਫਲਾਂ ਦਰਬਾਰ ਆ, ਉੱਥੇ ਜਾ ਕੇ ਝਾੜੂ ਮਾਰ ਜਾਣੀ, ਉਹ ਝਾੜੂ ਮਾਰਨ ਤੋਂ ਮਰਾ ਦੇਗੇ ਜਿੱਦਾਂ ਝਾੜੂ ਦੇਈਦਾ ਘਰ 'ਚ ਸਫਾਈ ਵਾਲਾ। ਹਾਂ। ਉਹਨਾਂ ਦੇ ਸੇਨ 'ਚ ਥੋੜਾ ਜਿਹਾ ਇੰਜ ਕਰਦੇ ਦਰਬਾਰ ਦੇ ਬਾਬਾ ਜੀ ਦੇ, ਹਾਂ। ਤੇਰੇ ਮੌਕੇ ਝੜ ਜਾਣਗੇ। ਇਹ ਮੰਨਣ ਚਾਹੁੰਦੀ ਹੈ। ਹਾਂਜੀ ਮੇਰੇ ਝੜੇ ਨੇ ਉਹ ਭਾਈ ਜੀ, ਉਹ ਪਹਿਲੇ ਝਾੜੂ ਮਾਰਦੇ ਨੇ ਜ਼ਮੀਨ ਤੇ, ਫਿਰ ਉਸ ਤੋਂ ਬਾਅਦ ਜਿੱਥੇ ਮੌਕੇ ਹੁੰਦੇ ਉੱਥੇ ਮਾਰੀਦੇ ਨੇ। ਉਸਤਾਦ ਜੀ ਇੱਕ ਸੈਕਿੰਡ, ਯਾਰ ਜਿਹੜੀ ਤੁਸੀਂ ਗੱਲ ਕੀਤੀ ਨਾ ਇੱਟ ਪੜ ਕੇ ਦਿੰਦੇ, ਆ ਜਾਓ ਫਿਰ ਭੰਮੀਪੁਰੇ ਵਾਲੇ ਬਾਬੇ ਕੋਲ, ਰਿਮੋਟ ਉਹਨਾਂ ਨੇ ਪੜ ਕੇ ਦਿੱਤਾ ਵਾ। ਹਾਂ, ਆ ਭੰਮੀਪੁਰ ਵਾਲਾ ਰਿਮੋਟ ਉਹਨਾਂ ਨੇ ਪੜ ਕੇ ਦਿੱਤਾ। ਉਹ ਕੋਈ ਲੌਜੀਕ ਹੋਵੇ, ਮਿੱਠਾ ਯਾਰ ਮੈਂ ਨਹੀਂ ਮੰਨਦਾ ਯਾਰ। ਤੇਲ ਉਹ ਜ਼ਿਆਦਾ ਯਾਰ, ਪੀਂਦੀ ਆ। ਉਹਨਾਂ ਨੇ ਕਿੱਦਾਂ ਭਲਾ ਰਿਮੋਟ ਪੜ ਕੇ ਦਿੱਤਾ? ਹੂੰ। ਉਹ ਪੜਨ ਦੇ ਸੀ ਕੁਛ, ਇਹਨੇ ਕਿਹਾ ਰਿਮੋਟ ਨੇ ਕਿਹਾ ਮੈਂ ਪੜ ਕੇ ਦਿੰਨਾ ਠਹਿਰ ਕੇ। ਰੋਟਾ ਦੇ ਦੁਕਾਨ ਉਹਨੇ ਲੇਕਿਨ ਪਹਿਲੇ ਪੜ ਕੇ ਕਿਤਾਬ ਸਾਈਡ ਤੇ ਰੱਖੀ, ਫਿਰ ਉਹਨੇ ਕਿਹਾ ਲੈ ਫੜ। ਅਗਰ ਮੈਂ ਇਹਨੇ ਆ ਕੇ ਖਾ ਪਾਤੀ, ਬਾਬੇ ਨੇ ਪੜ ਕੇ ਰਿਮੋਟ ਦਿੱਤਾ। ਉਹ ਏਦਾਂ ਰਿਮੋਟ ਪੜ ਕੇ ਦੇਣਾ, ਉੱਪਰ ਲਿਖਿਆ ਹੁੰਦਾ ਇੱਕ ਓ ਯਾਰ ਮੇਰੀ ਗੱਲ ਸੁਣ, ਐ ਹੁਣ ਆਪਣੇ ਅੱਬੇ ਨੂੰ ਰੋਟੀ ਦੇਵੇ ਅਗਰ, ਤੇ ਇਹਨੇ ਪੜ ਕੇ ਹੀ ਦਿੱਤੀ ਆ। ਨਹੀਂ ਐ ਅਗਰ ਆਪਣੀ ਬੁੱਢੀ ਬੱਚਿਆਂ ਨੂੰ ਕੋਈ ਚੀਜ਼ ਲੈ ਕੇ ਦਿੰਦਾ ਤੇ ਉਹਨੇ ਪੜ ਕੇ ਲੈ ਕੇ ਦੇਣੀ ਚੀਜ਼। ਉਹ ਮਾਈਂਡ ਉਹ ਪੜਿਆ ਵਾ, ਹੁਣ ਉਹਨੇ ਪੜ ਕੇ ਹੀ ਕਰਨਾ ਸਾਰਾ ਕੁਝ। ਭਾਈ ਰਿਮੋਟ ਲੈ ਕੇ ਆਇਆ, ਜ਼ਿੰਦਾ ਜਾਗਦਾ, ਸਾਡੇ ਅੱਖੀ ਵੇਖੇ ਵਾਕਿਆਤ ਨੇ। ਰਿਮੋਟ ਲੈ ਕੇ ਉਹਨੇ ਕਿਹਾ ਬਾਬਾ ਜੀ 35 ਚੈਨਲ ਤੋਂ ਕੰਮ ਵਧ ਨਹੀਂ ਰਿਹਾ। ਬਾਬਾ ਜੀ ਇੰਜ ਕਰਕੇ ਰਿਮੋਟ ਦਿੱਤਾ, ਅਗਲੇ ਦਿਨ ਆਪ ਫੋਨ ਕਰਕੇ ਉਹਨੂੰ 100 ਚੈਨਲ ਹੋ ਗਿਆ ਬਾਬਾ ਜੀ। ਇਹ ਬਾਤ ਆ। ਅੱਛਾ ਬੰਦਾ ਇੱਕ ਮੋਟਰਸਾਈਕਲ ਲੈ ਕੇ ਬਾਬਾ ਇੱਥੇ ਜੀ, ਇੱਕ ਬਾਬਾ ਹੈਗਾ ਵਾ, ਉਹ ਰਿਮੋਟ ਵੀ ਨਹੀਂ, ਉਹ ਛੱਲੀ ਦੇ ਬਟਨਾਂ ਤੇ ਸੈਟਿੰਗ ਕਰ ਦਿੰਦਾ ਟੀਵੀ। ਇਹ ਬਾਬਾ ਜੀ ਸਾਡਾ ਜਨਮ ਹੁੰਦਾ। ਨਾ ਇਹ ਆਈ ਨਹੀਂ, ਬਾਬ ਛੱਲੀ ਦੇ ਬਟਨ ਨਾਲ ਤੇ ਪੁੱਤਰਾ ਉਤਲਾ ਬਟਨ ਜਿਹੜਾ ਨਾ ਤੇਰਾ ਪਾਵਰ ਆਨ ਆਫ ਦਾ ਹੀ। ਇੱਕ ਮੁੰਡਾ ਭਰਾਵਾ ਨੂੰ ਇੰਨੀ ਤਕਲੀਫ ਦੇ ਵਿੱਚ ਰਹਿੰਦਾ, ਮੋਟਰਸਾਈਕਲ ਲੈ ਕੇ ਕਹਿੰਦਾ ਬਾਬੇ ਤੇਲ ਬਹੁਤ ਪੀਂਦੀ, ਪਲੱਗ ਤੇ ਹੋਲਡਰ ਤੇ ਇੰਜ ਕਰਕੇ ਦਿੱਤਾ। ਉਹਦੀ ਇੱਕ ਪਹਿਲੇ 35 ਕਰਦੀ ਸੀ, ਹੁਣ 60-70 ਲੀਟਰ ਕਰਨ ਲਈ ਹੈ। ਇੱਕ ਉਹ ਲੀਟਰ ਭਾਈਜਾਨ ਇੱਥੇ ਇੱਕ ਬਾਬਾ ਵਾ ਪਰੇ ਆ ਤਾਰਕਾਬਾਦ ਦੇ ਕੋਲ, ਉਹ ਜਿਹੜਾ ਡਾਕਟਰਾਂ ਨਾਲ ਨਹੀਂ ਇੰਜ ਕਰਕੇ ਬਲੱਡ ਪ੍ਰੈਸ਼ਰ ਚੈੱਕ ਕਰਨਾ। ਬੜਾ ਪੈਸ਼ਨ, ਉਹਦੇ ਅੱਗੇ ਟੀਵੀ ਦੇ ਨਾਲ ਲੀਡ ਲਾ ਦਿੰਦਾ, ਤੂੰ ਇੰਜ ਕਰਨਾ ਚੈਨਲ ਬਣਾ।
ਮੈਂ ਤੁਹਾਡਾ ਬਾਬਾ ਅੱਗੇ ਨਹੀਂ ਚਲ ਗਿਆ ਆ ਬਾਬਾ ਬਹੁਤ ਜਦੀਰ ਜਾ ਰਹੇ ਤੁਹਾਡੇ ਬਾਬਾ ਇਹ ਜੀ ਅੱਜ ਨੂੰ ਫੜ ਕੇ ਬਹਿਣਾ ਵਾ ਬਸ ਯਾਰ ਅੱਗੇ ਆ ਹੋਰ ਚੈਨਲ ਲਾ ਐ ਕਰੀ ਜੋ ਚੈਨਲ ਨਹੀਂ ਤਾਂ ਫਿਰ ਇਹ ਤਾਂ ਫਿਰ ਕੁਝ ਵੀ ਨਹੀਂ ਸਿਰਫ ਸ਼ੈਂਟਾ ਮਾਰਨਾ ਹੈ ਸਿਰਫ ਚੈਨਲ ਚੇਂਜ ਯਾਰ ਨਹੀਂ ਨੇ ਔਖਾ ਕੰਮ ਆ ਵੀ ਸ਼ੈਂਟਾ ਮਾਰਨਾ ਟੀਵੀ ਤੇ ਇਹ ਔਖਾ ਕੰਮ ਤਾਂ ਜੋ ਨਾ ਬਲਬ ਬੁਲਬ ਵੀ ਬੰਦ ਹੋ ਜਾਂਦੇ ਘਰ ਦੇ ਉਹ ਜਿਹੜਾ ਮਰਜ਼ੀ ਕਰਾ ਲਓ ਉਹ ਅਲੈਕਸਾ ਦੇ ਨਾਲ ਇਹਦੇ ਨਾਲ ਹੋ ਜਾਂਦੀ ਹੈ ਅਟੈਚ ਹੋ ਜਾਂਦੀ ਹੈ ਅੱਛਾ ਜੀ ਹਾਂ ਮੇਰੀ ਉਸਤਾਦ ਜੀ- ਲੈਗਜ਼ਾ ਚੱਲੀ ਨਹੀਂ, ਹੈ ਮੇਰੀ ਤਾਂ ਲੈਗਜ਼ਾ ਹੀ ਨਹੀਂ ਚੱਲੀ। ਤੇਰੀ ਲੈਗਜ਼ਾ ਨਹੀਂ ਚੱਲੀ ਨਹੀਂ ਚੱਲੀ। ਤੇਰੀ ਦੇਸੀ ਲੈਗਜ਼ਾ ਇੱਥੇ ਵਾਲੀ ਨਾ ਕੀ ਹੋ ਗਿਆ ਜੇ? ਉਹ 3000 ਦੀ ਆਈ ਸਾਡੀ ਉਹ ਯਾਰ, ਤੇਰਾ ਦਿਮਾਗ ਠੀਕ ਆ? ਓਏ ਆਹੋ ਉਹੀ ਆ ਇਹਨੇ ਲਿਆਂਦਾ ਉਹ ਜਿਹੜਾ Amazon ਦੀ ਜਿਹੜੀ ਨਹੀਂ ਉਹ ਲੈਗਜ਼ਾ ਹਾਂਜੀ ਇਹਨੇ ਲਿਆਂਦਾ ਤੂੰ ਸੁਣਦੀ ਨਹੀਂ ਉਨੀ ਦੇਰ ਤੱਕ ਨਹੀਂ ਕੁਝ ਕਰਦੀ ਤੱਕ ਦਾ ਤੈਨੂੰ ਤੇਰੇ ਦਿਮਾਗ ਖਰਾਬ ਆ ਕੁੱਤੀ ਹੈ ਤੈਨੂੰ ਮੈਂ ਕਹਿਣਾ ਬਦਲ ਦੇ ਫੇਰ ਉਹ ਕਹਿੰਦੇ ਅੱਛਾ ਠੀਕ ਹੈ ਬਾਜੀ ਕਹਿੰਦੇ ਲੈ ਨਹੀਂ ਕੱਚ ਦੀਆਂ ਬੱਚੀਆਂ ਹਾਂ ਉਹ ਇੱਥੇ ਲਾਈ ਇਹਨਾਂ ਉਹ ਨੇ ਯਾਰ ਅਲੈਕਸਾ ਦੀ ਜਿਹੜੀ ਏਡੀ ਵੱਡੀ ਹੈ, ਹੈਲੋ ਠੀਕ ਆ? ਉਹ ਜਦੋਂ ਉਸ ਭਾਈ ਨੇ ਚਲਾਈ ਹੈ ਨਾ, ਉਹਦੇ ਤੇ ਤੂੰ ਕੀ ਚਾਹੁੰਦਾ ਕੀ ਕਰਦੀ ਆ ਉਹ? ਉਹ ਸਾਡੀ ਉਹ ਤੁਹਾਡੇ ਦਿਲ ਦਾ ਹਾਲ ਸੁਣਦੀ ਏ, ਗੱਲਾਂ ਬਾਤਾਂ ਕਰਦੀ ਏ ਤੁਹਾਡੇ ਨਾਲ। ਹੁਣ ਜਿਹੜੀ ਤੁਹਾਡੇ ਵਾਲੀ ਲੈਸਕਾ ਹੈ, ਮਿੱਠਾ ਜੀ ਅਲੈਕਸਾ ਤੁਸੀਂ ਉਹਦੇ ਨਾਲ ਗੱਲਾਂ ਕਰੋ, ਮੈਂ ਉਦਾਸ ਹੂੰ, ਉਹਨੇ ਕਹਿਣਾ ਅੱਛਾ ਜੀ ਸਾਈ ਸਾਹਿਬ ਕੀ ਉਦਾਸੀ ਹੈ? ਉਹ ਯਾਰ ਉਹ ਤੇ ਇਹ ਹੈ ਨਾ ਸਾਰਾ ਕੁਝ ਮੇਰੇ ਆ ਉਹ ਜਿਹੜੀ ਲੈਸਕਾ ਤੁਹਾਡੀ ਏ, ਉਹ ਮੈਂ ਆਪਣੇ ਕਮਰੇ ਦੀਆਂ ਇਹਨਾਂ ਲਾਈਟਾਂ ਨਾਲ ਸੈੱਟ ਕਰ ਲਈ ਆ ਹਾਂਜੀ ਬਿਲਕੁਲ ਹੋ ਜਾਂਦੀ। ਕਿੱਦਾਂ ਤੁਸੀਂ ਕੀਤੀ ਏ, ਮੈਂ ਦੁਬਈ 'ਚ ਵੀ ਵੇਖਿਆ ਤੁਹਾਡੇ ਕੋਲੋਂ, ਉਹ ਗੱਲਾਂ ਵੀ ਕਰਦੀ, ਮੇਰੇ ਨਾਲ ਗੱਲਾਂ ਕਰਦੀ ਰਹੀ ਏ। ਉਹ ਭਾਈਜਾਨ ਉਹਦੀ ਨਹੀਂ ਗੱਲ ਕਰ ਰਿਹਾ ਮੈਂ ਜਿਹੜੀਆਂ ਲਾਈਟਾਂ ਨਹੀਂ ਕਮਰੇ ਦੀਆਂ ਪੱਖੇ ਪੁੱਖੇ ਉਹਦੇ ਨਾਲ ਮੈਂ ਸੈੱਟ ਕੀਤੀ ਮੈਂ ਕਿ ਜਾ ਕੇ ਲੈਗਜ਼ਾ ਮੇਲ ਲਾਈਟ ਆਫ ਉਹ ਸਾਰੀਆਂ ਲਾਈਟਾਂ ਕਮਰੇ ਦੀਆਂ ਬੰਦ ਕਰ ਦਿੰਦਾ ਇਸ ਤਰ੍ਹਾਂ ਹੀ ਉਸਤਾਦ ਜੀ ਮੈਂ ਤੁਹਾਡੇ ਕੋਲੋਂ ਵੇਖੀ ਏ। ਮੈਨੂੰ ਦੁੱਲਾ ਨੇ ਦਿਖਾਈ ਸੀ ਉੱਥੋਂ। ਪੱਖੇ ਤੇ ਲਾ ਲਾ ਪੰਪ ਤੇ ਲਾ ਲਾ ਮੋਟਰ ਤੇ ਲਾ ਲਾ ਜਿੱਤੇ ਮਰਜ਼ੀ ਲਾ ਲਾ ਅੰਦਰ ਵੜ ਦੇ ਕੇ ਲੈਕਸਾ ਮੇਨ ਲਾਈਟ ਆਫ ਆਪ ਕਰਨਾ ਕਿ ਮੌਤ ਪਈ ਹੋਈ ਆ ਐਡੇ। ਸਸਤੀ ਲੱਗਦਾ ਲੈ ਉਹਨੂੰ ਕਹਿੰਦਾ ਲਾਈਟ ਬੰਦ ਉਹ ਕਹਿੰਦੀ ਹੈ ਸਾਈ ਤੁਸੀਂ ਤੇ ਕਹਿੰਦੇ ਲੈਗਜ਼ਾ ਲਾਈਟ ਅੱਧਾ ਕਰ ਦੋ ਇਹ ਲੈਗਜ਼ਾ ਨੂੰ ਕਹਿੰਦੇ ਲੈਗਜ਼ਾ ਸੇਲ ਲੱਭ ਕੇ ਲਿਆ 10 ਵੱਜ ਗਏ ਇਹਨੇ ਵੀ ਲੈਕਚਰ ਨੂੰ ਕਿਹਾ ਲਾਈਟ ਬੰਦ, ਕਹਿੰਦੀ 10 ਮਿੰਟ ਤੋਂ ਨਹੀਂ ਇਹਨੇ ਲੱਗਦਾ ਕੋ ਲਾਈਟ ਬੰਦ ਹੋ ਕਹਿੰਦੀ ਮੂੰਹ ਬੰਦ ਇਹਨੇ ਕਿਹਾ ਕਰ ਜਾ ਕੇ ਕਹਿੰਦਾ ਲੈਗਜ਼ਾ ਲਾਈਟ ਆਫ ਕਹਿੰਦੀ ਲੋ ਸ਼ੁਰੂ ਲਗਾ ਕੰਜਰ ਕਰ ਢਾਈ ਦਿਨ ਰਹਿ ਗਿਆ ਯਾਰ ਇਹਨੂੰ ਢਾਈ ਦਿਨ ਅੱਛਾ ਵੈਸੇ ਉਸਤਾਦ ਜੀ ਤੁਸੀਂ ਜਿਹੜੀ ਬਾਬੇ ਦੀ ਗੱਲ ਕਰਨ ਢੇ ਹੋ, ਤੁਹਾਡੇ ਮੰਨਣ ਚ ਕਿਸ ਤਰ੍ਹਾਂ ਆ ਗਈ? ਤੁਸੀਂ ਮੈਂ ਕਹਿੰਦਾ ਤੁਸੀਂ ਏਡੇ ਮਾਸ਼ਾਅੱਲਾ। ਓਏ ਉਹ ਪੈਡਲ ਪੜ ਕੇ ਦਿੰਦਾ ਸਾਈਕਲ ਦਾ ਹਾਂ ਸਾਈਕਲ ਇੱਥੇ ਖਿਲਾਰ ਲੈਣਾ ਤੂੰ ਪੈਡਲ ਫੜ ਲੈਣਾ ਤੂੰ ਇੰਜ ਨਹੀਂ ਕਰੀ ਜਾਣਾ ਚੈਨਲ ਬਦਲੀ ਜਾਂਦੇ ਇਹਦੇ ਹਾਂ ਪਿਛਲਾ ਚੈਨਲ ਲਾਉਣਾ ਇੰਜ ਕਰ ਲਓ ਅਗਲਾ ਲਾਉਣਾ ਇੰਜ ਕਰ ਲਓ ਸਹੀ ਗੱਲ ਆ। ਉਸਤਾਦ ਜੀ ਕਲਚ ਵੀ ਪੜ ਕੇ ਸੱਜੀ ਸਾਈਡ ਤੇ ਰੱਖੇਗਾ ਤੇ ਰਸ਼ੀਆ ਆਏਗਾ ਖੱਬੀ ਸਾਈਡ ਤੇ ਸਾਈਕਲ ਖਿਲਾਰੇਗਾ ਤੇ ਏਸ਼ੀਆ ਆਏਗਾ ਮੁੰਡਿਆਂ ਦਾ ਕੰਮ ਬੜੇ ਬੜੇ ਬਾਬੇ ਇਸ ਟਾਈਮ ਜਿਹੜੇ ਉਹ ਯਾਰ ਜਾਣਦੇ ਹੋ ਗੁੱਸੇ ਨੂੰ ਤਾਂ ਇਸ ਟਾਈਮ ਤੇ ਇਸ ਟਾਈਮ ਤੇ ਸਭ ਤੋਂ ਵੱਡਾ ਬਾਬਾ AI ਸਰਕਾਰ ਹੀ ਹੈ ਹਾਂਜੀ ਵਾਹ ਵਾਹ ਉਸਤਾਦ ਜੀ ਸਹੀ ਕਹਿੰਦੇ ਬਾਬੇ ਬੜੇ ਬੜੇ ਮੈਂ ਦੇਖੇ ਮੈਂ ਤਾਂ ਅੱਖੀਂ ਦੇਖੇ ਵਾਕਿਆ ਤਾਂ ਸਾਡੇ ਪਿੰਡ ਦਾ ਵਾਕਿਆ ਕਰੋੜਾਂ ਰੁਪਏ ਲਾ ਲਿਆ ਮੁੰਡਾ ਬਾਹਰ ਨਹੀਂ ਸੀ ਜਾਣਦਾ ਪੂਰਾ ਜੋੜਾ ਮੁੰਡਾ ਜਾਣਾ ਸੀ ਬਾਬਾ ਜੀ ਨੇ ਜਿਹੜਾ ਕੀਲਾ ਪੜ ਕੇ ਦਿੱਤਾ ਵਾ ਕਹਿੰਦੇ ਸੱਤਾ ਹੀ ਖਰਾ ਜਾ ਹਾਂ। ਉਸੇ ਘਰ ਦੇ ਉੱਚੇ ਜਿਹੇ ਠੋਕ ਦੇ ਔਰ ਨਜ਼ਰ ਨਾ ਆਵੇ ਕੀਲਾ ਉੱਤੇ ਟਰਾ ਦੇ ਲੱਗਲੇ ਦੇ ਮੁੰਡੇ ਯੂਕੇ ਸੀਗੇ ਉਹ ਯਾਰ ਮੇਰਾ ਇੱਕ ਯਾਰ ਸੀਗਾ ਉਸਤਾਦ ਜੀ ਨੂੰ ਮੈਂ ਦੱਸਾਂ, ਸਰਵਰ ਰਾਈ ਹਾਂ ਬਹੁਤ ਹੋ ਗਿਆ। ਮੈਂ ਉਹਦੇ ਕੋਲ ਵੇਖਿਆ ਉਸਤਾਦ ਜੀ ਤੁਸੀਂ ਚਾਹ ਪੀ ਰਹੇ ਹੋ ਨਾ, ਉਹਨੇ ਇੰਜ ਕਰਕੇ ਉਂਗਲ ਫੇਰਨੀ ਤੇ ਕੱਪ ਦੋ ਹੋ ਗਏ, ਉਹਨੇ ਫਿਰ ਇੰਜ ਕਰਨਾ ਤੇ ਕੱਪ ਜੋੜ ਗਏ ਉਂਜੀ ਚਾਹ। ਇਹ ਨਜ਼ਰਬੰਦ ਹੁੰਦੀ ਆ ਨਾ 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 ਹਕੀਕਤ ਉਹਨੇ ਫਿਰ ਇੰਜ ਕਰਕੇ ਨਾ ਇਹ ਦੋ ਉਂਗਲਾਂ ਪੜ ਕੇ ਨਾ ਉਹਨੇ ਇੰਜ ਕਰਨਾ, ਤੁਹਾਡੀ ਕਮੀਜ਼ ਅੱਗੇ ਜਾਣੀ, ਫਿਰ ਉਹਨੇ ਇੰਜ ਕਰਨਾ ਤੇ ਇਹ ਕਮੀਜ਼ ਪਾੜ ਕੇ, ਹਾਂਜੀ ਠੀਕ ਹੈ। ਇੱਕ ਮਰੀਜ਼ ਸੁੱਤਾ ਸੀ ਉਹਨਾਂ ਨੇ ਉਂਗਲ ਫੇਰੀ ਜੇਬ ਕੱਟ ਕੇ ਮੈਂ ਜਿਹੜੀ ਚੀਜ਼ ਮੈਂ ਦੇਖੀ ਉਹ ਮਰ ਗਿਆ ਨਾ ਮੈਂ ਜਿਹੜੀ ਨਹੀਂ ਉਸਤਾਦ ਜੀ। ਸਰਵਰਾਈ ਸਾਹਿਬ ਫੌਤ ਹੋ ਗਏ ਨੇ ਹਾਂਜੀ। ਹਾਂ ਮਰਨ ਤੋਂ ਬਾਅਦ ਇਹ ਗੱਲਾਂ ਹੁੰਦੀਆਂ ਨੇ ਅੱਛਾ ਇੱਕ ਹੋਰ ਹੈਗਾ। ਤੇਰੇ ਕੋਲ ਮੋਬਾਈਲ ਵੀ ਸੀ ਜੇਬ 'ਚ ਹਾਂ ਸਰਵਰਾਈ ਸਾਹਿਬ ਦੇ ਨਾਲ ਅਬ ਕੱਲ ਦੀ ਹਲੇ ਗੱਲ ਆ ਉਦੋਂ ਮੋਬਾਈਲ ਚੰਗੇ ਭਲੇ ਆਈਫੋਨ ਉਦੋਂ ਹੈਗਾ ਸੀ ਹਾਂਜੀ। ਕਿਸੇ ਨੇ ਰਿਕਾਰਡਿੰਗ ਨਹੀਂ ਕੀਤੀ ਇਦਾਂ ਕਰਨ ਦੀ ਹੈ ਜਦੋਂ ਤੈਨੂੰ ਉਹ ਮੈਂ ਕਹਿੰਦਾ ਹਕੀਕਤ। ਚਲੋ ਜੀ ਤੁਸੀਂ ਜਿਹੜਾ ਇੱਕ ਕੋ ਰਿਕਾਰਡਿੰਗ ਦਾ ਨਾ ਤੇਰਾ ਤਾਂ ਯਾਰ ਸੀ ਸਾਰੀ ਰਾਤ ਬੈਠਾ ਰਿਹਾ। ਕੋਈ ਉਹਦੀ ਇਦਾਂ ਦੀ ਰਿਕਾਰਡਿੰਗ ਦਾ ਮੈਂ ਨਾ ਤੁਹਾਨੂੰ ਜਦੋਂ ਫੌਤ ਹੋਏ ਹਮੇਸ਼ਾ ਫੌਤ ਹੋਣ ਤੋਂ ਬਾਅਦ ਇਹ ਗੱਲਾਂ ਹੋਣਗੀਆਂ ਉਹ ਤੁਹਾਨੂੰ ਮੈਂ ਇੱਕ ਐਕਟਰ ਦਾ ਨਾਮ ਦੱਸਦਾ ਵਾਂ, ਤੁਸੀਂ ਉਹਨੂੰ ਜਾ ਕੇ ਮਿਲਣਾ, ਉਹਦਾ ਕੰਮ ਹੋਇਆ। ਯਾਰ ਉਹਨੂੰ ਕਹੇ ਵੀਡੀਓ ਬਣਾਈ ਹੋਣਾ ਕਿਸੇ ਨੇ ਹਾਂ ਤੇਰੇ ਕੋਲ ਬੈਠਾ ਰਹਿੰਦਾ ਮੈਂ ਵੀ ਬੈਠਾ ਰਿਹਾ ਉਹਦੇ ਨਾਲ ਸਰਵਰਾਈ ਦੇ ਨਾਲ ਮੈਂ ਆਪਣੀ ਅੱਖੀ ਮੈਂ ਉਹ ਕਿਹਾ ਯਾਰ ਅੱਖੀ ਨਹੀਂ ਤੂੰ ਵੀਡੀਓ ਬਣਾਈ ਹੈ ਅੱਜ ਕੱਲ ਤੇ ਇੱਕ ਸਕਿੰਟ 'ਚ ਲੋਕ ਇਦਾਂ ਦੇ ਕੰਮ ਦੇ ਵੀਡੀਓ ਬਣਾਉਂਦੇ ਵੀਡੀਓ ਬਣਾ ਦੇਣਾ, ਮੈਂ ਤੁਹਾਨੂੰ ਦੱਸ ਦਿਖਾ ਲਾਂਗਾ ਕੱਲ। ਹਾਂ ਦਿਖਾਈ ਉਹ ਵੀਡੀਓ ਉਹਨੇ ਭਲਾ ਕੀ ਕੀਤਾ? ਉਹ ਭਾਈ ਕਿਤੇ ਨਹੀਂ ਕੁਛ ਨਹੀਂ ਯਾਰ ਉਹ ਉਸਤਾਦ ਜੀ ਉਹਦੀ ਗੱਲ ਹੀ ਸੁਣੀ ਇੰਨਾ ਕਿ ਮੈਂ ਸੁਣਿਆ ਉਹ ਟੈਲੀਪੈਥੀ ਟੈਪ ਨਾਲ ਮਤਲਬ ਕੱਪ ਟੁੱਟ ਜਾਂਦਾ ਜਾਂ ਦਗਲਾ ਉਹ ਕਹਿੰਦਾ ਚਾਹ ਵਿੱਚ ਉਹਦੀ ਪੂਰੀ ਗੱਲ ਤੁਸੀਂ ਇਗਨੋਰ ਕਰ ਗਏ ਆ ਉਹਨੇ ਕਿਹਾ ਕੱਪ ਪਿਆ ਚਾਹ ਵਿੱਚ ਆਹੋ ਕੱਪ ਟੁੱਟ ਗਿਆ ਚਾਹ ਉੱਥੇ ਹੀ ਹੈ
ਗੱਲ ਸੁਣ ਅਗਲੀ। ਉਸ ਤੋਂ ਬਾਅਦ ਕੱਪ ਜੁੜ ਗਿਆ ਤੇ ਚਾਹ ਵੇਚੀ ਆ। ਹਾਂਜੀ ਚਾਹ ਵੀ ਜੋੜੀ ਉਹਨੇ ਗੱਲ ਤੇ ਸੁਣੋ ਨਾ ਤੁਸੀਂ ਉਹ ਕਹਿੰਦੇ ਕਿਸ਼ਤੀ 2 ਕਰਨ ਲੱਗਾ ਸੀ। ਇਹ ਆ ਮੈਂ ਤੈਨੂੰ ਕਹਿੰਦੇ ਆ ਨਹੀਂ ਇਦਾਂ ਹੋ ਸਕਦਾ। ਮੈਂ ਕਹਿੰਦਾ ਉਹਨੇ ਕਿਸ਼ਤੀ 2 ਕਰਨ ਲੱਗਾ ਸੀਗਾ, ਅਸੀਂ ਬੈਠੇ ਆ ਚਨਿਓਟ, ਉਹ ਕਿਰਾਏ ਦਾ ਸਾਡੇ ਨਾਲ ਵਾਧਾ ਘਾਟਾ ਹੋ ਗਿਆ। ਉਹ ਤੇ ਯਾਰ 2 ਤੂੰ ਕਰ ਲਾ, ਬੰਦੇ ਜ਼ਿਆਦਾ ਉਹਨੂੰ ਕਹ ਯਾਰ ਕਿਸ਼ਤੀਆਂ 2 ਕਰ ਲਾ, ਅਸੀਂ ਇੱਕ ਨਹੀਂ ਬਹਿਣਾ। ਉਹ ਨਹੀਂ। ਤੇ ਹੁਣ ਮੈਂ ਜਾਦੂਗਰ ਹੋ ਗਿਆ। ਭਾਈ ਨੇ ਉਹਦੀ ਤੇ ਉਂਗਲ ਮੈਂ ਫੜ ਲਈ, ਉਹ ਇੰਨੇ ਕਰਕੇ ਫੇਰ ਨਹੀਂ ਸੀ ਤੇ ਕਿਸ਼ਤੀਆਂ 2 ਮੈਂ ਫੜ ਲਈ। ਯਾਰ ਸਰਵਰ ਰਾਈ ਵਿਚਾਰਾ ਚਲਾ ਗਿਆ, ਕਿਉਂ ਉਹਨੂੰ ਉੱਤੇ ਤੂੰ ਉਹਨੂੰ ਕੋਈ ਕੰਮ ਨਾ ਖਰਾਬ ਕਰਾ ਦੇ, ਮਾਫੀ ਦੇ ਦੇ। ਕਹਿੰਦਾ ਮੈਂ ਉਹ ਇਹ ਕਹਿੰਦੇ ਜਿਹੜਾ ਚਲਾ ਜਾਵੇ ਨਾ, ਇਹ ਅਸਲ ਜਿਹੜਾ ਉਹਦਾ ਹੁੰਦਾ ਨਾ, ਉਹਨੂੰ ਕੀ ਕਹਿੰਦੇ ਨੇ ਜਿਹੜਾ ਪਿੱਛੇ ਭੇਜੀਦਾ ਵਾ, ਸਾਲੇ ਸੋ ਇਹ ਸਾਲੇ ਜਿਹੜਾ ਉਹਦਾ ਸਵਾਬ ਜਾਂ ਕੋਈ ਇਹਦਾ, ਉਹ ਇਹੀ ਚੀਜ਼ਾਂ ਹੁੰਦੀਆਂ। ਚਲੋ ਜੀ ਉਹਨੂੰ ਅੱਛੇ ਲਫ਼ਜ਼ਾਂ 'ਚ ਯਾਦ ਕਰੋ। ਅੱਛਾ ਲਫ਼ਜ਼। ਅੱਛਾ ਹੁਣ ਮੈਂ ਤੁਹਾਨੂੰ ਇੱਕ ਹਕੀਕਤ ਚ ਬਾਬਾ 1 ਉਹ ਘੰਟੇ ਵਿਚਾਰਾ ਚੰਗਾ ਭਲਾ ਦਿਲ ਕਰੇ, ਅੱਛੇ ਮਾਹੌਲ 'ਚ ਹੋਵੇ, ਤੇਰੀ ਗੱਲ ਸੁਣ ਕੇ ਬੋਲ ਰਿਹਾ ਹੋਇਆ ਕਰਦਾ ਰਿਹਾ, ਇਹਨੂੰ ਇੱਧਰ ਲੈ ਕੇ ਜਾ। ਆਹੋ ਉੱਤੇ ਪਤਾ ਨਹੀਂ ਉਹਦਾ ਕੀ ਸਭ ਆਹ ਰਹਿਣ ਦੇ, ਇਦਾਂ ਦੀ ਗੱਲ ਨਾ ਕਰ, ਅੱਛੇ ਲਫ਼ਜ਼ ਯਾਦ। ਸਰਵਰ ਰਾਈ ਸਾਹਿਬ ਬੜੇ ਅੱਛੇ ਆਰਟਿਸਟ ਸੀ, ਓਕੇ ਬੜੇ ਅੱਛੇ ਇਨਸਾਨ ਸੀ, ਅੱਲਾਹ ਪਾਕ ਉਹਨਾਂ ਦੀ ਮਗਫਰਤ ਕਰੇ। ਇੰਜ ਦੀ ਗੱਲ ਕਰ। ਆਹੋ, ਤੇ ਹੁਣ- ਓਏ 1 ਮਿੰਟ ਹੁਣ ਮੈਂ ਪ੍ਰੂਫ ਦੇਣਾ ਹੀ। ਅੱਲਾ ਮਾਫੀ ਦੇਵੇ। ਮੈਂ ਪ੍ਰੂਫ ਉੱਥੇ ਹੀ ਫਸੇ। ਉਹ ਭਾਈ ਸਰਵਰ ਰਾਈ ਸਾਹਿਬ ਉੱਤੇ ਵਿਚਾਰੇ ਭਾਈ ਕੁਲਫੀ ਖਾਣ ਦੇ, ਹੁਣ ਤੁਹਾਡੇ ਕਰਕੇ ਆਵਾਜ਼ ਪੈਣ ਹੋ ਰਿਹਾ ਸਰਵਰ ਰਾਈ ਕਸਲੇ ਕੋ ਗੱਲ ਕੀਤੀ ਥੱਲੇ ਆ ਯਾਰ ਐਂਡ ਟੇਕ ਲਾ ਕੇ ਬੈਠੇ ਹੁਣ ਮਜ਼ੇ 'ਚ ਐਵੇਂ ਇੱਕਦਮ ਬਾਹਮ ਰੋੜੀ ਲੈ ਕੇ ਆਇਆ ਕੀ ਕੀਤਾ। ਮੈਂ- ਚੈਨਲ ਬਦਲਣ ਵਾਲੇ ਬਾਬੇ ਬੜੇ ਬੜੇ ਬੇਸ਼ੁਮਾਰ ਆ, ਤੁਸੀਂ ਵੀ ਬੜੇ ਮੌਤਬਰ ਦੱਸੇ ਭਾਜੀ ਕੰਨ ਪੜ ਕੇ ਦਿੰਦਾ ਬਾਬਾ ਇੱਕ, ਇਧਰ ਬੇਦਾ ਸਮਨਾਬਾਦ ਦੇ ਕੋਲ ਕੰਨ ਪੜ ਦਿੰਦਾ, ਨਾਲ ਉਂਗਲ ਪੜ ਦਿੰਦਾ। ਤੂੰ ਚੈਨਲ ਬਦਲਣਾ, ਤੂੰ ਐਂ ਕਰਨਾ ਤਾਂ ਚੈਨਲ ਬਦਲ ਲੈਣਾ, ਫਿਰ ਤੂੰ ਐਂ ਕਰਨਾ ਤੇ ਚੈਨਲ ਬਦਲ ਲੈਣਾ। ਅਗਰ ਤੂੰ 8-10 ਇਕੱਠੇ ਕਰਨੇ ਤੇ ਫਿਰ ਐਂ ਕਰਕੇ ਕਰਨਾ, ਉਹ ਗੱਟਕ ਕੰਨ ਤੇ ਉਂਗਲ ਪੜ ਕੇ ਦਿੰਦਾ। ਹਵਾ ਭਰਨ ਵਾਲਾ ਪੰਪ ਪੜ ਕੇ ਦਿੰਦਾ ਉਹ ਜ਼ਿਆਦਾ ਖਲੋ ਕੇ ਇੰਜ ਕਰਨਾ ਹੋਣੀ, ਇਹ ਬੈਠੇ ਬੈਠੇ ਵਾਲਾ ਕੰਮ ਸਹੀ। ਦੇਖ ਸਾਡਾ ਲੈ ਬਾਬਾ ਤੇ ਲੱਗ ਮੈਂ ਅਗਰ ਥੋੜੀ ਦੇਰ ਲੱਗ ਰਹੀ ਮੈਨੂੰ ਸੋਚਣ ਤੇ ਏਦਾਂ ਇਸ ਤੋਂ ਲੱਗ ਰਹੀ ਹੈ ਕਿ ਵੀ ਈਜ਼ੀ ਹੋਵੇ ਕੰਮ। ਹਵਾ ਪੜਨ ਵਾਲਾ ਪੰਪ, ਨਹੀਂ ਸੱਚੀ ਮੋਟਰ ਚਲਾਉਣ ਵਾਲਾ ਜਾ ਕੇ ਚੈਨਲ, ਇਦਾਂ ਦੇ ਤੇ ਕਿੰਨੇ ਹੀ ਆ। ਐਡ ਕਰਕੇ ਉਸਤਾਦ ਜੀ ਇੱਥੇ ਪੱਲਾ ਫੜ ਕੇ ਯਾਰ ਇੱਥੇ ਕਿੱਥੇ ਪੱਲਾ ਬੈਠਾ, ਹੁਣ ਮੈਂ ਘਰ ਬੈਠਾ ਚਾਹ ਪੀ ਰਿਹਾ ਟੀਵੀ ਤੇ ਮੈਂ ਇੰਜ ਕਰਕੇ ਬਦਲ ਲਵਾਂ, ਸਾਈਕਲ ਦਾ ਪੈਡਲ ਇੰਜ ਕਰ ਲਵਾਂ। ਹੁਣ ਮੈਂ ਪੰਪ ਚਾਹ ਰੱਖਾਂ ਇੰਜ ਕਰਕੇ ਇੰਜ ਕਰਾਂ ਚੈਨਲ, ਨਹੀਂ ਛੱਡ ਦੇ ਗੱਲ। ਉਸਤਾਦ ਜੀ ਇਹ ਤੂੰ ਟੀਵੀ ਕਰਤੀ ਗੱਲ ਠੀਕ ਆ, ਲੇਕਿਨ ਹੁਣ ਹੋਰ ਕੁਝ ਸੋਚਣਾ, ਤੂੰ ਸੋਚ ਸਕਦਾ ਤੇਰਾ ਸਿਰ ਅੱਛਾ। ਛੱਡ ਦੇ। ਮੈਂ ਤੈਨੂੰ ਗੱਲ ਬਾਬਾ ਦੱਸਾਂ, ਜੇਦਾ ਹੁਣੀ ਘੰਟੇ ਬਾਅਦ ਆਏਗਾ ਇੱਥੇ। ਬਾਬਾ ਜੇਦਾ ਜੀਂਦੀ ਜਾਗਦੀ ਤੁਹਾਨੂੰ ਇੰਜ ਕਰਕੇ ਉਡਾਏਗਾ, ਠੀਕ ਹੈ। ਉਹ ਤੁਹਾਡੇ ਦੇ ਇਸ ਤਰ੍ਹਾਂ ਦਾ ਢਾਈਆ, ਮਿੱਠੇ ਦੇ ਇੰਜ ਦਾ ਢਾਈਆ ਉਹ ਕਰੇਗਾ, ਯਾਰ। ਆਪਣੇ ਆਪ ਤੇ ਚਪੇੜ ਮਾਰੇਗਾ, ਛਾਟੇ ਦੀ ਬੇਗਮ ਨੂੰ ਲੱਗੇ। ਚਲੋ ਤੁਸੀਂ ਆਪਣਾ ਬਾਬਾ ਵੀ ਕਰ ਲਓ, ਅਸੀਂ ਉਹ ਢਾਈਆ ਤੇ ਇਹਦੀ ਬੁੱਢੀ ਨੇ ਇੱਥੇ ਕਈ ਵਾਰੀ ਕੀਤਾ। ਕਿਸ ਤਰ੍ਹਾਂ? ਆ ਜਿਹੜਾ ਉਹ ਤੇ ਰੋਜ਼ ਕਰਦੀ ਹੈ ਨਹੀਂ ਇਹ ਮਾਰੇਗਾ ਛਾਟੋ। ਢਾਈਆ। ਮੈਂ ਕਹਿੰਦਾ ਢਾਈਆ, ਉਹਨੇ ਪੌਣੇ 3 ਕੀਤਾ ਇਹਦੇ ਤੇ। ਹਾਂ ਬਸ ਉਹ ਢਾਈਆ ਉਹਨੇ ਮੈਨੂੰ ਮਾੜਾ ਜਾਂ ਮਿੱਠੇ ਗੱਲ ਸੁਣ ਲੈ, ਜੇ ਤੂੰ ਜ਼ਮਾਨਾ ਹੀ ਨਾ ਤਾਂ ਕੰਮ ਖਰਾਬ ਹੋ ਜਾਣੇ, ਠੀਕ ਹੈ ਨਾ। ਯਾਰ ਤੁਸੀਂ ਆਪਣਾ ਬਾਬਾ ਕਰ ਲਓ, ਮੈਂ ਆਪਣਾ ਬਾਬਾ ਕਰ ਉਹਨੇ ਲਓ। ਮੈਨੂੰ ਦੱਸਿਆ ਮੰਤਰ, ਮੈਨੂੰ ਮੰਤਰ ਉਹਨੇ ਦੱਸਿਆ ਵਾ। ਸ਼ੇਖੂਪੁਰ ਰੋਡ ਤੇ ਬਾਬਾ ਪੈਂਦਾ, ਪਟਾਕੇ ਪੜ ਕੇ ਦਿੰਦਾ ਚੈਨਲ ਬਦਲਣ ਲਈ। ਤੂੰ ਬੈਠੇ ਬੈਠੇ ਐਂ ਕਰਨਾ, ਉਂਗਲਾਂ ਦੇ ਚੈਨਲ ਬਦਲੀ ਜਾਣਾ। ਸਾਡੀ ਨੂੰ ਇਹ ਨਹੀਂ ਪਤਾ ਅੰਗੂਠੇ ਦੇ ਪਟਾਕੇ ਪੜ ਕੇ ਤੇਰੇ ਅੰਗੂਠੇ ਨੇ ਫੂਕ ਮਾਰਨੀ, ਚੈਨਲ ਬਦਲੇ ਜਾਣ। ਖਿੱਚਿਆ ਕਿ ਸੱਚਾ ਵਾਕਿਆ ਮੈਂ ਆਪਣੇ ਅੱਖੀ ਵੇਖਿਆ। ਮੁੰਡੇ ਦੇ ਪੱਤਰੀ ਸੀਗੀ, ਹਰ ਬਲਬ ਦਾ ਲਾ ਕੇ ਪੱਤਰੀ ਸੀ। ਬਾਬਾ ਜੀ ਨੇ ਡੰਮਰ ਪੜ ਕੇ ਦਿੱਤਾ ਵਾ ਕਿ ਤੂੰ ਉੱਤੇ ਐ ਪੈ ਗਿਆ ਐ ਕਰਨਾ, ਇੱਥੋਂ ਲੈ ਪੱਤਰੀ ਲੱਭੀ। ਇਸ ਤੋਂ ਵੱਡੀ ਕਸਦਾ ਅੱਖੀ ਵੇਖ ਕੇ ਵਾਕਿਆ ਤਾਂ ਤੁਹਾਡੇ। ਉਸਤਾਦ ਜੀ ਇਹ ਤੇ ਕੁਛ ਵੀ ਨਹੀਂ, ਖਿੱਚੀਆਂ ਬਰਨਾਲੇ ਦਾ ਬਾਬਾ ਵਾ, ਗੁੱਲ ਪੜ ਕੇ ਦਿੰਦਾ, ਤੁਸੀਂ ਝਾੜਨਾ ਚੈਨਲ। ਹਾਂ ਨਹੀਂ ਇਹ ਵੀ ਨਹੀਂ ਸਹੀ। ਹੁਣ ਜਿੰਨੀ ਦੇਰ 2 ਘੰਟੇ ਫਿਲਮ ਵੇਖਣੀ, 2 ਘੰਟੇ ਸਿਗਰਟ ਹੀ ਲਾਈ ਰੱਖਣੇ। ਜਦੋਂ ਉਹਨੇ ਪੜ ਕੇ ਦਿੱਤਾ ਉਹ ਕਦੋਂ ਮੁੱਕਣਾ ਨਹੀਂ ਸਿਗਰਟ ਹੀ ਆ। ਸਾਡਾ ਹੁਣ ਇੱਥੋਂ ਲੈ ਕੇ ਉੱਡਾ ਸਿਗਰਟ ਲਾਣਾ ਵੀ ਮੈਂ ਹਾਲੇ ਘੰਟਾ ਵੇਣਾ ਮੈਂ ਕਰੀ ਜਾਵਾਂ। ਮੈਂ ਸਿਗਰਟ ਦਾ ਪਿਆ ਹੀ ਨਹੀਂ, ਮੈਂ ਲੈ ਬੰਦਾ ਮਿਊਜ਼ਿਕ ਡਾਇਰੈਕਟਰ ਲੱਗੇ ਐਂ ਕਰਦਾ ਤੇ ਸਾਡੇ ਵੀ ਨਾ ਬੇਟਾ ਕੋਈ ਹੋਰ ਸੋਚ। ਤੁਹਾਡਾ ਬਾਬਾ ਨਹੀਂ ਕੋਈ ਹੋਰ ਸੋਚ। ਅੱਛਾ ਉਸਤਾਦ ਜੀ, ਜਿਹੜਾ ਬਾਬਾ ਹੈਗਾ ਨਾ ਸਾਡੇ ਇੱਥੇ ਜੇਤਾ, ਉਹਨੇ ਨਾ ਮੈਨੂੰ ਦਮ ਦੱਸਿਆ। ਮੈਂ ਉਹਦਾ ਬਕਾਇਦਾ ਤੌਰ ਤੇ ਸ਼ਿਕਤ ਵੀ ਹੈਗਾ, ਉਹਨੇ ਮੈਨੂੰ ਦਮ ਦੱਸਿਆ ਵਾ। ਮੈਂ ਜੇ ਹਾਰ ਗਿਆ, ਜੇ ਨਾ ਪੂਰਾ ਹੋਇਆ, ਮੈਂ ਦੇਣ ਵਾਲਾ ਜਿੰਨੇ ਬੰਦੇ ਬੈਠੇ ਮੈਂ ਰੋਟੀ ਖਵਾਵਾਂਗਾ ਬਾਹਰ। ਮੈਂ ਚੈਲੰਜ ਕਰ ਸਕਦਾ ਤੁਹਾਨੂੰ। ਸਰਗੋਦੇ ਰੋਡ ਤੇ ਬਾਬਾ ਪੜ ਕੇ ਦਿੰਦਾ ਉਹ, ਬੈਠੇ ਬੈਠੇ ਤੂੰ ਚੈਨਲ ਚੇਂਜ ਵਾਹ ਵਾਹ ਵਾਹ। ਅੱਜ ਇਹ ਲੰਬੇ ਕਰਨ ਅੱਗੇ, ਪਿੱਛੇ ਕਰਨ ਐ ਪਿੱਛੇ ਵਾਹ ਕਿਆ ਪੜ ਕੇ ਦਿੰਦਾ। ਅੱਛੀ ਬਾਤ ਹੈ। ਇਸ ਤਰ੍ਹਾਂ ਤੁਸੀਂ ਚੇਂਜ ਦੀ ਕਿਤੇ ਗੱਲ ਵੀ ਨਹੀਂ ਜਾਣਾ, ਵੇਖ ਲਾ ਉੱਥੇ ਬੈਠੇ ਇੱਕ ਬਾਬਾ ਵਾ ਉਸਤਾਦ ਜੀ, ਚੁੰਮੀਆਂ ਪੜ ਕੇ ਦਿੰਦਾ, ਚੈਨਲ ਚੇਂਜ। ਢਕਾਰ ਪੜ ਕੇ ਦਿੰਦਾ ਵਾ। ਢਕਾਰ ਕਾਰ ਨੂੰ ਕੋਈ ਚੀਜ਼ ਖਾਧੀ ਉਹ ਕਿੰਨੇ ਕ ਮਾਰੇ ਬੁਰਾ ਲੱਗਦਾ। ਚੈਨਲ ਚੇਂਜ ਕਰ, ਚੈਨਲ ਚੇਂਜ ਕਰਦਾ ਬੁਰਾ ਲੱਗੇਗਾ ਬੰਦਾ। ਯਾਰ 4 ਬੰਦਿਆਂ 'ਚ ਬੈਠਾ ਚੈਨਲ ਚੇਂਜ ਕਰੇ ਕੋ ਕਹਿਣ ਤੂੰ ਤੈਨੂੰ ਮਾੜੀ ਜੀ ਲੂਣ ਵਾਲੀ ਕੋ 7 ਦੀ ਬੋਤਲ ਪਿਆਤੀ, ਤੇਰਾ ਅਸਰ ਜਾਇਆ ਵਾ ਜਿਹੜਾ। ਤੇਰੇ ਚੈਨਲ ਫਸਿਆ ਲੈ। ਨਹੀਂ ਤੇਰਾ ਚੈਨਲ ਠੀਕ ਹੋ ਜਾਣਾ, ਤੈਨੂੰ ਸਰਕਾਰ ਹੀ ਨਹੀਂ ਹੋਣੇ। ਮੈਂ ਕਹਿੰਦਾ- ਮਾੜੀ ਜੀ ਤੈਨੂੰ ਫੱਕੀ ਖਵਾ ਕੇ ਬਾਬੇ ਦਾ ਅਸਰ ਜਾਇਆ ਕਰ ਲੈਣਾ। ਆ ਦੇ
ਕਿਹੜਾ ਅਗਲਾ ਲਾਵਾਂ? ਆਹ 3-4 ਚੈਨਲ ਬਦਲਨੇ ਬੁੱਲ ਸੁੱਕ ਜਾਣੇ ਉਹਦੇ। ਨਹੀਂ ਬਸ ਚੁੰਮੀ ਤੇ ਕਰਾ ਲਓ। ਚੈਨਲ ਬਦਲ ਦੇਣਾ, ਬਾਹਰ ਰੇੜੀ ਵੀ ਰੁਕ ਜਾਣੀ ਖੋਤੇ ਵਾਲੀ ਤੇ ਸ਼ਾਇਦ ਮੈਨੂੰ ਵੀ। ਬਾਬਾ ਜੀ ਦਾ ਜਿਹੜਾ ਉਹ ਪੜਦਾ ਐਲਈਡੀ ਦੀ ਕੋਲ ਆ ਕੇ ਕਹਿੰਦੀ ਕਿੱਥੇ ਲੱਗਾ, ਮੰਨਦੇ ਹੋ ਫਿਰ? ਕੌਣ ਹੈ ਬਾਬਾ? ਜਿਹਦਾ ਉਹ ਝਾਲਦੇ ਇਸ ਟਾਈਮ ਆ ਬਾਬੇ ਵਾਲਾ ਨਾਂ ਹੀ ਨਹੀਂ ਹੈਗਾ ਜੇਦਾ। ਇਹ ਤਾਂ ਨਾ ਹੀ ਹੋਰ ਕਾਰੀਗਰ ਤੇ ਆਪਣਾ ਕਾਰੀਗਰ। ਓਏ ਮੇਰੇ ਉਸਤਾਦ ਨੇ, ਉਹ ਮੇਰੇ ਵੱਡੇ ਹੀ ਉਸਤਾਦ ਜੀ ਤੁਸੀਂ ਚੈਨਲ ਚੇਂਜ ਕਰਨ ਦੀ ਗੱਲ ਕਰਦੇ ਨਾ, ਸਾਡੇ ਕੱਟੇ ਸਾਹਿਬ ਆ ਉਹ ਉਸਤਾਦ ਜੀ ਬਾਸੀ ਪੜ ਕੇ ਦਿੰਦਾ, ਤੁਸੀਂ ਬਾਸੀ ਲੈਣੀ ਟੀਵੀ ਬੰਦ ਹੋ ਜਾਣਾ। ਆਫ ਤੇ ਹਾਂ ਇਹ ਠੀਕ ਆ, ਕਿਉਂਕਿ ਇੱਕ ਵਾਰੀ ਬਾਸੀ ਐਂਡ ਤੇ ਫਾਈਨਲ ਲੈਣੀ ਹੈ ਟੀਵੀ ਬੰਦ। ਓਕੇ ਫਿਰ ਛੇ- ਇਹਦਾ ਚੈਨਲ ਬਦਲਣ ਲਾਣਾ ਨਹੀਂ। ਨਹੀਂ ਇਹ ਬਾਬੇ ਘੱਟ ਆ। ਯਾਰ ਇਹ ਬਾਬੇ ਕਿਤੇ ਆ? ਮੈਂ ਆਪ ਹੋ ਗਏ ਬਾਬੇ। ਨਹੀਂ ਸੱਚੀ ਬਾਬਾ ਜੀ ਨੇ ਨਾ ਤੁਹਾਨੂੰ ਕੋਈ ਨਹੀਂ ਉਹਨਾਂ ਹੈਂਡਲ ਪੜ ਕੇ ਦੇਣਾ, ਸੁਹਰਾਬ ਦੀ ਸਿੱਧੀ ਸਾਈਕਲ ਵਾਲਾ ਹੈਂਡਲ ਵੀ ਤੁਹਾਡੀ ਨਜ਼ਰਾਂ ਤੋਂ ਚੇਂਜ ਕਰਕੇ ਐਂ ਕਰੀ ਜਾਣਾ ਹੈਂਡਲ। ਨਜ਼ਰ ਦਾ ਮਸਲਾ ਨਹੀਂ ਬਣੂਗਾ। ਇਸ ਤਾਂ ਅੱਖੀ ਵੇਖੇ ਵਾਕਿਆ ਤਾਂ ਹਰ ਤਰੀਕੇ ਦਾ ਇਲਾਜ ਹੈ ਬਾਬਾ ਜੀ ਕੋ। ਜਿਹੜੀ ਇਹ ਗੱਲ ਕਰਨੇ ਕਿ ਨਾ ਬਾਬੇ ਦਾ ਮੁਕਾਬਲਾ ਕਰਾਉਣਾ, ਹੋ ਜਾਏ ਮੁਕਾਬਲਾ ਉਹਦੇ ਹੁੰਦਾ ਤਾਂ ਨੱਕ ਪੜ ਕੇ ਦਿੰਦਾ ਬਾਬਾ, ਨੱਕ ਦੇ ਵਾਲ ਪੜ ਕੇ ਦਿੰਦਾ, ਬੈਠੇ ਬੈਠੇ ਚੈਨਲ ਬਦਲਣਾ। ਯਾਰ ਵੀ ਤੇ ਫਿਰ ਸਾਡੇ ਝਾਲ ਤੇ ਬਾਬਾ ਜੀਰਾ ਹੈ, ਤੁਸੀਂ ਆਖਾਂ ਨਹੀਂ ਪਟਕਣੀ, ਉਹ ਬੜਜਣੀ ਜਾਣੀ ਆਣਾ। ਹਾਂ ਅਬਦੁੱਲ ਲੈ ਚੈਨਲ ਬਦਲੀ ਜਾਣਾ। ਹਾਂ ਚੈਨਲ ਲੈ ਉਸਤਾਦ ਜੀ ਉਹਨੇ ਨਾ ਮੈਨੂੰ ਨਾ ਇੱਕ ਮੰਤਰ ਦੱਸਿਆ ਸੀਗਾ, ਉਹ ਮੰਤਰ ਮੈਂ ਨਾ ਤੁਹਾਡੇ ਤੇ ਫੂਕ ਮਾਰਾਂਗਾ, ਤੁਸੀਂ ਕਾਲੂ ਦੇ ਚਪੇੜ ਮਾਰਨੀ। ਤੂੰ ਫੂਕ ਰਹਿਣ ਦੇ ਤੂੰ। ਨਹੀਂ ਇਹਨੂੰ ਸੱਟ ਨਹੀਂ ਲੱਗੇਗੀ, ਸੱਟ ਇਹਦੀ ਵਾਈਫ ਨੂੰ ਲੱਗੇ। ਮੈਂ ਸੱਚੀ ਮੁੱਚੀ ਬੱਚਾ ਨਹੀਂ ਕਰਨਾ। ਨਹੀਂ ਫੇਰ ਨਹੀਂ ਮੈਂ ਮਾਰਨੀ। ਕਿਉਂ? ਮਜ਼ਾ ਤਾਂ ਲੱਗੇ। ਚਾਹੀਦਾ ਮੇਰੀ ਭੈਣ ਦਾ ਕੀ ਕਸੂਰ, ਘਰ ਬੈਠੀ ਹੈ। ਚਲੋ ਜੀ ਇਨਡਾਇਰੈਕਟਲੀ ਚਪੇੜਾਂ ਤੈਨੂੰ ਮੈਂ ਹੀ ਮਾਰਨੀਆਂ, ਅੱਗੇ ਸੱਸ ਕੋ ਥੋੜੀਆਂ ਖਾਂਦੀ ਹੋ। ਚਲੋ ਠੀਕ ਹੈ, ਮੈਂ ਤੁਸੀਂ ਕਾਲੂ ਨੂੰ ਮਾਰਨੀ ਤੇ ਸੱਟ ਮਿੱਟੇ ਨੂੰ ਲੱਗੇ। ਹਾਂ ਆ ਠੀਕ ਆ, ਚਲੋ ਠੀਕ ਆ ਠੀਕ ਆ। ਠੀਕ 27 ਕਰੋ ਦਾ ਸਬਾਬ। ਚਲੋ ਚੱਲ ਸਾਡੀ ਮਿੱਠੇ ਤੇ ਜ਼ੋਰ ਦੀ ਮਾਰੀ, ਮਿੱਠੇ ਤੇ ਨਹੀਂ ਚਾਹੀਦੀ ਤੇਰੇ ਵਜੇ 60 ਮਿੰਟ ਲੱਗਣੀ ਆ। ਉਹੀ ਤਾਂ ਕਹਿੰਦੇ ਆ। ਚਲੋ ਜਰਾ ਪੜ੍ਹਾਈ ਕਰੋ ਜੀ ਨਾ। ਪਹਿਲੇ ਟਰਾਈ ਕਰਦੇ ਹਲਕੀ ਜੀ। ਨਹੀਂ ਉਸਤਾਦ ਫੂਕ ਤੇ ਬਰੋ ਫੂਕ ਤੇ ਨਹੀਂ ਵੱਜੀ, ਫੂਕ ਨਹੀਂ ਪਤਾ ਹੀ ਵੱਜੀ। ਨਹੀਂ। ਨਹੀਂ ਨਾ ਫੂਕ ਵੱਜੇਗੀ ਫੇਰ ਉਹ ਪੜ੍ਹਾਈ ਆ। ਮੈਂ ਫੂਕ ਮਾਰਾਂਗਾ ਤੇ ਫੇਰ ਪਵਾਉਣਾ ਹੱਥ ਤੇ। ਮੈਂ ਫੂਕ ਮਾਰਾਂਗਾ ਤੇ ਫੇਰ ਪਹਿਲੇ ਮਾਰ ਲੈਂਦੇ ਬਾਅਦ 'ਚ ਫੂਕ ਮਾਰਦੀ। ਨਹੀਂ ਮੈਂ ਫੂਕ ਮਾਰਾਂਗਾ ਤੇ ਜਿਹਦਾ ਨਾਮ ਮੈਂ ਲੈਣਾ। ਨਹੀਂ ਹੱਥ ਤੇ ਨਹੀਂ ਮਾਰਨੀ, ਇਹਦੇ ਹੱਥ ਨਾਲ ਮਾਰਨੀ ਨਾ, ਲੇਕਿਨ ਮਾਰਨੀ ਉਸਤਾਦ ਜੀ ਸਹੀ ਜੀ। ਸਹੀ ਮਾਰਾਂਗਾ। ਓਕੇ ਹੋ ਗਿਆ, ਮੈਂ ਹੁਣ ਪੜਨ ਲੱਗਾ ਜੀ। ਬਾਬਾ ਜੀ ਇਜਾਜ਼ਤਾਂ ਬਾਬਾ ਜੀ। ਉਹ ਮੈਗ ਲੱਗੇ ਉੱਤੇ। ਅੱਛਾ ਵਾਸ਼ਰੂਮ ਗਏ ਆ। ਓਕੇ ਨਹੀਂ ਸੁਣਮ ਨਹੀਂ ਬਾਬਿਆਂ ਨਾਲ ਤੇਰਾ ਤਲਕ ਵਾਸਤਾ ਵਾ। ਆ ਬਾਬਾ ਜੀ ਇਜਾਜ਼ਤ ਠੀਕ ਬਾਬਾ ਜੀ। ਓਕੇ ਹੱਥ ਕਰੋ ਨਾ ਜਿਹੜੇ ਚਪੇੜ ਮਾਰਨ। ਹਲੋ ਵਤਨੀ ਬਵੇਨੀ ਤਾਰ ਮਜਾਏ ਮੁਰਗੁਲ ਗੁਮਾ ਚੁਮ ਚੁਮ ਚੁਮਾ ਕਚਕੁਮਾ 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 ਜੀ ਪਾ ਆਜਾ ਹਾਂਜੀ ਬਾਈ ਆਜਾ ਮਾਰ ਤੇ ਚਪੇੜ ਨੂੰ ਵਜੇ ਸਾਡੇ ਨੂੰ ਵਜੀ ਮੁਰਦੁਮ ਪਾ ਤਾ ਤਿਰਗੜ ਦਿਨਾ ਮਾਰੋ ਜ਼ੋਰ ਦੀ ਮਾਰ। ਹੱਥ ਹੀ ਸੌ ਗਿਆ ਬਾਬਾ ਜੀ। ਤੁਹਾਡੀ ਬਾਹ ਤੇ ਕੋਈ ਸ਼ੈ ਲੜ ਜਾਣੀ ਜੇ। ਮਹਾਰਾਜ ਭਾਜੀ ਚਲੋ ਜੀ। ਬਾਹਰੋਂ ਜੀ ਬਾਹਰੋਂ ਲੱਗ ਗਿਆ। ਜਲਦੀ ਤਰ੍ਹਾਂ ਜਲਦੀ 5 ਸੈਕਿੰਡ ਚ। ਕਿਹੜਾ ਤੰਗ ਕਰਨ ਨਹੀਂ ਜ਼ੋਰ ਦੀ ਓਏ ਨੀ ਦੌੜ ਦੀ ਬਹੁਤ ਆ। ਚਲੋ ਲਿਆਓ ਕੋਈ ਸ਼ੈ ਲੜ ਦੇ। ਹਾਂ ਉਹ ਮਾਰਤੀ ਹੈ ਮੈਂ। ਕਿਹੜਾ ਤਾੜੀ ਭਾਈ ਫਸਲ ਵਾਸਤੇ ਯਾਰ। ਇਹ ਦਮ ਲੇਟ ਵਾ ਥੋੜਾ ਦਮ ਲੇਟ ਆ। ਚੁਕੋ ਮਾਰਾ ਲੇਟ ਆ। ਟੈਂਸੀ ਆ ਰਹੀ। ਇਹਦੀ ਲਟੈਂਸੀ ਆ ਰਹੀ ਹੈ ਤਾਂ ਸਾਊਂਡ ਕਾਰਡ ਦੇ ਨਾਲ ਸਹੀ ਮੈਚ ਨਹੀਂ ਹੋ ਰਿਹਾ। ਦਮ ਬਰੋਸਿੰਗ ਤੇ ਲੱਗਾ ਜੀ। ਬਾਬਾ ਜੀ ਮਾਰ ਯਾਰ। ਦਮ ਹੈ ਹੋਇਆ ਤੁਹਾਡਾ। ਬਾਬਾ ਜੀ ਮੈਂ ਚਪੇੜ ਤੁਹਾਡੇ ਮਾਰਾ ਸੱਟ ਤਿੰਨਾਂ ਨੂੰ ਲੱਗੇ। ਹਾਂ ਇਹਦਾ ਦਮ ਕਰੋ। ਇਹਦਾ ਨਹੀਂ ਮੈਨੂੰ ਆਉਂਦਾ। ਬਾਬਾ ਜੀ ਉਹਨਾਂ ਦੀ ਜਾਣ ਕੇ ਨਹੀਂ ਇਹਦਾ ਕਰਦਾ। ਨਹੀਂ ਮੈਨੂੰ ਪਤਾ। ਬਾਬਾ ਜੀ ਤੁਸੀਂ ਬਗੈਰਤੀ ਕਰ ਰਹੇ ਹੋ। ਬਾਬਾ ਜੀ ਤੁਸੀਂ ਪਹਿਲੇ ਦਮ ਕਿਤੇ ਚੁਕੋ ਮਾ ਇਹ ਮੈਂ ਕਿਤੇ ਸੁਣਿਆ। ਮੈਨੂੰ ਨਹੀਂ ਪਤਾ। ਐਂ ਜੀ ਕਿਤਾਬਾਂ 'ਚ ਹੀ ਨਾ। ਕਿਤਾਬਾਂ ਜੀ ਨੇ ਇਹਨੇ ਕਿਹਾ ਜਿੰਚ ਵੀ ਹੈਗਾ ਵਾ। ਭਾਈ ਅਸੀਂ ਤਾਂ ਸੁਣਿਆ, ਸਭ ਤੋਂ ਜਿਹੜਾ ਵੀ ਹੈ ਅਸੀਂ ਤਾਂ ਸੁਣਿਆ। ਤੂੰ ਯਕੀਨ ਮੰਨ ਬਾਬਾ ਜੀ ਭਵੇਪੁਰੇ ਵਾਲੇ ਲੈ ਵੀ ਤੈਨੂੰ ਫੁੱਲਾਂ ਵਾਲੀ ਵਧਾਣੀ ਪੜ ਕੇ ਦਿੰਦੇ ਛੋਟੀ ਵੀ ਤੇਰੀ ਸੱਤੇ ਮੁਸ਼ਕਿਲ ਜਿਹੜੀ ਤੁਹਾਨੂੰ ਕੋਈ ਵੀ ਟੈਨਸ਼ਨ ਹੈ ਤੂੰ ਵਧਾਣੀ ਚਲੋ ਘਰ ਬੈਠੇ ਯਾਰ ਤੇਰੇ ਬਾਬਾ ਜੀ ਦੇ ਨਾਲ ਹੈ ਤੇਰਾ ਸਲਾਮ ਦੁਆ ਜਿਹੜੀ ਹੁੰਦੀ ਹੈ, ਮਤਲਬ ਤੂੰ ਬਾਬਿਆਂ ਦੇ ਨਾਲ ਤੇਰਾ ਤਲਕ। ਜੀ ਸਾਜੀ ਬਹੁਤ ਬਾਬਾ ਨਾ ਓ
ਸਾਈ ਨਾਲ ਨਹੀਂ ਕਿਸੇ ਓਏ ਇਹਨੂੰ ਤੇ ਬੰਦ ਕਰੋ ਨਾ ਅਗਰ ਉਹ ਪਾਪਿਆਂ ਨਾਲ ਹੁਣੇ ਕਰ ਕਿਤੇ ਉਹ ਬੰਦ ਕਰਨਾ ਓਏ ਬੰਦ ਕਰ ਕਿਉਂ ਬਾਬਾ ਨੇ ਓਏ ਦੇਵੇ ਬੰਦ ਕਰ ਬੰਦ ਕਰ ਮੈਨਾਂ ਨਹੀਂ ਕੋਈ ਹਰਕਤ ਕਰਨੀ ਪਈ ਮੈਂ ਕੀ ਮੈਨੂੰ ਸਾਜ ਓਏ ਬੰਦ ਕਰ ਦੇ ਨਹੀਂ ਯਾਰ ਬੰਦ ਕਰਨਾ ਓਏ ਨਹੀਂ ਯਾਰ ਮੈਨੂੰ ਚੰਗੀਆਂ ਲੱਗਦੀਆਂ ਵਾਲਾ ਬੰਦ ਕਰ ਬੁਲਾ ਲੈ ਯਾਰ ਉਸਤਾਦ ਜੀ ਮੈਂ ਉਧਰ ਚਲੇ ਜਾਣਾ ਜੀ ਚੌਕੀ ਖਾਸਾ ਬੱਲਾ ਬਖਸ਼ੇ ਜਿੱਦਾਂ ਕਹਿੰਦੇ ਹੁੰਦਾ ਕਿ ਹੋਰ ਕਰ ਚੀਜ਼ਾਂ ਦੋ ਸਾਜੀ ਬੰਦ ਯਾਰ ਨਾ ਯਾਰ ਇਹ ਹੁਣ ਬਾਬਾ ਚੇਤਾ ਕਿੱਥੇ ਗਿਆ ਬਾਜ਼ੀ ਪੈ ਗਈ ਚੰਗਾ ਸੋ ਚੱਲ ਬਾਬੇ ਜਿੰਦੇ ਨੇ ਡਰਦਾ ਕੋਈ ਦਵਰ ਓ ਨਹੀਂ ਯਾਰ ਬਸ ਕਰ ਜਾ ਯਾਰ ਬਸ ਕਰਿਆ ਕਰੋ ਤੁਸੀਂ ਹੁਣ ਭੁਗਤੋ ਲਿਆਓ ਬਾਬੇ ਨੂੰ ਕਹੋ ਬਾਬਾ ਜੀ ਬਾਬਾ ਜੀ ਭਾਵੇਂ ਉੱਡ ਗਏ ਹੁਣ ਐ ਮੈਂ ਸਿਰਫ ਇਸ ਤਰ੍ਹਾਂ ਤੋਂ ਇੱਥੇ ਦੇ ਬਾਬਾ ਜੀ ਹੈ ਬਜੂਗਾ ਦਾ ਇੱਧਰ ਤੇਰਾ ਕੰਮ ਖਰਾਬ ਹੁੰਦੇ ਆ ਓਏ ਉਹ ਛੋਟਾ ਮੋਟਾ ਕੰਮ ਕਰਦਾ ਹੈ। ਹਾਂ ਆ ਛੋਟਾ ਮੋਟਾ ਸੀਗਾ ਇਹਨਾਂ ਗੱਲ ਕਰੋ ਬਾਬਾ ਜਲਾਲ ਖਾਨ ਚਨਿਓੜ ਵਾਲੀ ਸਾਈਡ ਤੇ ਦਰਿਆ ਦੇ ਪਰਲੇ ਪਾਸੇ ਪੈਂਦਾ ਉਹ ਐ ਪੜ ਕੇ ਦਿੰਦਾ ਹਾਂ ਆ ਠੀਕ ਹੈ ਆ ਚੱਲ ਚਲੋ ਸਾਡਾ ਇੱਕ ਤੇ ਬਾਬਾ ਲੱਗਾ ਆਹੋ ਨਹੀਂ ਯਾਰ ਇਹ ਠੀਕ ਸੀ ਇਹ ਤੇਰਾ ਠੀਕ ਸੀ ਕਹਿੰਦਾ ਯਾਰ ਕਿ ਸਹੀ ਬਾਬੇ ਕੋ ਪਹੁੰਚੇ ਹਾਂ ਜਿੱਦਾਂ ਕਹਿੰਦੇ ਬਾਬਾ ਉਸਤਾਦ ਜੀ ਕਾਫ ਪੜ ਕੇ ਦਿੰਦਾ ਇੰਜ ਤਾਂ ਉਹਨੂੰ ਕਰੋ ਚੈਨਲ ਬਦਲ ਆਹ ਤੇ ਹੋਵੇ ਨਾ ਹੁਣ ਗਲਤ ਹੋ ਗਿਆ ਕਿੰਨੇ ਕ 6-7 ਤੋਂ ਬਾਅਦ ਕਿੱਥੇ ਬਦਲੂਗਾ ਨਹੀਂ ਉਹ ਬਸ ਹਲਕਾ ਜਿਹਾ ਹੀ ਆ ਨਹੀਂ ਇਹ ਤਾਂ ਹੋਏ ਵੀ ਭਾਵੇਂ ਤੂੰ 50 ਵਾਰੀ ਬਦਲ ਲਾ ਇਹ ਤਾਂ 4 ਵਾਰੀ ਕਫ ਬਦਲਣਾ ਇੱਥੇ ਤੱਕ ਆ ਜਾਣਾ ਇਹ ਬਾਬਾ 5 ਚੈਨਲ ਹੀ ਆ ਹਾਂ ਪੰਜ ਕੱਟ ਗਿਆ ਹਾਂ ਲੇਕਿਨ ਉਸਤਾਦ ਜੀ ਸੱਚੀ ਜਿਹੜੇ ਸਾਡੇ ਬਾਬਾ ਜੀ ਉਹ ਹਰ ਫਨ ਮੌਲਾ ਹੋਏ ਨੇ ਜਿਹੜਾ ਮਰਜ਼ੀ ਤੁਸੀਂ ਇਲਾਜ ਦੱਸੋ ਤੁਹਾਨੂੰ ਸੇ ਸ਼ਾਫਟ ਪੜ ਕੇ ਦੇਣੀ ਹੋਣਾ ਐਡਾ ਸ਼ਾਫਟ ਦਾ ਟੋਟਾ ਵੀ ਮੈਂ ਕਹਿੰਦਾ ਛੱਡ ਨਜ਼ਲਾ ਜ਼ੁਕਾਮ ਖਾਂਸੀ ਗਲੇ ਕੀ ਖਰਾਸ਼ ਇੰਜ ਜੜ ਤੋਂ ਕੱਢ ਦੇਗਾ ਸ਼ਾਫਟ ਕਰਨੀ ਕੀ ਉਹਨੇ ਫੇਰ ਨਹੀਂ ਇੱਥੇ ਗੱਲ ਲੇਕਿਨ ਫੇਰ ਵੀ ਤੁਸੀਂ ਦੇਖਣੀ ਆ ਘੂਰੀ ਪਾਉਣੀ ਸ਼ਾਫਟ ਨੂੰ ਬਸ ਯਾਰ 2 ਨੰਬਰ ਬਾਬੇ ਬਹੁਤ ਆ ਗਏ ਨੇ ਪਹਿਲਾਂ ਟੀਵੀਆਂ ਵਾਲੇ ਕਿੰਨੇ ਐਕਸਪੋਜ਼ ਕਰਦੇ ਜਾ ਕੇ ਹਾਂਜੀ ਫੜੇ ਜਾਂਦੇ ਆ ਕੋ ਢੇਠੀ ਹੋ ਜਾਂਦੇ ਆ ਉਹ ਪਹਿਲੇ ਆਪਣਾ ਹੀ ਬੰਦਾ ਭੇਜਦੇ ਆ ਕੋਈ ਬੁੱਢੀ ਜਿਹਾ ਬੰਦਾ ਉਹਨਾਂ ਨੂੰ ਰਿਕਾਰਡ ਕਰ ਲੈਂਦੇ ਆ ਬਾਅਦ ਵਿੱਚ ਪਹੁੰਚ ਜਾਂਦੇ ਆ ਸਾਰਾ ਹਿਸਾਬ ਕਿਤਾਬ ਉਹ ਜਿਹੜਾ ਬਾਬਾ ਉਹਨੇ ਉਸਤਾਦ ਜੀ ਇੱਕ ਤਲਾਬ ਬਣਾਇਆ ਤੇ ਉਹਦੇ ਚੋਂ ਕਹਿੰਦਾ ਜੀ ਇਹਦੇ ਚ ਨਹਾਓ ਤੁਹਾਨੂੰ ਸ਼ਿਫਾ ਮਿਲੇਗੀ ਹਾਂ ਉਹ ਕਰੈਕਟਰ ਨੇ ਫੜ ਲਿਆ ਹਾਂ ਉਹਨੇ ਕਹਾ ਤੂੰ ਨਾ ਉਹਨੇ ਕਿਹਾ ਕਹਿੰਦਾ ਨਹੀਂ ਉਹ ਲੋਕ ਪਾਣੀ ਪੀ ਰਹੇ ਨੇ ਯਾਰ ਉਹ ਜਿਹੜੇ ਵੀ ਉਹ ਪਾਣੀ ਪੀ ਰਹੇ ਨੇ ਤੇ ਉਹ ਕਹਿੰਦੇ ਠੀਕ ਹੋ ਰਹੇ ਇੰਨੀ ਦੁਨੀਆ ਗੱਟੀ ਉਤੋਂ ਪਾਣੀ ਲੈਣ ਉਹ ਐਂਕਰ ਨੇ ਫੜ ਲਿਆ ਕਹਿੰਦਾ ਤੂੰ ਪਾਣੀ ਪੀਣਾ ਕਹਿੰਦਾ ਮੈਂ ਨਹੀਂ ਪੀਣਾ ਨਹੀਂ ਪੀਤਾ ਉਹਨੇ, ਨਹੀਂ ਪੀਤਾ ਨਹੀਂ ਪੀਤਾ ਬਿਮਾਰੀ ਦਾ ਆਮ ਇਕੱਠੀ ਹੋ ਕੇ ਬਾਬੇ ਦੇ ਮੂੰਹ 'ਚ ਪਾਣੀ ਪਾਉਂਦਾ ਐਂਡ ਕਰੇ ਉਹਨੇ ਜ਼ਬਰਦਸਤੀ ਪਾਣੀ ਪਿਲਾਇਆ ਯਾਰ ਕਿੰਨੇ ਵਿਚਾਰੇ ਥੋੜੇ ਨੇ ਵਿਚਾਰੇ ਐਦਾਂ ਹੀ ਸਾਈ ਬਿਮਾਰੀ ਦਾ ਤੁਹਾਡੇ ਠੀਕ ਹੋਣ ਦਾ ਜਾਂ ਨਾ ਠੀਕ ਦਾ ਹੋਣ ਦਾ ਜਿਹੜਾ ਸਾਰਾ ਹੇਮ ਸਿਮਰ ਦੇ ਨਾਲ ਹੁੰਦਾ ਤੁਹਾਨੂੰ ਪਤਾ ਲੱਗਦਾ ਕਿ ਯੈਸ ਸਸਤਾ ਸਿਸਟਮ ਜਿਹੜਾ ਨਾ ਨਹੀਂ ਪਾਇਣਾ ਜਦੋਂ ਤੁਸੀਂ ਰੱਬ ਵਾਲੀ ਸਾਈਡ ਤੋਂ ਭਟਕ ਜਾਂਦੇ ਥੋੜਾ ਜਿਹਾ ਮਾਯੂਸ ਹੋ ਗਏ ਕਹਿੰਦੇ ਨਾ ਚਲੋ ਇਧਰੋਂ ਵੀ ਆਸਰਾ ਲੈ ਲਈਏ ਫਿਰ ਤੁਸੀਂ ਆਸਰਿਆਂ ਦੇ ਰਹਿੰਦੇ ਫਿਰ ਇਦਾਂ ਦੇ ਚੱਕਰਾਂ 'ਚ ਹੀ ਉਹ ਜ਼ਿਆਦਾ ਨਹੀਂ ਉਹਦੀ ਜਿੰਨੇ ਉਹਦਾ ਫੜਿਆ ਨਾ ਉਹਨੂੰ ਕੀ ਕਹਿੰਦੇ ਨੇ ਰੱਸੀ। ਪੱਲੜਾ ਰੱਸੀ ਮਜ਼ਬੂਤੀ ਨਾ ਉਹਨੂੰ ਨਹੀਂ ਲੋੜ ਪੈਂਦੀ ਇਦਾਂ ਹੀ ਸਾਰੀ ਜਿਹੜਾ ਉਧਰੋਂ ਢਿੱਲਾ ਹੋ ਜਾਂਦਾ ਨਾ ਉਧਰੋਂ ਰੱਸੀ ਛੱਡ ਦਿੰਦਾ ਉਹ ਫਿਰ ਦਰ ਟੂ ਡਰ ਬਿਲਕੁਲ ਲੇਕਿਨ ਹਾਂ ਨਾ ਇਹ ਸਹੀ ਗੱਲ ਕੁਝ ਭੰਮੀਪੁਰ ਵਾਲਾ ਬਾਬਾ ਵੀ ਅੱਲਾ ਵਾਲਾ ਵਾ ਲੰਗਰ ਪੜ ਕੇ ਦਿੰਦੇ ਆ ਉਹ ਤੁਹਾਡੇ ਲੰਗਰ ਕੇਲਿਆਂ ਦਾ ਆਹੋ ਤੁਹਾਡੇ ਘਰ ਦੇ ਵਿੱਚ ਜਿੰਨੀ ਵੀ ਸ਼ਕਤੀ ਤੁਸੀਂ ਲੰਗਰ ਲਮਕਾਉਣਾ ਤੁਸੀਂ ਆਉਂਦੇ ਜਾਂਦੇ ਘੂਰੀ ਪਾਉਣੀ ਲੰਗਰ ਨੂੰ ਸ਼ਕਤੀ ਉਹ ਆਹੋ ਤੇ ਉਹ ਕੇਲਿਆਂ 'ਚ ਵੀ ਸਖਤੀ ਖਤਮ ਹੋ ਜਾਣੀ ਤੀਜੇ ਚੌਥੇ ਦਿਨ ਹੈ ਹੀ ਬਾਤ ਆ ਜਿੱਦਾਂ ਕੇਲੇ ਨਰਮ ਹੋਣਗੇ ਘਰ ਦੀ ਵੀ ਸਖਤੀ ਮੁੱਕੀ ਸ਼ਕਤੀ ਜਾਣੀ ਖਤਮ ਹੋ ਜਾਏਗੀ ਹੈ ਹੀ ਬਾਬਾ ਜੀ ਦਾ ਲੌਜੀਕ ਹੈ ਕਿ ਓਏ ਹੋਏ ਉਸਤਾਦ ਦੇ ਮੁਹਤਰਮ ਇਹਨਾਂ ਦੀਆਂ ਗੱਲਾਂ 'ਚ ਜ਼ਿਆਦਾ ਆਉਂਦੀਆਂ ਹੀ ਔਰਤਾਂ ਨੇ ਨਹੀਂ ਬੰਦੇ ਵੀ ਨਹੀਂ ਬੰਦੇ ਘੱਟ ਹੁੰਦੇ ਨੇ ਔਰਤਾਂ ਜ਼ਿਆਦਾ ਆਉਂਦੀਆਂ ਨੇ ਉਸਤਾਦ ਜੀ ਕਿਉਂਕਿ ਇੱਕ ਬੰਦੇ ਨੇ ਪੋਸਟ ਲਾਈ ਏ ਉਹਨੇ ਕਿਹਾ ਯਾਰ ਜਿੰਨੀ ਖਿਦਮਤ ਤੁਸੀਂ ਬਾਬੇ ਦੀ ਕਰਦੇ ਹੋ ਨਾ ਇੰਨੀ ਕਿਤੇ ਖਾਮਨ ਦੀ ਕਰੋ ਨਾ ਤੇ ਤੁਹਾਨੂੰ ਬਾਬੇ ਕੋ ਜਾਣ ਤੇ ਦੀ ਲੋੜ ਸਰ ਜਿਸ पे ना झुक जाए उसे दर नहीं कहते ਹਾਂਜੀ ਜਿਹੜਾ ਸੱਚੀ ਵਾਲਾ ਦਰ ਹੁੰਦਾ ਨਾ ਉਹਦੇ ਤੇ ਸਿਰ ਝੁਕਦਾ ਸਰ ਜਿਸ पे ना झुक जाए उसे ਦਰ ਨਹੀਂ ਕਹਤੇ हर दर पे जो झुक जाए उसे सर नहीं कहते ਸਰ ਨਹੀਂ ਕਹਤੇ ਵਾਹ 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 ਕੀ ਬਾਤ समझ आई ਤੇ ਬਾਅਦ ਵਿੱਚ ਵੀ ਤਾਂ ਡੋਲਾ ਦੇ ਡੋਲਾ हाँ ਨਾਲੇ ਸਾਜ ਜੀ ਕੁਝ ਹਾਦਸੇ ਦੀ ਤੌਰ ਤੇ ਵੀ ਬਣ ਜਾਂਦੇ ਦਰਬਾਰ ਫਾਰ ਐਗਜ਼ਾਮਪਲ ਕਿ ਇੱਕ ਬੰਦਾ ਭੱਜਿਆ ਵਾ ਸਾਜ ਜੀ ਪੁਲਿਸ ਦੇ ਅੱਗੇ ਕਿ ਉਹਨੇ ਬੈਗ ਫੜਿਆ ਨੋਟਾਂ ਦਾ ਭੱਜਿਆ ਜਾ ਰਿਹਾ ਉਹਨੇ ਦੇਖਿਆ ਕਿ ਇੱਕ ਖਾਲੀ ਮੈਦਾਨ ਆਇਆ ਵਾ ਪੁਲਿਸ ਹਜੇ ਬਹੁਤ ਪਿੱਛੇ ਉਹ ਵੀ ਭੱਜ ਕੇ ਆਉਂਦੀ ਸੀ ਉਹਨੇ ਖੱਡਾ ਖੋਦਿਆ ਉੱਥੇ ਬੈਗ ਰੱਖ ਕੇ ਉੱਪਰ ਉਹਨਾਂ ਨੇ ਪੱਥਰ ਜਿਹਾ ਨਿਸ਼ਾਨੀ ਲਾ ਦਿੱਤੀ ਉਹ ਹੁਣ ਸਿਲੰਡਰ ਕਰਦਾ ਉਹਨੇ ਆਪਣੇ ਆਪ ਉਹ ਪੁਲਿਸ ਲੈ ਗਈ ਆ ਉਹਨੂੰ ਜੇਲ੍ਹ ਹੋ ਗਈ ਸਾਡੀ 5-6 ਸਾਲ ਬਾਅਦ ਆਇਆ ਉੱਤੇ ਸੋਹਣਾ ਦਰਬਾਰ ਬਣਿਆ हाँ ਲੇਕਿਨ ਕਸਵੇ ਅੱਖੀਂ ਵੇਖਿਆ ਵਾਕਿਆ ਤਾਂ ਮੈਨੂੰ ਤਾਂ ਦਾਦਾ ਹੀ ਦੱਸਦੇ ਹੁੰਦੇ ਸੀ ਕਿ ਬਾਬਾ ਜੀ ਭੰਮੀਪੁਰ ਵਾਲੇ ਜਿਸ ਬੰਦੇ ਨਾਖ ਪਈ ਅਸਤਾ ਲਾਟੂ ਪੜ ਕੇ ਦੇਣਾ ਉਹਨੂੰ ਤੁਸੀਂ ਲਾਟੂ ਛੰਡਾ ਦੇ ਕਰਕੇ ਤੂੰ ਦਿੱਤੇ
ਇਦਾਂ ਦਾ ਲਾਟੂ ਘੁੰਮੇਗਾ ਨਾ ਤੁਹਾਡੀ ਨਾਫ ਐ ਬਾਹਰ ਲੋਕਾਂ ਨੇ ਨਾਫਾਂ ਨਿਕਲਦੀਆਂ ਦੇਖੀਆਂ ਅੱਛਾ ਅੱਛਾ ਤੇ ਅੱਛਾ ਹਾੜੀ ਜਿਵੇਂ ਨਟ ਹੁੰਦਾ ਬਾਹਰ ਹਾੜੀ ਚ ਭਾਫ ਵੀ ਨਿਕਲਦੀ ਹੈ ਤਾਂ ਨਾਫ ਵੀ ਨਿਕਲਦੀ ਹੈ ਅੱਛਾ ਲਾਟੂ ਨਾ ਐ ਪੂਰੇ ਲੋਕਾਂ ਉਸਤਾਦ ਜੀ ਨੇ ਤੁਸੀਂ ਸਿਰਫ ਗੋਜਰੇ ਚੱਲ ਜਾਣਾ ਕੱਚੀ ਨਹਿਰ ਦੇ ਪਿਛਲੇ ਪਾਸੇ ਬਾਬਾ ਬੰਦਾ ਸਟੈਪਲਰ ਪੜ ਕੇ ਦਿੰਦਾ ਇੰਜ ਤੁਸੀਂ ਪਿੰਨ ਲਾਣੀ ਹੈ ਚੈਨਲ 'ਚ ਹੈ ਤੇਰਾ ਬਾਬਾ ਵੀ ਤੇਰੇ ਬਾਬੇ ਨੇ ਕੋਈ ਬਿਹਤਰੀ ਆਈ ਹੈ ਕੋਈ ਤਰੱਕੀ ਨਹੀਂ ਨਹੀਂ ਯਾਰ ਪਿੰਨਾ ਇਸ ਵਾਰੀ ਵਾਵਾ ਹੀ ਪਾਈਆਂ ਡੱਬੀ ਪੂਰੀ ਨਹੀਂ ਠੀਕ ਆ, ਉਹਨੂੰ ਆਹੋ ਪਿੱਛੋਂ ਪਾਈ ਜੋ ਸੋਚ ਇਦਾਂ ਦੇ ਹੋਰ ਕੰਮ ਸੀ। ਲੇਕਿਨ ਨਾਲ ਥੋੜਾ ਜਿਹਾ ਕੋਈ ਐਸਟੇਟ ਵੀ ਜੀ ਰੱਖੀ ਕਿਉਂਕਿ ਉਹਦੇ ਚ ਬਾਜੇ ਨਾ ਹੋਵੇ ਚਲੋ ਸੋਈਆਂ ਯਾਰ ਚੁੱਕੋ ਕਿਲੇ ਇੰਜ ਵੀ ਨਾ ਹੋਵੇ। ਸਾਡੇ ਹਾਂਜੀ ਉੱਥੇ ਬਾਬਾ ਲਾਡਾ ਉਸਤਾਦ ਜੀ, ਜੇਦਾ ਕਿਧਰ ਗਿਆ ਬਹੁਤ ਹੋ ਗਿਆ ਉਹ ਜਿੱਦਾਂ ਉਹਦਾ ਲੈਣਾ ਵਾ ਇੱਕ ਲਾਡਾ ਵਾ ਉਸਤਾਦ ਜੀ। ਉਹ ਲਾਡਾ ਭਲਾ ਕੀ ਕਰਦਾ ਹੈ? ਤੁਹਾਨੂੰ ਪਤਾ ਹੈ? ਤੁਹਾਡੇ ਜਿਸਮ 'ਚ ਜਿੰਨੀ ਚਰਬੀ ਹਾਂ ਉਹਨੇ ਇੰਜ ਕਰਕੇ ਹੱਥ ਪਾ ਕੇ ਚਰਬੀ ਕੱਢ ਕੇ ਸਿੱਟੀ। ਨਾ ਕਰੀ ਮੈਂ ਕਹਿੰਦਾ ਤੁਹਾਡੇ ਟੱਟ ਵੀ ਨਹੀਂ ਲੱਗਦਾ। ਲੈ ਜੈਨੂਨ ਕਹਿਣ ਨੇ ਉਈ ਬੜੀ ਗੱਲ ਹੈ ਭਈ ਵਾਹ 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 ਵੀ ਵਾਹ। ਐਦਾਂ ਹੀ ਅੱਛਾ ਲੇਕਿਨ ਉਸਤਾਦ ਜੀ ਮੈਂ ਤੁਹਾਨੂੰ ਦੱਸਾਂ ਉਹਦਾ ਕਰੈਕਟਰ ਆਪਾਂ ਫੜਿਆ ਫੜਨਾ ਵਾ ਹਾਂ ਬਾਰਿਸ਼ ਚ ਜ਼ਿਆਦਾ ਚਾਂਸ ਹੋਣਗੇ ਉਹਦੇ ਆਉਣ ਦਾ। ਉਸਤਾਦ ਜੀ ਉਹਦਾ ਜਿਹੜਾ ਟਾਈਮ ਆ ਨਾ ਉਹਨੇ ਉਹ ਹੀ ਰੱਖਣਾ ਉਹ ਹੀ ਰੱਖਣਾ। ਔਰ ਹਾਂਜੀ ਬਾਰਿਸ਼ ਜਾਂ ਕੋਈ ਐਸਾ ਜਦੋਂ ਮੌਸਮ ਦੀ ਖਰਾਬੀ ਵੀ ਸੁੱਤੇ ਉਦੋਂ ਅਨਕਰੀਬ ਤੁਹਾਨੂੰ ਇੱਕ ਬੰਦੇ ਨਾਲ ਮਿਲਾਉਣਾ ਸੀ। ਤਾਜੀ ਤੁਸੀਂ ਮਿਲੇ ਗਿਆ ਹੋਵੋ ਤੁਸੀਂ ਫੜ ਲਓਗੇ ਉਹਨੂੰ ਹਾਂ ਲੈ ਫੜ ਲੋਗੇ। ਉਹ ਨਜ਼ਰ ਤੈਨੂੰ ਮੇਰਾ ਪਤਾ ਹੀ ਨਹੀਂ, ਉਸਤਾਦ ਜੀ ਤੈਨੂੰ ਮੇਰਾ ਪਤਾ ਹੀ ਨਹੀਂ। ਤੁਸੀਂ ਮਾਰਦਾ ਵੀ ਨਹੀਂ ਤੁਸੀਂ ਕੀ ਮੈਨੂੰ ਕਹਿੰਦੇ ਆ ਜਿੰਨੀ ਕੁੱਟ ਪਵੇ ਮੈਂ ਉਨਾ ਹੀ ਬਹਾਦਰ ਹੁਣਾ, ਉਨਾ ਹੀ ਮੈਂ ਮਜ਼ਬੂਤ ਹੁਣਾ ਤੇ ਉਨਾ ਹੀ ਮੈਂ ਚੀੜਾ ਹੋ ਜਾਣਾ। ਜੇ ਤੁਸੀਂ ਉਹਨੂੰ ਨਹੀਂ ਮਾਰਦਾ ਮੈਨੂੰ ਪਤਾ ਤੁਹਾਡਾ ਬਹਾਦਰ ਨਹੀਂ ਹੁੰਦਾ ਉਸਤਾਦ ਜੀ। ਯਾਰ ਉਹਦੀ ਦਹਿਸ਼ਤ ਹੁੰਦੀ, ਸਿਆਣੇ ਕਹਿੰਦੇ ਸੱਪ ਦੀ ਤੇ ਚੋਰ ਦੀ ਦਹਿਸ਼ਤ ਬੜੀ ਹੁੰਦੀ, ਤੇ ਦਹਿਸ਼ਤ ਉਹ ਕਿਸੇ ਦੌਰ ਚ ਹੁੰਦੀ ਸੀ, ਹੁਣ ਨਹੀਂ। ਹੁਣ ਨਹੀਂ। ਤੁਹਾਡੇ ਕੋਲ ਦਹਿਸ਼ਤ ਆ ਹਾਂ ਗਈ। ਲੈ ਜਿਹੜੀ- ਮੈਂ ਤੇ ਉਹਦਾ ਚੇਦਾ ਕਰਨਾ ਵਾ, ਮੈਂ ਤੈਨੂੰ ਟੀ ਟਾਈਮ ਚ ਪਾਉਣਾ ਵਾ, ਮੈਂ ਤੈਨੂੰ ਕਹਿਣਾ ਸੀ ਰਿਕਾਰਡ ਕਰਨਾ ਤੇਰਾ ਉਦਾਂ ਹੀ ਆ ਉਧਰੋਂ ਬਾਹਰੋਂ ਐਂਟਰੀ ਕੱਟ ਐਕਸ਼ਨ। ਅਸੀਂ ਟੀਮ ਦਾ ਸ਼ੋਅ ਕਰਨਾ ਹੈ ਹਾਂ ਨਹੀਂ ਫੜਿਆ ਜਾਣਾ। ਉਹ ਸ਼ੋਅ ਵੀ ਵੇਖਦਾ ਹੋਣਾ। ਪੱਕੀ ਗੱਲ ਹੈ। ਹਾਂ ਉਹ ਰੈਗੂਲਰ ਆ ਉਹਨੂੰ ਪਤਾ ਹੈ ਸਟੂਡੀਓ ਔਰ ਹਾਂ ਸਾਰੇ ਉਹ ਸਾਰਾ ਵੇਖਦਾ, ਉਹਨੂੰ ਪਤਾ ਵਾ ਕੀ ਹਿਸਾਬ ਕਿਤਾਬ ਆ ਬੇਟਾ। ਉਸਤਾਦ ਜੀ ਇੱਕ ਮੈਂ ਰਿਕੁਐਸਟ ਕਰਾਂਗਾ ਮੈਂ ਤੁਹਾਡੇ ਅੱਗੇ। ਉਸਤਾਦ ਜੀ ਮਾਦਰਤ ਨਾਲ ਉਹਨੂੰ ਤੁਸੀਂ ਫਾਇਰ ਨਹੀਂ ਮਾਰਨਾ ਹੈਗਾ, ਵੈਪਨ ਨਹੀਂ ਕੱਢਣਾ ਯਾਰ ਤੁਸੀਂ। ਉਸਤਾਦ ਜੀ ਕਿਹੜੇ ਬਾਬਾ ਬੁਲੰਦਾ ਵਾ ਜਿਹੜਾ ਪੈਰ ਤੋੜ ਕੇ ਨਹੀਂ ਯਾਰ ਪਤਾ ਕੀ ਗੱਲ, ਵੈਪਨ ਉੱਪਰ ਵੀ ਉਸਤਾਦ ਹੋ ਰਹੇ ਤੇ ਉਸਤਾਦ ਜੀ ਫਾਇਰ ਨਾ ਮਾਰਨਾ ਬਸ। ਇਹ ਉਹ ਚੋਰ ਪਤਾ ਨਹੀਂ ਕਿੰਨਾ ਕੁ ਮਜਬੂਰ ਹੋਏਗਾ ਵਿਚਾਰਾ ਉਸਤਾਦ ਜੀ, ਉਹ ਚੋਰੀ ਕਰਨ ਦੀ ਮਜਬੂਰ ਹੋ ਜਾਂਦਾ ਹੈ। ਯਾਰ ਉਹ ਕਿਹੜਾ ਮਜਬੂਰ ਸੀ ਆਪਣੇ ਪੁਰਾਣੇ ਬੂਟ ਛੱਡ ਕੇ ਨਵੇਂ ਬੂਟ ਲੈ ਗਿਆ। ਡਾਕਟਰ ਕਹਿੰਦੇ ਮੈਂ ਵੋਟ ਪਾ ਕੇ ਸੋਹਣਾ ਛਾਲ ਮਾਰ ਕੇ ਗਿਆ। ਨਹੀਂ ਮੈਂ ਲੈ ਲੈਣੇ ਸਾਰੇ ਅੱਲਾ ਦੇਗਾ ਇਨਸ਼ਾਅੱਲਾ। ਨਹੀਂ ਉਹਦੇ ਕੋਈ ਲੈਣੇ ਆ, ਉਹਦੇ ਤੋਂ ਹਾਂ ਉਹਦੇ ਕੋਈ ਲੈਣੇ ਮੈਂ। ਲੇਕਿਨ ਅੱਲਾ ਨੇ ਉਹਦੇ ਥਰੂ ਦੇਣੇ ਆ ਹਾਂ 5 ਮਿੰਟ ਬਾਅਦ ਤੁਸੀਂ ਮੈਨੂੰ ਦੇ ਦੇਣਾ ਇਹ ਕਮਰਾ ਹੋ। ਨਹੀਂ ਮਾਰਨਾ ਨਹੀਂ, ਤੁਹਾਡਾ ਰਾਈਟ ਹੀ ਨਹੀਂ ਉਹਨੂੰ ਮਾਰਨਾ। ਨਹੀਂ ਉਹਨੂੰ ਜਿੱਥੇ ਪਾ ਲੈਣੇ ਸਰ। ਹਾਂ ਤੁਸੀਂ ਜਾਣਾ ਵਾ ਝੰਗ ਤੋਂ ਪਿੱਛੇ ਮਾਰਨਾ ਨਹੀਂ ਉਹਨੂੰ। ਮੱਲੂ ਮੋੜ ਆਂਦਾ। ਉਹਨੂੰ ਜ਼ਮੀਨ ਖੋਦ ਕੇ ਨਾ ਉਹਦੇ ਵਿੱਚ ਦੱਬ ਕੇ ਇੰਨੀ ਕੁ ਧੌਣ ਦੀ ਬਾਹਰ ਰੱਖ, ਉਹਨੂੰ ਕਹਿਣਾ ਇੱਥੇ ਬੈਠਾ ਰਹੇ। ਹਾਂ, ਮਾਰਨਾ ਨਹੀਂ, ਹੱਥ ਨਾਲ ਲਾਇਆ ਉਸਤਾਦ ਜੀ ਸਾਰਾ ਜ਼ਮੀਨ 'ਚ ਦੱਬ ਦੇਣਾ ਗਰਾਊਂਡ 'ਚ, ਇੰਨੀ ਕੁ ਧੌਣ ਬਾਹਰ ਰੱਖੇਗਾ। ਮਾਰੀ ਦੇ ਨਹੀਂ ਮਾਰਨਾ ਨਹੀਂ। ਗੱਲ ਉਸਤਾਦ ਜੀ ਸਹੀ ਆ ਕਿਤੇ ਗਾਲੀ ਆਟਮ ਲੈ ਆਉਣੀ ਹੈ ਜਿਹੜੀ ਖਾ ਕੇ ਹਾਂ ਉਹਦੇ ਕੱਟ ਕੇ ਤੇ ਮੂੰਹ ਦੇ ਮਾਰਨੀ ਹੈ। ਉਸਤਾਦ ਜੀ ਨਹੀਂ। ਤੁਸੀਂ ਬਾਬਾ ਜੀ ਨੂੰ ਮੇਰੇ ਬਾਬਾ ਜੀ ਕੋ ਸੀਸੀਟੀਵੀ ਕੈਮਰਾ ਫੜ ਕੇ ਦੇਣਗੇ ਚੋਰ ਆ ਉਹ ਮੇਰਾ ਪੜ੍ਹਾਏ ਲੱਗੇ ਨੇ। ਨਹੀਂ ਕੈਮਰਾ ਬੋਲੇਗਾ ਚੋਰ ਚੋਰ ਚੋਰ। ਉਸਤਾਦ ਜੀ ਇਹ ਹਕੀਕਤ ਵਾਕਿਆ ਜਿਹੜਾ ਬੰਦਾ ਉਹ ਬੱਕਰੀ ਖੋਲ ਰਿਹਾ ਸੀਗਾ, ਸੁਣੀ ਹੈ ਨਾ ਗੱਲ? ਉਹ ਬੱਕਰੀ ਖੋਲਣ ਡਿਆ ਤੇ ਉਹਨੂੰ ਫੜ ਲਿਆ, ਕਹਿੰਦਾ ਮੈਂ ਤਾਂ ਬੱਲਣ ਡਿਆ ਸੀ, ਆਹ ਖੁੱਲੀ ਸੀ ਕਹਿੰਦਾ ਕਿਹੜਾ ਰਾਤ ਦਾ ਚੋਰੀ ਕਰਨੇ ਮੈਂ ਤਾਂ ਬੱਲਣ ਡਿਆ ਸੀ। ਅੱਛਾ ਖੁੱਲੀ ਸੀ। ਕਲਿੱਪ ਭੜਿਆ ਨਹੀਂ, ਉਹ ਬੱਕਰੀ ਖੋਲਣ ਡਿਆ ਸੀ। ਹਾਂ ਮੈਂ ਸਮਝ ਗਿਆ ਨਹੀਂ ਉਹ ਕਹਿੰਦਾ ਮੈਂ ਤਾਂ ਬੱਲਣ ਡਿਆ ਸੀਗਾ। ਕਹਿੰਦੇ ਸੀ ਮੈਂ ਧੁੱਪੋਂ ਛਾਵੇਂ ਕਰਨ ਡਿਆ ਵਾ ਔਰ ਨਹੀਂ ਨਹੀਂ ਕਹਿੰਦਾ ਮੈਂ ਬੱਲਣ ਡਿਆ, ਉਹਨੂੰ ਫੜ ਲਿਆ ਕਰੈਕਟਰ ਨੇ, ਮਾਰਿਆ ਮੁਰਿਆ ਇਹ ਉਹ। ਕੈਮਰਾ ਲੱਗਾ ਨਾ ਹੁਣ ਕ੍ਰੈਡਿਟਰ ਅੰਦਰ ਬੈਠਾ ਦੇਖਣ ਦਿਆ ਵਾ ਕਿ ਹੁਣ ਖੋਲਣ ਦਿਆ ਵਾ। ਉਹ ਹੁਣ ਵੀਡੀਓ ਬਣਾਉਣ ਲੱਗ ਪਿਆ, ਉਹਨੇ ਕਿਹਾ ਦੇਖੋ ਜੀ ਹੁਣ ਮੈਂ, ਤੇ ਉਹ ਬਾਹਰ ਗਿਆ ਵਾ ਤੇ ਉਹਨੇ ਫੜ ਲਿਆ, ਕਹਿੰਦਾ ਆ ਕੀ ਹੈ? ਕਹਿੰਦਾ ਮੈਂ ਅੱਲਾ ਦੀ ਕਸਮ ਬੰਨਣ ਦਿਆ, ਫਿਰ ਹੋਣ ਲੱਗ ਪਿਆ ਬਾਜੀ। ਅੱਗੋਂ ਹੁਣ ਬੰਦੇ ਇਕੱਠੇ ਹੋਏ ਨੇ, ਉਹਨਾਂ ਨੇ ਕਿਹਾ ਜੀ ਕਸਮ ਤੇ ਗੱਲ ਮੁੱਕਦੀ। ਹਾਂ ਵੀ ਕਹਿੰਦਾ ਮੈਂ ਕਸਮੋਂ ਨੇ ਕਸਮ ਖਾਤੀ, ਉਹਨੂੰ ਛੱਡ ਦਿੱਤਾ। ਤੇ ਉਹ ਐਂਡ ਕਰਕੇ ਕਹਿੰਦਾ ਹੁਣ ਬੱਕਰੀ ਨਾ ਰਹੀ ਤਾਂ ਅੱਛਾ ਜੀ ਜਿਹਨੇ ਅੱਜ ਮੈਂ ਬੰਨੀ ਹੈ ਨਾ, ਕੱਲ ਖੋਲਣੀ ਵੀ ਮੈਂ ਹੀ। ਨਾ ਸਮਝਿਆ। ਉਹ ਬੰਦੇ ਨੇ ਸਾਈਕਲ ਚੱਕਣਾ ਨਾ ਸਾਜੀ, ਉਹਨੂੰ ਨਹੀਂ ਤੇ ਪਤਾ ਚੈਨ ਲੱਗ ਜਾਂਦੀ, ਦੌੜ ਕੇ ਪੈਡਲ ਮਾਰੋ। ਉਹਨੇ ਨਾ ਹੁਣ ਸਾਈਕਲ ਚੱਕਿਆ ਜਾਣ ਲੱਗਾ ਵਾ, ਤੇ ਉਹ ਬੰਦੇ ਨੇ ਪਿੱਛੇ ਭੱਜਿਆ। ਉਹ ਉਹਨੇ ਤੇਜ਼ ਹੋਣ ਵਾਸਤੇ ਚਲਾਇਆ, ਪਰ ਉੱਪਰ ਚੜ ਕੇ ਆਇਆ ਭਾਰ ਪਾ ਕੇ, ਉਹ ਚੈਨ ਲੱਗ ਗਈ। ਉਹ ਆ ਗਿਆ, ਕਹਿੰਦਾ ਅੱਛਾ ਇਹਦੀ ਚੈਨ ਲੱਗੀ ਹੈ। ਮੈਂ ਠੀਕ ਕਹਿੰਦਾ ਨਹੀਂ ਹੋ ਜਾਊਗਾ ਕਹਿੰਦਾ ਟੈਨਸ਼ਨ ਲੈਣੀ। ਕਹਿੰਦਾ ਮੈਨੂੰ ਤੇਰੇ ਛੋਟੇ ਭਰਾ ਦੇ ਸਾਈਕਲ ਦੀ ਚੈਨ ਲੱਗੀ। ਉਹ ਯਾਰ ਇੱਕ ਕਰੈਕਟਰ ਉਸਤਾਦ ਜੀ, ਮੈਂ ਨਾ ਸਕੂਲ ਦੌਰ ਦੇ ਵਿੱਚ ਬੈਠਾ ਸੀ, ਸਕੂਲ ਦੌਰ 'ਚ ਮੈਂ ਸਾਈਕਲ ਲੱਭ ਰਿਹਾ ਯਾਰ, ਮੈਂ ਵੀ ਉਹਨਾਂ ਨੂੰ ਸਾਈਕਲ ਲੈਣਾ ਹੈਗਾ। ਤੇ ਸਾਡੇ ਨਾਲ ਇਲਾਕੇ ਦੇ ਵਿੱਚ ਇੱਕ ਕਰੈਕਟਰ ਹੈ ਨਾ, ਸਾਈਕਲ ਕਹਿੰਦਾ ਜੀ ਫੈਸਲ ਸਾਹਿਬ ਸਾਈਕਲ ਲੱਭ ਰਹੇ? ਮੈਂ ਕਿਹਾ ਹਾਂਜੀ ਮੈਂ
ਚਲੋ ਉਸਤਾਦ ਜੀ ਇੰਝ ਕਰਕੇ ਮੈਨੂੰ ਗਲੀ 'ਚ ਲੈ ਗਿਆ ਤੇ ਨਵਾਂ ਸਾਈਕਲ ਤੇ ਨਵਾਂ ਚੁੱਟਾਂ ਨਹੀਂ ਲੱਥੀਆਂ ਐਸਾ ਗੱਲ ਮੈਂ ਕਿਹਾ ਮੇਰੀ ਭਾਜੀ ਇੰਨੀ ਕਪੈਸਿਟੀ ਕਿ ਮੈਂ ਤੇਰਾ ਨਾਰਮਲ ਜਿਹਾ ਲੈਣਾ ਕਹਿੰਦਾ ਯਾਰ ਕਿੰਨੇ ਆ ਤੇਰੇ ਕੋਲ ਮੈਂ ਕਿਹਾ ਭਾਜੀ ਮੇਰੀ ਇਹ ਕਪੈਸਿਟੀ ਨਹੀਂ ਹੈ ਜ਼ਿਆਦਾ ਮਹਿੰਗਾ ਹੈਗਾ ਮੈਂ ਉਹ ਯਾਰ ਤੇਰੇ ਕੋਲ ਕਿੰਨੇ ਆ ਮੈਂ ਕਿਹਾ ਮੈਂ 1500 ਵਾਲਾ ਲੈਣਾ ਲਿਆ 1500 ਦੇ ਮੈਂ ਉਹ ਨਹੀਂ ਭਾਜੀ ਬਹੁਤ ਮਹਿੰਗਾ ਮੈਂ ਕਿਹਾ ਜੀ ਮੇਰੇ ਕੋਲ 1500 ਨਹੀਂ ਕਿੰਨੇ ਆ ਉਹ ਯਾਰ ਤੂੰ ਮੂੰਹ ਵਿੱਚ ਤਾਂ ਬੋਲ ਕਿੰਨੇ ਆ ਮੈਂ ਕਿਹਾ ਮੇਰੇ ਕੋਲ ਤਾਂ ਸਾਰਾ 5-600 ਲਿਆ ਦੇ ਓਏ ਮੈਂ ਕਿਹਾ ਮਿੰਟ ਮਾਰੂ ਨੇ ਬੜਾ ਮੈਂ ਕਿਹਾ ਮੈਂ ਘਰੋਂ ਲੈ ਗਿਆ ਮੈਂ ਗਿਆ ਮੈਂ ਲਿਆ ਬਾਅਦ ਚੋਂ ਕਰੈਕਟਰ ਭਾਈ ਜੀ ਚੋਰ ਦੀ ਆਵਾਜ਼ ਤੇ ਸਾਈਕਲ ਚੁੱਕਿਆ ਗਿਆ ਤੇ ਕਰੈਕਟਰ ਤੇ ਉਹਨੂੰ ਕੁੱਟ ਪੈ ਰਹੀ ਆ ਤੇ ਫੈਸਲ ਕੋਲ ਆਇਆ ਕਹਿੰਦਾ ਮੈਂ ਤੈਨੂੰ ਕਿਹਾ ਵੀ ਸੀ ਲੈ ਲਾ ਸੌਦਾ ਬਦਲ ਗਿਆ ਆ ਜਾ ਯਾਰ ਨਹੀਂ ਤੈਨੂੰ ਮਾੜਾ ਜੇ ਤੈਨੂੰ ਬਾੜਾ ਨਹੀਂ ਸੀ ਕੁੱਟ ਤੇ ਮੈਂ ਹੀ ਖਾਣੀ ਸੀ ਮਿੱਠਾ ਜੀ ਕਰੈਕਟਰ ਅੱਲਾ ਬਾਫੀ ਦੇ ਵਿੱਚ ਕਹਿਣਾ ਨਹੀਂ ਚਾਹੀਦਾ ਤੁਸੀਂ ਅਟਲਾ ਵੀ ਨਹੀਂ ਉਸਤਾਦ ਮੁਹਤਰਮ ਇਹ ਕਰੈਕਟਰ ਹੁੰਦੇ ਗੰਡੇ ਉਹ ਦੂਸਰਾ ਟਾਈਪ ਸੀਗਾ ਕਰੈਕਟਰ ਨਹੀਂ ਇਹ ਹੁੰਦੇ ਗੰਡੇ ਕਹਿੰਦਾ ਬਸ ਫੈਸਲਾ ਸੀ ਦੁਨੀਆ ਛੱਡਤੀ ਅਸੀਂ ਦੁਨੀਆ ਤੇ ਨਹੀਂ ਦੇਣਾ ਲੱਭਾ ਤੁਹਾਡੀ ਆਪਣੀ ਰੀਤ ਦਾ ਕਿਉਂ ਇਹ ਭਰਾ ਵੀ ਦੁਨੀਆ ਤੇ ਚਦਾ ਦਾ ਡਿੱਗ ਗਿਆ ਠੀਕ ਹੈ ਮੈਂ ਪੜਨ ਵਾਲਾ ਮੇਰਾ ਭਰਾ ਕੋਮਾ ਪੜਨ ਵਾਲਾ ਅਸੀਂ ਉਹਨੂੰ ਪੜ ਕੇ ਨਾ ਤੂੰ ਮੰਜੀ ਤੇ ਅੱਜ ਉਹਦੇ ਹੱਥਾਂ ਕਿਤੇ ਹੋਰ ਪਾਣੀ ਦੇ ਛੋਟੇ ਛੋਟੇ ਮਾਰਨ ਡਏ ਆ ਮੈਂ ਨਾ ਆਪਣੇ ਭਰਾ ਨੂੰ ਸ਼ਦਾਦ ਨੂੰ ਕਿਹਾ ਮੈਂ ਕਿਹਾ ਜਾ ਇਹਦੇ ਘਰ ਦੱਸ ਗਿਆ ਉਹਦੇ ਘਰ ਗਿਆ ਵਾ ਉਹਦਾ ਭਰਾ ਹੈ ਉਸਤਾਦ ਜੀ ਸੱਚਾ ਵਾਕਿਆ ਮੇਰਾ ਰੱਬ ਜਾਣਦਾ ਹੈ ਉਹਦੇ ਕੋਲ ਹਿੱਲਿਆ ਨਹੀਂ ਜਾ ਰਿਹਾ ਸੀ ਬੜੀ ਮੁਸ਼ਕਲ ਦੇ ਨਾਲ ਉਹਨੂੰ ਤੇ ਹਿੱਲਿਆ ਨਹੀਂ ਜਾ ਰਿਹਾ ਤੇ ਉਹਦੇ ਭਰਾ ਨੇ ਨਾ ਆ ਕੇ ਨਾ ਉਹਨੇ ਉਹ ਵੀ ਰੋਣ ਲੱਗ ਪਿਆ ਵੀਰੇ ਕੀ ਹੋਇਆ ਤੈਨੂੰ ਆਏ ਯਾਰ ਛੱਡ ਦੇ ਜੇ ਅਸੀਂ ਮਰ ਮੁੱਕ ਜਾਣਾ ਅੱਲਾ ਜਾਣਦਾ ਸਾਈ ਉਧਰ ਹੁਣ ਪੁਲਿਸ ਮੋਟਰਸਾਈਕਲ ਤੇ ਆਣ ਪਈ ਉਹਨੇ ਕਿਹਾ ਉਹ ਵੀਰੇ ਪੁਲਿਸ ਆ ਗਈ ਉੱਤੇ ਪਤਾ ਨਹੀਂ ਕਿੱਥੇ ਨਸ ਗਿਆ ਜੈ ਬਾਜੀ ਉਹ ਕਰੈਕਟਰ ਜਿਵੇਂ ਉਹਦੇ ਚ ਸੁਪਰਮੈਨ ਨਹੀਂ ਆ ਗਿਆ ਹੋ ਗਿਆ ਇਹ ਜਿਹੜਾ ਬੋਲਾ ਤਾਂ ਉਹ ਹਿੱਲਿਆ ਨਹੀਂ ਸੀ ਜਾਣ ਡਿਆ ਯਾਰ ਅਸੀਂ ਉਹਨੂੰ ਚੁੱਕ ਕੇ ਘੜੀਸ ਕੇ ਲਿਆ ਕੇ ਮੰਜੀ ਤੇ ਪਾਇਆ ਏਡੇ ਡਰਾਮੇ ਉਹਨਾਂ ਦੀਆਂ ਮਸ਼ਹੂਰ ਗੱਲਾਂ ਕਿ ਦਿਨ ਟੁਰਿਆ ਨਹੀਂ ਜਾਂਦਾ ਰਾਤੀ ਗਾਰਡਰ ਚੁੱਕ ਕੇ ਨੱਸ ਜਾਂਦੇ ਸਾਂ ਜੀ ਲੈਣ ਜਾਂਦੇ ਸੀ ਮਗਰੋਂ ਤੋਂ ਬਾਅਦ ਗਰਮੀਆਂ 'ਚ ਨਾ ਉੱਥੇ ਹੈਗੀ ਇੱਕ ਸਵੀਟ ਸੈਂਟਰ ਸਾਡੇ ਮਤਲਬ ਨਾਂ ਨਹੀਂ ਲੈਣਾ ਉਹ ਕਰੈਕਟਰ ਆ ਕੇ ਡੇਲੀ ਫ੍ਰਿਜ ਕੋਲ ਹੋ ਜਾਣਾ ਜੋ ਲੈਣ ਜਾਣੀ ਉਹਨੇ ਫ੍ਰਿਜ ਖੋਲਣੀ ਵਿੱਚੋਂ ਛਾਪਰ ਕੱਢਣਾ ਦੇਸੀ ਘਿਓ ਨਿਕਲ ਜਾਣਾ ਨਹੀਂ ਕਹਿੰਦਾ ਯਾਰ ਛਾਪਰ ਕਿੱਧਰ ਜਾਂਦੇ 2 ਛਾਪਰ 3 ਛਾਪਰ ਤਾਂ ਜੋ ਕਰੈਕਟਰ ਨੇ ਕੀ ਕੀਤਾ ਸਾਰੇ ਛਾਪਰਾਂ ਨੂੰ ਨਾ ਉਹਨੇ ਕੁਛ ਆਈਟਮ ਲਾਤੀ ਚਿਪਕਣ ਵਾਲੀ ਫਿਰ ਸਮਾਧ ਟੈਬ ਲਾ ਲਓ ਫੜਿਆ ਜਾਵੇ ਹਾਂ ਉਹਨੇ ਨਾ ਲੈਟ ਗਈ ਆ ਉਹਨੇ ਆਇਆ ਛਾਪਰ ਕੱਢਿਆ ਵਾ ਤੇ ਉਹਦੇ ਹੱਥ ਨਾਲ ਚਿੰਬੜਿਆ ਤੇ ਉਹ ਲੈਟ ਆ ਗਈ ਉਹਨੇ ਦੇਖਿਆ ਉਹਨੇ ਕਿਹਾ ਓਏ ਹੋਇਆ ਛਾਪਰ ਲੱਤ ਨਹੀਂ ਰਿਹਾ ਉਹਦੇ ਉੱਤੇ ਉਹਨੇ ਉੱਤੀ ਬਾਹ ਫੜ ਲਈ ਉਹਨੇ ਕਿਹਾ ਨਹੀਂ ਲੈਟ ਉਸੇ ਟਾਈਮ ਆ ਗਈ ਲੈਟ ਜਾਂ ਜਨਰੇਟਰ ਚੱਲਦਾ ਸੀ ਨਾ 2-3 ਮਿੰਟ ਦਾ ਵਕਫਾ ਜਾਂ 10 ਸੈਕਿੰਡ ਦਾ ਵਕਫਾ 12 ਸੈਕਿੰਡ ਦਾ ਵਕਫਾ ਹੁੰਦਾ ਆਹੋ ਸੀ ਜਨਰੇਟਰ ਚੱਲ ਜਾਂਦਾ ਸੀ ਯਾਰ- ਉਹ ਨੀਂਦਰ ਚ ਗੇਮ ਪਾਈ ਜਾਂਦਾ ਸੀ ਤੁਸੀਂ ਕਿਸੇ ਨੇ ਚੋਰੀ ਕੀਤੀ ਹੋਏਗੀ ਨਾ ਅੱਲਾ ਨਾ ਕਰੇ ਤੁਹਾਨੂੰ ਪਤਾ ਲੱਗੇ ਕਿ ਇਸ ਏਰੀਏ 'ਚ ਚੋਰ ਬੈਠਾ ਹੈ ਤੇ 2 ਮਿੰਟ 'ਚ ਫੜਿਆ ਜਾਂਦਾ ਜੇ ਚੋਰ ਬਿਲਕੁਲ ਉਹਦੀ ਐਕਸਪ੍ਰੈਸ਼ਨ ਉਹਦੀ ਹਾਰਟ ਬੀਟ ਤੇਜ਼ ਹੋਏਗੀ ਉਹ ਨਹੀਂ ਹੁਣ ਨਹੀਂ ਹੁੰਦੀ ਭਾਜੀ ਪਹਿਲੇ ਹਾਰਟ ਬੀਟਾਂ ਤੇਜ਼ ਹੁੰਦੀਆਂ ਸੀ ਮੇਰੇ ਬੂਹ ਤੋਂ ਪਰਫਿਊਮ ਚੁੱਕਿਆ ਉਹ ਸਹੀ ਬੜੀ ਪੁਰਾਣੀ ਗੱਲ ਹੈ ਤੇ ਘਰੋਂ ਹੀ ਚੋਰ ਫੜਿਆ ਗਿਆ ਸਭ ਦੀ ਹਾਰਟ ਬੀਟ ਤੇਜ਼ ਹੋ ਗਈ ਸਾਰੀ ਨਹੀਂ ਪਰਫਿਊਮ ਚੈੱਕ ਉੱਤੇ ਲਾ ਕੇ ਜਾਂਦੇ ਆ ਆਪਾਂ ਪੜ ਲੈ ਉਸ ਟਾਈਮ ਰੂਣ ਲੱਗਾ ਹੋਇਆ ਸੀ ਜਦੋਂ ਉਸ ਟਾਈਮ ਉਸ ਦਾ ਜੀ ਚਾਰਲੀ ਪਰਫਿਊਮ ਹੁੰਦਾ ਸੀ ਬਹੁਤ ਕਿਸੇ ਮਹਿੰਗਾ। ਦੌਰ ਦੇ ਵਿੱਚ ਬੜਾ ਮਹਿੰਗਾ ਹੁੰਦਾ ਸੀ ਪਰਫਿਊਮ ਚਾਰਲੀ ਮੇਰੇ ਬੂਹ ਲਾਉਂਦੇ ਹੁੰਦੇ ਸੀ ਮਿੱਠਾ ਜੀ ਉਹ ਪਰਫਿਊਮ ਚੋਰੀ ਹੋ ਗਿਆ ਘਰੋਂ ਹੀ ਘਰੋਂ ਹੀ ਕਿਉਂਕਿ ਸਾਡਾ ਘਰ ਬੜਾ ਵੱਡਾ ਹੁੰਦਾ ਸੀਗਾ ਮਾਸ਼ਾਅੱਲਾ ਤੈਨੂੰ ਪਤਾ ਹੀ ਆ ਨਹੀਂ ਏਡਾ ਵੱਡਾ ਉਹ ਪੂਰਾ ਵੀ ਵੱਡੇ ਘਰ ਚ ਹੀ ਆ ਠੀਕ ਹੈ ਨਾ ਉਸ ਤੋਂ ਬਾਅਦ ਬਾਜੀ ਹੋਰੀ ਬੱਚਿਆਂ ਨੂੰ ਪੜ੍ਹਾਉਂਦੀਆਂ ਹੁੰਦੀਆਂ ਸੀਗੀਆਂ ਤੇ ਉਹ ਨਾ ਹੁਣ ਸਾਡੇ ਹਮਸਾਏ ਵੀ ਆਣ ਜਾਣ ਸਾਰਿਆਂ ਦਾ ਲੱਗਾ ਹੁੰਦਾ ਸੀਗਾ ਪਰਫਿਊਮ ਜਿਸ ਦਿਨ ਚੁੱਕਿਆ ਗਿਆ ਨਾ ਤੇ ਉਹ ਕਹਿੰਦੇ ਕਿ ਅੱਜ ਕਿਹੜਾ ਇਹ ਉਹ ਫਲਾਂ ਟਮਕਾ ਇੱਧਰਲੇ ਹਮਸਾਏ ਆਏ ਸਨ ਗਏ ਸੀ ਬਾਜੀ ਦੇ ਨਾਲ ਮੈਂ ਕਿਹਾ ਉਹਨਾਂ ਦੀਆਂ ਸਹੇਲੀਆਂ ਸੀ ਕੁੜੀਆਂ ਸੀਗੇ ਉਹ ਮੁੰਡੇ ਸਟਾਪੂ ਹੀ ਨਹੀਂ ਕਿ ਨਾ ਅਸੀਂ ਬੱਚੀਆਂ ਖੇਡ ਰਹੀਆਂ ਸੀ ਉਸਤਾਦ ਜੀ ਚੋਰ ਫੜ ਲਿਆ ਸ਼ਾਮ ਤੱਕ ਅੱਛਾ ਜੀ ਹਾਂਜੀ ਸਰ ਕਿੱਦਾਂ ਪੜਿਆ ਭਲਾ ਕਿੱਦਾਂ ਆਪੂ ਨੇ ਚਾਵਲ ਪਕਾਏ ਘਰ ਨਾ ਉਹਨਾਂ ਨੇ ਕਿਹਾ ਜੀ ਚਾਵਲ ਬਣਾਓ ਉਹਨਾਂ ਨੇ ਕਿਹਾ ਜੀ ਜਿਹੜਾ ਚੋਰ ਖਾਏਗਾ ਨਾ ਜਿਹੜਾ ਚੋਰ ਹੋਏਗਾ ਉਹਨੂੰ ਖੂਨ ਦੀ ਵੋਮਟਿੰਗ ਆ ਜਾਏਗੀ ਇੱਕ ਕੁੜੀ ਕਹਿੰਦੀ ਮੈਂ ਤੇ ਨਹੀਂ ਖਾਤੇ ਚੋਰ ਮਨਾ ਤੇ ਬੇਟਾ ਨੁਕਸਾਨ ਨਹੀਂ ਕਰਨਗੇ ਤੇਰੇ ਸਿਰਫ ਅਗਰ ਤੂੰ ਚੋਰ ਹੋਈ ਤੂੰ ਖਾਏਂਗੀ ਤੈਨੂੰ ਖੂਨ ਦੀ ਉਲਟੀ ਆਏਗੀ ਤੈਨੂੰ ਅਸੀਂ ਹਸਪਤਾਲ ਲੈ ਜਾਣਾ ਉਹ ਖਾਵੇਗੀ ਕਹਿੰਦੀ ਮੈਂ ਨਹੀਂ ਖਾਣਾ
ਬਾਕੀ ਸਾਰੇ ਖਾਣ ਚ ਮੈਂ ਨਹੀਂ ਖਾਣੇ, ਮੇਰੇ ਕੋਲੋਂ ਪਰਫਿਊਮ ਲੈ ਲਓ। ਉਹਨੂੰ ਦਿੱਤਾ ਫਿਰ ਕਿਸੇ ਕੋਲ perfume? ਨਹੀਂ ਇਹ ਆਪਣੇ ਬੁਰੀ ਵੇਲੇ ਨੂੰ ਸਾਰਾ ਟੱਬਰ ਬਾਵਜੂਦ ਰਹਿੰਦਾ ਸੀ ਵੀ ਆਪਾਂ ਪਿਸਟਾ ਵੀ ਹਲਪ ਲੈ ਸਕਦੇ ਹਾਂ ਵੀ ਇਹਨੇ ਹੁਣ ਚੋਲ ਪਕਾਇਆ ਵੀ ਰਹਿਤਾ ਚੋਲ ਪਕਾਇਆ ਵੀ ਚੋਲ ਫਾਟਾ ਵਾ ਉਹ ਚੋਲ ਹੋਣੀ ਨਾ ਰਹਿਤਾ ਵੀ ਲੈ ਆ ਉਹ ਸੋਹਣਾ ਸਲਾਦ ਬਣਾ ਕੇ 2 ਪਲੇਟਾਂ ਖਾ ਕੇ ਆਉ ਗਿਆ ਤੇ ਆਪਾਂ ਨੂੰ ਉਲਟੀ ਹੋਣੀ ਮੇਰਾ ਖਰਚਾ ਹੋ ਗਿਆ ਜਿਹੜੀ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਗੱਲ ਸੁਣਾ ਰਿਹਾ ਬਾਬਾ। ਹੁਣ ਜਾਣ ਕੇ ਪੂਲਟੀਆਂ ਕਰਾਉਂਦੇ ਉਂਗਲਾ ਮਾਰੋ ਇਹ ਚੌਲ ਖਾਦੇ ਉਹ ਯਾਰ ਨਹੀਂ ਹੈ ਬੜਾ ਸਾਜੀ ਸਾਈਕੀ ਆ ਸਾਈਕੀ ਆ ਚੀਜ਼ ਸੁਪਨਾ ਇੱਕ ਹੁੰਦਾ ਵਾ ਕਿ ਤੁਸੀਂ ਆਪੇ ਹੀ ਆਪਣੀ ਦਿਮਾਗ 'ਚ ਚੀਜ਼ ਬਣਾ ਲੈਣੇ ਤੇ ਉਤੋਂ ਡਰਨ ਲੱਗ ਪੈਣੇ। ਇੱਕ ਹੁੰਦਾ ਮੈਂ ਤੇਰੇ ਦਿਮਾਗ 'ਚ ਬਣਾ ਦੇਣੀ, ਮੈਂ ਬਣਾ ਦੇਣੀ ਤੇਰੇ ਦਿਮਾਗ 'ਚ। ਮੈਂ ਇੱਥੇ ਖਲੋਤਾ ਨਾ ਮੈਂ ਤੈਨੂੰ ਕਿਤੇ ਤੇ ਮੈਂ ਤੈਨੂੰ ਐਵੇਂ ਇੱਕ ਗਲੀ ਆ ਜਿਹੜੀ ਨਾਰਮਲ ਗਲੀ ਆ ਤੂੰ ਰੋਜ਼ ਉਤੋਂ ਲੰਘ ਕੇ ਜਾਣਾ ਦਿਮਾਗ ਨਾਲ। ਮੈਂ ਕਹਿੰਦਾ ਦਾਣੇ ਸਾਹਿਬ ਇੱਧਰੋਂ ਦੀ ਜ਼ਰਾ ਕੋਸ਼ਿਸ਼ ਕਰਿਆ ਕਰੋ, ਵਲਾ ਜਾਇਆ ਕਰੋ, ਉੱਤੋਂ ਦੀ ਚਲੇ ਜਾਇਆ ਕਰੋ। ਉਹ ਕਿਉਂ ਪਾਣੀ ਇੱਥੇ ਨਾ ਕੋਈ ਗੇਮ ਗੂਮ ਹੈਗੀ ਤੇ ਸਾਇਆ ਵਾ ਇੱਥੇ ਇੱਕ ਵਾਰੀ ਇਦਾਂ ਹੋਇਆ ਸੀ, ਇੱਕ ਵਾਰੀ ਤੀਜਾ ਲੈ ਤੇਰੇ ਦਿਮਾਗ 'ਚ ਉਹ ਗੱਲ ਪੈ ਗਈ, ਤੂੰ ਸੋਚ ਲਈ ਤੂੰ ਗਲੀ ਨਹੀਂ ਬਣਨਾ ਤੇ ਪਹਿਲੇ ਤੂੰ 20 ਸਾਲ ਜਾਂਦਾ ਰਿਹਾ ਉੱਥੋਂ। ਐਕਸਪ੍ਰੈਸ਼ਨ ਇਹ ਬੜੀ ਗੇਮ ਦਿਮਾਗ ਦੀ ਬਹੁਤ ਵੱਡੀ ਗੇਮ ਹੈ ਇਹਦੇ ਵਿੱਚ। ਜਿਹੜੀ ਉਸਤਾਦ ਜੀ ਇਹਨਾਂ ਦੇ ਘਰ ਬਾਗ ਦੀ ਗੇਮ ਨਹੀਂ ਸੀ ਹੈਗੀ, ਸਾਰੇ ਟੱਬਰ ਪਲਾਨ ਕਰਦਾ ਜੀ ਕੋਈ ਡੇਲੀ ਅੰਕਲ ਯਾਦ ਪਕੌੜੀਆਂ ਪਕਾ ਲੈਣੀਆਂ ਖੰਡੀਆਂ ਇਹਨੂੰ ਕੋਈ ਸ਼ਾਇਦ ਉਹਦੀ ਗੈਪ ਕਰਦਾ ਸੀ ਅਬੂ ਕਹਿੰਦੇ ਕੱਟ ਕਸਟਰ ਬਣਾਓ ਵੀ ਚੋਰ ਬਣਨਾ ਨਾਲੇ ਆਈਟਮ ਬਣ ਜਾਂਦੀ ਸੀਗੀ। ਹਾਂ ਮੈਨੂੰ ਸ਼ਾਇਦ ਲੱਭੀ ਚੋਰ ਵੀ ਘਰ ਦਾ ਘਰ ਰਹਿ ਜਾਂਦਾ ਸੀ। ਇਹ ਸੋਰ ਹਲਵਾ ਚੋਰ ਹਲਵਾ ਕਹਿੰਦੇ ਸੀ ਆਹੋ ਆ ਚੋਰ ਹਲਵਾ ਬਣਿਆ ਨੇ ਯਾਰ ਇਹਦੇ ਅੱਪੇ ਦਾ ਪਰਫਿਊਮ ਘਰੋਂ ਜੂ ਗਵਾਚਾ, ਬਾਹਰ ਕੀ ਲੋੜ ਆ ਔਰ ਕੱਪ ਆਉਂਦੀ ਵੀ ਮੇਰਾ ਪਰ ਉੱਥੋਂ ਹੀ ਲੈ ਗਿਆ ਕੋਈ ਇਹਨਾਂ ਚੋਂ ਹੀ ਆ ਕੋਈ। ਉਹ ਨਹੀਂ ਸਾਡੇ ਉਸਤਾਦ ਔਰ ਜੀ, ਮਾਸ਼ਾਅੱਲਾ ਚਾਚਾ ਸਾਡਾ ਜੀ, ਘਰ ਵੱਡਾ ਇੱਕ ਸੀਗਾ। second, ਓ ਯਾਰ ਪਰਫਿਊਮ ਕਦੀ ਵੀ ਬਾਹਰ ਜੇਬ 'ਚ ਪਾ ਕੇ ਕੋਈ ਨਹੀਂ ਖਲੋਤਾ ਹੁੰਦਾ ਵੀ ਜੇਬ ਕੱਟੇਗੀ ਮੇਰਾ ਪਰਫਿਊਮ ਲੈ ਗਿਆ। ਪਰਫਿਊਮ ਲਾ ਕੇ ਬੰਦਾ ਘਰ ਹੀ ਰੱਖਦਾ, ਜੇ ਘਰੋਂ ਚੁੱਕਿਆ ਗਿਆ ਤੇ ਘਰਦਿਆਂ ਦਾ ਹੀ ਕੰਮ ਆ। ਘਰਦਿਆਂ ਦਾ ਕੰਮ ਨਹੀਂ ਸੀਗਾ, ਹਾਂ ਉਹ ਬਾਹਰਲਿਆਂ ਦਾ ਕੰਮ ਸੀਗਾ। ਮੈਂ ਤੁਹਾਨੂੰ ਕਿਹਾ ਘਰ ਹੀ ਨਹੀਂ ਕਿ ਨਾ ਸਾਡਾ ਵੱਡਾ ਸੀਗਾ, ਉੱਥੇ ਬਾਜੀ ਹੋਰੀ ਸਟਾਪੂ ਵੀ ਖੇਡਦੀਆਂ ਸੀਗੀਆਂ ਸਾਰੀਆਂ ਸਹੇਲੀਆਂ। ਮੱਲੇਦਾਰ ਔਰਤਾਂ ਆ ਜਾਂਦੀਆਂ। ਹਾਂ ਉਹ ਅੱਛਾ ਉਹ ਕਿਸੇ ਬੱਚੇ ਬੁੱਚੇ ਨੇ ਕੋਈ ਔਰ ਚਾਚਾ ਜੀ ਜ਼ਹੀਨ ਸਿੰਘ ਮਾਸ਼ਾਅੱਲਾ ਵੀ ਪਰਫਿਊਮ ਦੁਬਾਰਾ ਨਾ ਚੋਰੀ ਹੋਵੇ ਇਸ ਡਰ ਤੋਂ ਸਾਰਾ ਹੀ ਲਾ ਲਿਆ ਫਟਾਫਟ ਪੂਰਾ ਹੀ ਲਾ ਕੇ ਫਿਰਦੇ ਵੀ ਚੁੱਕਿਆ ਹੀ ਜਾਣਾ ਵਾ। ਫੜੋ ਲਾ ਲਿਆ ਔਰ ਮਾਸ਼ਾਅੱਲਾ 15-20 ਸੂਟ ਡੇਲੀ ਪਾ ਕੇ ਫਿਰਦੇ ਨਹੀਂ ਉਹਨੇ ਕਿਹਨੂੰ ਕਿੱਦਾਂ ਬਚਾਵਾਂ, ਉਹਨਾਂ ਨੇ ਇੱਕ ਫੋਮ ਦਾ ਟੋਟਾ ਲਿਆ ਸਾਰਾ ਉਹਦੇ 'ਚ ਪਾਤਾ ਉੱਤੇ ਨਿਚਾੜ ਕੇ ਨਾ ਫੋਮ 'ਚ। ਉਸ ਤੋਂ ਬਾਅਦ ਰੋਜ਼ ਜਾ ਕੇ ਹਲਕਾ ਜਿਹਾ ਫੋਮ ਐ ਮਲ ਕੇ ਫਿਰ ਉਤਰਾ ਜਿੱਦਾਂ ਕਾਰ ਨੂੰ ਰੋਕਣ ਲਈ। ਜਿਵੇਂ ਡਾਨ ਨੂੰ ਰੋਕਣ ਲਈ। ਔਰ ਚਾਚਾ ਜੀ ਇੱਕ ਬੂਟ ਪਾ ਕੇ ਨਾ 5-7 ਬੂਟਾਂ ਦੀ ਜੋੜੀ ਬੈਗ 'ਚ ਪਾ ਕੇ ਫਿਰਦੇ ਸੀ। ਪੁੱਛਣਾ ਚਾਚਾ ਉਹ ਘਰੋਂ ਚੁੱਕੀ ਜਾਂਦੇ ਸੀ ਅੱਜ ਆਹੋ। ਯਾਰ ਬੜੀ ਮੈਨੂੰ ਨਾ ਇੱਕ ਉਸਤਾਦ ਜੀ ਇੱਕ ਵਾਕਿਆ ਬਿਲਕੁਲ ਨਹੀਂ ਭੁੱਲਣਾ। ਉਸਤਾਦ ਦੇ ਪੁੱਤਰ ਇੱਕ ਕਰੈਕਟਰ ਦੇ ਨਾ ਪੈਸੇ ਤੇ ਅੰਗੂਠੀ ਚੁੱਕੀ ਗਈ, ਹੈਂ ਅੰਗੂਠੀ ਚੁੱਕੀ ਗਈ, ਠੀਕ ਹੈ, ਪੈਸੇ ਤੇ ਅੰਗੂਠੀ ਅੰਗੂਠੀ ਤੇ ਪੈਸੇ। ਕੁੜੀ ਦੀ ਹੁਣ ਯਾਰ ਸਾਡੇ ਭਲਾ ਕੀ ਹੁੰਦਾ ਸੀ ਕਿ ਬੜਾ ਪੁਰਾਣਾ ਦੌਰ ਆ, ਗਰਮੀ ਹੁੰਦੀ ਸੀ ਨਾ ਜਦੋਂ ਗਰਮੀਆਂ ਆਉਂਦੀਆਂ ਸੀ ਤੇ ਬੜੀ ਰੌਣਕ ਲੱਗੀ ਹੁੰਦੀ ਸੀ ਐ ਮੰਜੀਆਂ ਡਾਈਆਂ ਹੋਣੀਆਂ ਸਾਰਿਆਂ ਨੇ। ਹਾਂ ਬੜਾ ਮਜ਼ੇਦਾਰ ਹੈ, ਨਹਿਰ ਦੇ ਉੱਤੇ ਮੰਜੀਆਂ ਡਾਈਆਂ ਹੋਣੀਆਂ ਤੇ ਯਾਰ ਮਜ਼ੇ ਪੂਰਾ ਇਲਾਕਾ ਇਧਰ ਉਧਰੋਂ ਛੇੜ ਦਿੰਦੇ ਸੀ ਚਾਚੇ ਹੋਰਾਂ ਨੂੰ, ਇਧਰੋਂ ਅੱਬੂ ਹੋਰਾਂ ਦੇ ਦੋਸਤ ਬੈਠੇ। ਓਏ ਅੱਛਾ ਅੱਗੇ ਗੱਲ ਕਰ ਰਹੇ ਹੋ ਏਡਾ ਲੰਮਾ। ਉਹਨਾਂ ਨੇ ਉਸਤਾਦ ਦੇ ਪੁੱਤਰ ਜਿਸ ਏਰੀਏ ਚੋਂ ਅੰਗੂਠੀ ਤੇ ਪੈਸੇ ਚੁੱਕੇ ਗਏ ਨਾ ਹਾਂ ਉੱਥੇ 9 ਮੁੰਡਿਆਂ ਦੀਆਂ ਮੰਜੀਆਂ ਸਨ, 9 ਮੁੰਡਿਆਂ ਦੀਆਂ 9 ਮੁੰਡਿਆਂ ਦੀਆਂ। ਓਕੇ ਹੁਣ ਉਹ ਕਰੈਕਟਰ ਜਿਹਦੀ ਚੁੱਕੀ ਗਈ ਉਹਦੇ ਲਈ ਤੇ ਸਾਰੇ ਹੀ ਚੋਰ ਨੇ। ਹਾਂ ਉਹਨੇ ਕਿਹਾ ਭਾਈ ਮੈਂ ਨਹੀਂ ਛੱਡਣਾ ਕਿਸੇ ਨੂੰ। ਓਕੇ ਮੈਂ ਭਾਈ ਯਾਰ ਆਇਆ 9 ਮੁੰਡਿਆਂ ਦੇ ਚੱਕ ਕੇ ਉਹਨੇ ਵਾਰੀ-ਵਾਰ ਸਾਰਿਆਂ ਨੂੰ ਗਿਆ, ਹੁਣ ਸਾਰੇ ਨਾ ਹਲਫ ਦੇਣ ਤੇ ਨਾ ਮੰਨਣ। ਓਕੇ ਓਕੇ ਉਹਨੇ ਉਸਤਾਦ ਦੇ ਮੁਹਤਰਮ ਐਂ ਡਾਲਾ ਬਣਵਾਇਆ ਪੁਲਿਸ ਦਾ। ਪੁਲਿਸ ਆਈ ਹੈ, ਉਹਨਾਂ ਨੇ ਭਾਈ ਮਿੱਤਰ ਸ਼ਾਹ ਮਾਰੇ, ਅੱਛਾ ਛਿੱਤਰ ਹਾਂਜੀ ਉਸਤਾਦ। ਓਕੇ ਪਹਿਲੇ ਨੂੰ ਮਾਰੇ ਨੇ, ਦੂਜੇ ਨੂੰ ਮਾਰੇ ਨੇ, ਤੀਸਰੇ ਨੂੰ ਮਾਰੇ ਨੇ, 8ਵੇਂ ਨੂੰ ਮਾਰੇ ਨੇ ਤੇ 9ਵਾਂ ਮੰਨ ਗਿਆ ਕਹਿੰਦਾ ਮੇਰੇ ਕੋਲ। ਪਹਿਲੇ ਨੇ 8 ਨੂੰ ਨਜਾਇਜ਼ ਮਾਰੇ ਨਜਾਇਜ਼ ਅੱਗੇ ਗੱਲ ਤਾਂ ਸੁਣ ਲੈ। ਹੁਣ ਉਹ ਜਿਹਨਾਂ ਨੂੰ 8 ਜਿਹੜਿਆਂ ਨੂੰ ਪੇਲ ਆ ਉਹ ਸਾਰੇ ਨੂੰ ਕਹਿੰਦੇ ਹੁਣ ਇੱਕ ਤੁਸੀਂ ਇਹਨੂੰ ਮਾਰੋ। ਉਹ ਤੇ ਗੱਲ ਰੱਖਾ ਬਰਾਬਰ ਕਰਾਇਆ। ਨਹੀਂ ਜਿਹਦੀ ਗੁੱਠੀ ਗੁਆਚੀ ਨੇ ਇਹਨਾਂ ਦੇ ਵਾਲ ਸਾਹਿਬ ਗਏ ਕਹਿੰਦੇ ਗੁੱਠੀ ਲੱਭਣੀ ਪਕਾ ਕੇ ਜਿਹੜਾ 2-3 ਪਲੇਟਾਂ ਖਾ ਕੇ ਕਹਿੰਦੇ ਜਾ ਪੁਲਿਸ 'ਚ ਕੰਪਲੇਂਟ ਕਰਾ ਦੇ ਲੱਭ ਜੂਗੀ। ਉਸਤਾਦ ਜੀ ਜਿਹੜਾ ਮੈਂ ਤੁਹਾਨੂੰ ਗੱਲ ਸੁਣਾਈ ਸੀਗੀ ਉਹ ਮੈਨੂੰ ਨਾ ਇੱਕ ਮੇਰਾ ਯਾਰ ਸੀਗਾ, ਉਹਦੀ ਮੈਨੂੰ ਤਸਵੀਰ ਲੱਭੀ ਬਿਠੇ, ਪਾਸਪੋਰਟ ਸਾਈਜ਼ ਪਾਸਪੋਰਟ ਸਾਈਡ ਤਸਵੀਰ ਲੱਭੀ ਤੇ ਬਚਪਨ ਦੀ ਤਸਵੀਰ, ਤੇ ਮੈਂ ਉਹ ਵਾਪਸ ਕਰਨ ਗਿਆ। ਮੈਂ ਕਿਹਾ ਯਾਰ ਤੇਰੀ ਤਸਵੀਰ ਲੱਭੀ, ਮੈਨੂੰ ਕਹਿੰਦਾ ਚੱਲ ਯਾਰ ਫੈਸਲ ਨੂੰ ਬਟਵਾ ਵੀ ਦੇ ਦੇ ਯਾਰ, ਹੈ ਬਟਵਾ ਵੀ ਦੇ ਦੇ ਯਾਰ ਤੇ ਤਸਵੀਰ। ਮੈਂ ਕਿਹਾ ਯਾਰ ਬਟਵਾ ਤੇ ਮੇਰੇ ਕੋਲ ਨਹੀਂ ਹੈ ਯਾਰ, ਬਕਵਾਸ ਨਾ ਕਰਨਾ, ਪਾਰਟੀ ਪਵਾ ਦੇਣਾ ਕਾ ਬੋਤਲ ਪੀ ਲੈ। ਮੈਂ ਕਿਹਾ ਨਹੀਂ ਭਾਜੀ ਮੇਰੇ ਕੋਲ ਬਟਵਾ ਤਾਂ ਨਹੀਂ ਹੈਗਾ। ਉਹ ਯਾਰ ਬਟਵੇ ਦੇ ਵਿੱਚ ਲੱਗੀ ਸੀ ਉੱਥੋਂ ਨਿਕਲ ਹੀ ਨਹੀਂ ਸਕਦੀ।
ਬਟਵਾ ਵੀ ਦੇ ਦੇਗਾ ਓਏ ਓਏ ਉਸਤਾਦ ਤੇ ਉਹਦਾ ਬਟਵਾ ਚੋਰੀ ਹੋਇਆ ਉਹਦਾ ਬਟਵਾ ਤੂੰ ਚੋਰੀ ਕਿਸੇ ਨੇ ਕੱਢ ਕੇ ਸਿੱਟੀ ਹੈ ਤੇ ਤੈਨੂੰ ਤਸਵੀਰ ਲੱਭੀ ਤੂੰ ਨੇ ਕਿ ਲੈ ਬਟਵਾ ਵੀ ਦੇ ਬਟਵਾ ਵੀ ਦੇ ਉਸਤਾਦ ਯਾਦ ਆ ਪਰਸ ਚ ਇੱਕ ਪੋਰਸ਼ਨ ਦਾ ਸੀ ਉੱਪਰ ਤਸਵੀਰ ਹਰ ਕਿਸੇ ਨੇ ਲਾਈ ਸੀ ਹਾਂ ਹੁਣ ਤੇ ਪਰਸ ਵੀ ਆਉਣੇ ਬੰਦ ਹੋ ਗਏ ਲੌਂਗ ਹੀ ਆ ਗਏ ਹੁਣ ਨਹੀਂ ਹੁੰਦੇ ਆ ਲੌਂਗ ਆ ਰਹੇ ਮੋਬਾਈਲਾਂ 'ਚ ਚਲਾ ਗਿਆ ਸਾਰਾ ਕੁਝ ਤੁਹਾਡਾ ਆਈਡੀ ਕਾਰਡ ਮੋਬਾਈਲ 'ਚ ਆ ਤੁਸੀਂ ਨੂੰ ਕਿਸੇ ਕਰ ਇੱਕ ਦੌਰ ਹੁੰਦਾ ਸੀ ਮਤਲਬ ਭਾਜੀ ਆਈਡੀ ਕਾਰਡ ਦੀ ਕਾਪੀ ਦੇ ਦਿਓ ਹੁਣ ਕਹਿੰਦੇ ਯਾਰ ਆਈਡੀ ਕਾਰਡ ਕਹਿੰਦਾ ਮੋਬਾਈਲ 'ਚ ਆ ਸੈਂਡ ਕਰ ਦੇ ਸੈਂਡ ਕਰ ਦਿਓ ਸਰੀਰ ਮੰਗਾ ਲਓ ਜਿਹੜੀ ਹੁਣ ਭਾਈ ਸਾਰਾ ਗੇਮ ਉੱਤੇ ਹੀ ਆ ਭਾਈ ਫੈਸਲੇ ਗੱਲ ਸੀ ਨਾ ਪੂਰੀ ਗਲੀ ਸਾਡੇ ਪੂਰੀ ਗਲੀ ਮੰਜੇ ਡੱਡੇ ਹੋਏ ਸੀਗੇ ਤੇ ਸਾਰ ਨੇ ਇੱਕ ਦੂਜੇ ਨੂੰ ਛੇੜਨਾ ਪਤਾ ਲੱਗਣਾ ਕਿਸੇ ਨੇ ਕੰਮ ਤੋਂ ਆਉਂਦੇ ਨਾ ਪੂਰੀ ਗਲੀ ਚ ਸਲਾਮ ਦੁਆ ਹੁੰਦੀ ਹੁੰਦੀ ਸੀ ਯਾਰ ਮਿੱਠੇ ਯਾਰ। ਤੂੰ ਮੈਨੂੰ ਇਹ ਦੱਸ ਕਿ ਇਨਸਾਨ ਕਿਦੋਂ ਚੁੱਪ ਜਿਹਾ ਹੋ ਜਾਂਦਾ ਕਿ ਮੈਂ ਚੁੱਪ ਹੀ ਹੋ ਗਿਆ ਹਾਏ ਹਾਏ ਉਹ ਯਾਰ ਮੇਰੀ ਪੰਜੀ ਦੱਸ। ਮੈਂ ਚੁੱਪ ਮੇਰੀ ਪੰਜੀ ਭਲਾ ਕੀ ਉਸਤਾਦ ਜੀ ਐ ਬਾਹਰ ਸੀ ਗਰਮੀਆਂ 'ਚ ਸੋਣਾ ਮੇਰੀ ਮੰਜੀ ਕਦੇ ਉਧਰਲੀ ਸਾਈਡ ਤੇ ਪਈ ਹੋਣੀ ਸਵੇਰੇ ਜਦੋਂ ਮੈਂ ਉੱਠਣਾ ਪੈਂਦਾ ਆਹੋ। ਉਧਰਲੀ ਸਾਈਡ ਤੇ ਓਏ ਦੋਸਤ ਯਾਰ ਸ਼ਰਾਰਤਾਂ ਕਰਦੇ ਸੀ ਚੁੱਕ ਕੇ ਲਾਏ ਜਾਂਦੇ ਸੀ ਉਹ ਨਹੀਂ ਨਹੀਂ ਇਹਨਾਂ ਨੂੰ ਨਾ ਗਨੂਦਗੀ ਦੀ ਬੜੀ ਕਈਆਂ ਨੂੰ ਗਨੂਦਗੀ ਦੀ ਆਦਤ ਹੁੰਦੀ ਹੈ ਗਨੂਦਗੀ ਦੀ ਹਰਕਤ ਕਰ ਲੈਂਦੇ ਮੁੜ ਕੇ ਪਤਾ ਲੱਗਦਾ ਵੀ ਹੁਣ ਇਹਦਾ ਮੋਟਾ ਬੰਦਾ ਆਪਣੇ ਖਰਾਟੇ ਨਾਲ ਉੱਠ ਕੇ ਤੇ ਉੱਪਰ ਲੰਤ ਪਾ ਕੇ ਸੁਣ ਲਾਣ ਦਾ ਕੀ ਬੇਟਾ ਮੈਂ ਉੱਠ ਗਿਆ ਫਿਰ ਸੁਣ ਇਹ ਉਹ ਗਨੂਦਗੀ ਟਾਈਪ ਲੋਕ ਆ ਸਹੀ ਗੱਲ ਸੁੱਤੇ ਨੂੰ ਚੱਲ ਗਿਆ ਪਤਾ ਨਹੀਂ ਲੱਗਦਾ ਘੜੀਸ ਕੇ ਮੰਜੀ ਆਲ ਤੇ ਮੋਗਲ ਕੇ ਕਹਿਣਾ ਬੰਦੇ ਫਿਰਨੇ ਡਾਕੂ ਉਹ ਜਿਹੜੇ ਕਈਆਂ ਨੂੰ ਸੁੱਤੇ ਪੇ ਤੁਰਨ ਦੀ ਆਦਤ ਹੁੰਦੀ ਚੌਕਸ ਹੋ ਜਾਂਦੇ ਸੁੱਤੇ ਪੇ ਤੁਰਦੇ ਨੇ ਤੁਰ ਕੇ ਸਾਰਾ ਫਿਰ ਫੁਰ ਕੇ ਆ ਕੇ ਵਾਪਸ ਹੋ ਜਾਂਦੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਸੀ ਰਾਤ ਏਦਾਂ ਫਿਰਦੇ ਰਹੇ ਨਹੀਂ ਪਤਾ ਲੱਗਦਾ ਉੱਥੇ ਆ ਕੇ ਸੋਈ ਜਾਂਦੇ ਆਹੋ ਇਹਨੇ ਇਦਾਂ ਹੀ ਕੀਤਾ ਮਹੱਲੇ 'ਚ 8-9 ਸਾਲ ਚੀਜ਼ਾਂ ਚੁੱਕੀਆਂ ਇਦਾਂ ਹੀ ਵੀ ਰਾਤ ਨੂੰ ਗਿਆ ਐ ਕਰਕੇ ਜਿੱਥੇ ਤੇ ਅਗਲੇ ਨੂੰ ਨਹੀਂ ਪਤਾ ਲੱਗਾ ਉੱਥੇ ਲੈਣ ਦੀ ਘਰ ਚੀਜ਼ ਚੁੱਕ ਕੇ ਅਗਲੇ ਦੀ ਜਿੱਥੇ ਪਤਾ ਲੱਗ ਗਿਆ ਉੱਥੇ ਕਾਪਾ ਦੀ ਮੈਨੂੰ ਨੀਂਦ 'ਚ ਤੁਰਨ ਦੀ ਆਦਤ ਯਾਰ ਬਾਹਰ ਮੰਜੀ ਤੁਸੀਂ ਆਪਣੇ ਅੰਦਰ ਵੜ ਕੇ ਕਹਿੰਦੇ ਇੱਕ ਕਿਤੇ ਨਾ ਕਿਤੇ ਸਾਈਕਲ ਚੁੱਕਣ ਲੱਗੇ ਸਾਹਮਣੇ ਦੀ ਰੇੜੀ 'ਚ ਵੜ ਕੇ ਅੱਖਾਂ ਬੰਦ ਸਾਈਕਲ ਨੂੰ ਹੱਥ ਪਾਇਆ ਬੰਦੇ ਨੇ ਫੜ ਲਿਆ ਇੱਥੋਂ ਕਹਿੰਦਾ ਭਾਜੀ ਮੈਨੂੰ ਨੀਂਦ 'ਚ ਤੁਰਨ ਦੀ ਆਦਤ ਆ ਕਹਿੰਦਾ ਮੈਨੂੰ ਵੀ ਨੀਂਦ 'ਚ ਚੋਰ ਫੜਨ ਦੀ ਆਦਤ ਦੋਵੇਂ ਨੀਜ ਤੁਰਨ ਵਾਲੇ ਨਹੀਂ ਉਹ ਗਨੂਦਗੀ ਦੇ ਟਾਈਮ ਨਾਲ ਪਹਿਲੇ ਮਾਮਲਾ ਤਾਂ ਹੁੰਦੇ ਸੀਗੇ ਸਹੀ ਇਹ ਇੱਕ ਇਹ ਤੇ ਇਹਨਾਂ ਦੇ ਸਾਹਮਣੇ ਦਾ ਮੁੰਡਾ ਉਹ ਵੀ ਨੀਂਦ 'ਚ ਰਾਤ ਨੂੰ ਨੀਂਦ 'ਚ ਤੁਰਦੇ ਤੁਰਦੇ ਚਾਹ ਚੂ ਵੀ ਪੀ ਆਉਂਦੇ ਸੀ ਕਮੇ ਸਾਡੀ ਨੀਂਦ ਚ ਚੋਰੀ ਕਰਦਾ ਫੜਿਆ ਗਿਆ ਤੇ ਕਹਿੰਦਾ ਮੈਨੂੰ ਨੀਂਦ ਚ ਤੁਰਨ ਦੀ ਆਦਤ ਆ। ਕਹਿੰਦਾ ਤੂੰ ਤੇ ਇੰਜ ਜਾਂਦੇ ਆ ਨੀਂਦ ਚੋਰੀ ਚੋਰੀ ਕਰਕੇ ਉਹ ਬੰਦੇ ਨੇ ਕਿਹਾ ਮੈਂ ਤੁਹਾਨੂੰ ਦੇਖ ਲਿਆ ਕਹਿੰਦਾ ਚਲੋ ਫਿਰ ਗੁੱਡ ਨਾਈਟ ਪਰ ਜਿੱਥੇ ਪੜੇ ਜਾਂਦੇ ਕਹਿੰਦਾ ਭਾਈ ਮੈਨੂੰ ਨੀਂਦ 'ਚ ਤੁਰਦੀ ਆਦਾ ਮੈਨੂੰ ਮੇਰੇ ਘਰ ਛੱਡ ਆਓ ਆਹੋ ਇਹਨੂੰ ਸੌਣ ਤੋਂ ਪਹਿਲੇ ਅਗਰ ਜੁਰਮ ਨਾਲ ਸੀ ਇਹਨੇ ਸੌਣਾ ਜੁਰਮ ਨਾਲ ਉਹਨੂੰ ਚੋਰੀ ਕਰਕੇ ਨੱਸਿਆ ਦੌੜ ਰਿਹਾ ਤਾਂ ਇੱਕ ਬੰਦੇ ਨੇ ਫੜ ਲਿਆ ਤੇ ਖਲੋਤਾ ਸਾਹ ਜਿਹੜਾ ਕਹਿੰਦਾ ਭਾਈ ਜੀ ਮੈਨੂੰ ਨੀਂਦ 'ਚ ਨੱਸਣ ਦੀ ਆ ਤੁਰਨ ਦੀ ਕਹਿੰਦਾ ਮੈਨੂੰ ਨੀਂਦ 'ਚ ਦੌੜਨ ਦੀ ਆਦਤ ਆ ਬੜੀਆਂ ਬਿਮਾਰੀਆਂ ਨੇ ਉਸਤਾਦ ਜੀ ਵੈਸੇ ਹਾਂ। ਉਸਤਾਦ ਜੀ ਜਿਹੜੇ ਪਹਿਲੇ ਦੌਰ 'ਚ ਚੋਰ ਫੜਦੇ ਤਕਨੀਕ ਨਹੀਂ ਸੀਗੀ ਮਾਈਂਡ ਦਾ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਇਹ ਜੋ ਖੂਰਾ ਨੱਪਦੇ ਹੁੰਦੇ ਸੀ ਖੁਰਾ ਨੱਪਦੇ ਸੀ ਇੱਕ ਕਰੈਕਟਰ ਉਹ ਦਾਬੜਾ ਲੈ ਕੇ ਜਾਂਦਾ ਸੀ ਮਿੱਟੀ ਵਾਲਾ ਸੌਂਗੇ ਬਣਾਏ ਜਾਂਦੇ ਸੀ ਉਸਤਾਦ ਜੀ ਸੌਂਗੇ ਸੌਂਗ ਕੇ ਉਹ ਚੋਰ ਦੇ ਮਗਰ ਜਾ ਕੇ ਫੜ ਲੈਂਦੇ ਸੀ ਨਹੀਂ ਨਹੀਂ ਪਹਿਲੇ ਇੰਜ ਕਰਦੇ ਸੀ ਕਿ ਜਿਹੜਾ ਮਾਸ ਖੜਾ ਹੋ ਜਾਂਦਾ ਨਾ ਉਹ ਚੋਰ ਹੁੰਦਾ ਸੀ ਇੰਜ ਕਰ ਉਹਨਾਂ ਨੂੰ ਖੋਜੀ ਕਿਹਾ ਜਾਂਦਾ ਸੀ ਖੋਜੀ ਉਹ ਚੋਰ ਲੱਭ ਲੈਂਦੇ ਸੀ ਉਸਤਾਦ ਜੀ ਖੋਜੀ ਹਾਂ ਖੁਰਾ ਛਾਪਦੇ ਹੁੰਦੇ ਠੀਕ ਹੈ ਨਾ ਇੱਕ ਖੋਜੀ ਸੀ ਉਸਤਾਦ ਦੇ ਮੁਹਤਰਮ ਤੁਸੀਂ ਯਕੀਨ ਨਹੀਂ ਕਰਨਾ ਅੱਖੀ ਦੇਖਿਆ ਵਾ ਗਿਆ ਪਿੰਡ ਸੀ ਸਾਧਾਂ ਦਾ ਉਹਨੇ ਨਾ ਉਸਤਾਦ ਜੀ ਖੋਜੀ ਨੇ ਕਿਹਾ ਜੀ ਇਹ ਪੈਰ ਇੱਧਰ ਜਾ ਰਿਹਾ ਅਗਲਾ ਪੈਰ ਇੱਧਰ ਜਾ ਰਿਹਾ ਅਗਲਾ ਇੱਧਰ ਜਾ ਰਿਹਾ ਅੱਗੋਂ ਗਾਇਬ ਕੋਈ ਨਿਸ਼ਾਨ ਹੀ ਨਹੀਂ ਸੀ ਖੋਜੀ ਫਸ ਗਿਆ ਅੱਗੋਂ ਉਹਨੇ ਵੀਲ ਚੇਅਰ ਦਾ ਇਸਤੇਮਾਲ ਕੀਤਾ ਤਾਂ ਜੀ ਉੱਤੇ ਬਹਿ ਕੇ ਜਾ ਰਿਹਾ ਉਹ ਠੀਕ ਹੈ ਜਾਣ ਦੋ ਹਾਂ ਅੱਗੋਂ ਹੈਲੀਕਾਪਟਰ ਲੈਣ ਆ ਗਿਆ ਚੋਰ ਨੂੰ ਯਾਰ ਚੋਰਾਂ ਦੀਆਂ ਕੈਟਾਗਰੀਆਂ ਨੇ ਕੈਟਾਗਰੀ ਇੱਕ ਸਾਦਾ ਚੋਰ ਆ ਇੱਕ ਥੋੜਾ ਜਰਾ ਸ਼ਾਤਰ ਇੱਕ ਜਰਾ ਉਸ ਤੋਂ ਵੱਡਾ ਇੱਕ ਮਿਸਟਰ ਨਟਵਰ ਲਾਲ ਟੈਪ ਵੀ ਆ ਰੋ ਚੋਰ ਪ੍ਰੋ ਪਾਕਿਸਤਾਨ 'ਚ ਵੀ ਹੋਏ ਨੇ ਇਦਾਂ ਦੇ ਇੱਕ ਦੋ ਵੱਡੇ ਠੀਕ ਹਾਂਜੀ ਆਮਵਰ ਵੀ ਜਿਨ੍ਹਾਂ ਨੇ ਮਤਲਬ ਪਰੇਸ਼ਾਨ ਕਰਤਾ ਨੂੰ ਓਏ ਹੋਏ ਨੌ ਸਰਬਾਜ਼ ਹਾਂਜੀ ਵੀ ਮੈਨੂੰ ਇਹ ਵੀ ਪਤਾ ਲੱਗਾ ਪਿੱਛੇ ਜੇ ਮੈਂ ਸੁਣਿਆ ਤੇ ਕਿ ਪਰਵੇਜ਼ ਲਾਈ ਸਾਹਿਬ ਨੂੰ ਵੀ ਹੱਥ ਪੈ ਗਏ ਹੱਥ ਕਿਸੇ ਨੇ ਬੜੀ ਵੱਡੀ ਇਨਵੈਸਟਮੈਂਟ ਸਾਬਤ ਕਰਕੇ ਜੇ ਉਹ ਕਰਕੇ ਤੇ ਗੇਮ ਉਹ ਗੇਮ ਪਾਉਂਦੇ ਪੂਰੀ ਦਫ਼ਤਰ ਲੈਂਦੇ ਨੇ ਗੱਡੀ ਰੈਂਟ ਤੇ ਲੈਂਦੇ ਨੇ ਅੱਜ ਦੋ ਆਈਫੋਨ ਫੜੇ ਨੇ 2 2.5 3 ਮਹੀਨੇ ਦਾ ਉਹ ਬਜਟ ਲਾਉਂਦੇ ਨੇ ਪਹਿਲੇ ਪ੍ਰੋਫਿਟ ਵੀ ਦਿੰਦੇ ਅਗਲੇ ਨੂੰ 10-20 ਲੱਖ ਰੁਪਈਆ ਬਜਟ ਲਾਉਂਦੇ ਨੇ ਫਿਰ 7.5 ਕਰੋੜ ਦੀ ਗੇਮ ਪਾਉਂਦੇ ਇੰਜ ਦੇ ਵੀ ਨੇ ਉਸਤਾਦ ਜੀ ਪਤਾ ਲੱਗਾ ਜਿਹੜਾ ਮਲਕਾਲੀ ਸੁਬਾ ਦਾ ਤਾਜ ਚੋਰੀ ਹੋਇਆ ਸੀਗਾ ਕਈ ਕਿਸੇ ਦਾ ਧਾਰਾ ਸਾਈਕਲ ਫੜ ਕੇ ਚੋਰੀ ਕਰਕੇ ਆਏ ਤੇ ਉਹ ਸਾਈਕਲ ਵਾਲਾ ਫੜਿਆ ਜਾਂਦਾ ਮੁੰਡਾ ਇਸ ਤਰ੍ਹਾਂ ਹੀ ਉਸਤਾਦ ਹੈ ਜਿਹੜਾ ਉਸਤਾਦ ਜੀ ਮਲਕਾਲੀ ਸੁਬਾ ਦਾ ਤਾਜ ਨਹੀਂ ਚੋਰੀ ਹੋਇਆ ਹੀਰੇ ਵਾਲਾ ਉਹ ਇੱਕ ਨਸ਼ਈ ਨੇ ਕੰਮ ਪਾਇਆ ਸੀ ਹੈ ਨਸ਼ਈ ਨੇ ਤੇ ਨਸ਼ਈ ਬਲਾ ਕਿੱਥੇ ਸੀ ਫਰੂਖਾਬਾਦ ਦਾ ਦੁਬਈ ਚੋਂ ਇੱਕ ਹੀਰਾ ਪਿੱਛੇ ਜੇ ਚੋਰੀ ਹੋਇਆ ਸੀ ਦਸਤੀ ਉਹਨਾਂ ਨੇ ਆਵੇ 5-7 ਕਿਲੋਮੀਟਰ ਤੋਂ ਹੀ ਫੜ ਲਏ ਬੰਦੇ ਔਰ ਉਹ ਚੋਰੀ ਕਰਨਾ ਕੈਸਾ ਕੰਮ ਸੀ ਯਾਰ ਉਹ ਕਿੱਥੇ ਪਿਆ ਹੋਏਗਾ ਉਹ ਸਾਜੀ ਉੱਥੇ ਉਹ ਪਲਾਜ਼ੇ ਦੇ ਵਿੱਚ ਜਿਹੜੀ ਸ਼ੀਸ਼ੇ 'ਚ ਸੋਨੇ ਦੀ ਇੱਟ ਪਈ ਹੁੰਦੀ ਹੈ ਕਿ ਉਹ ਕੱਢ ਆਹ ਉਹ ਵੀ ਪਤਾ ਨਹੀਂ ਕੀ ਹੁੰਦਾ ਵਾ ਉਹ ਤਾਂ ਇੱਥੇ ਵੀ ਪਈ ਅੰਦਰ ਵੀ
ਸ਼ਰਾਬ ਦੇ ਕੰਪਿਊਟਰ ਦੇ ਨਾਲ ਪਈ ਹੁੰਦੀ। ਗੋਲਡ ਬਾਰ ਹਾਂ, ਵੇਖੀ ਕਿਤੇ ਮਿੱਠਾ ਉਸਤਾਦ ਜੀ ਕੱਢਣ ਤੇ ਕਿਸੇ ਟਾਈਮ ਕਿਸੇ ਚੀਜ਼ ਦੀ ਜਿੱਥੇ ਪਈ ਹੁੰਦੀ ਨਾ, ਉਸ ਜਗ੍ਹਾ ਦੀ ਵਜ੍ਹਾ ਤੋਂ ਵੀ ਉਹਦੀ ਵੈਲਿਊ ਹੁੰਦੀ। ਓਏ ਓਏ ਓਏ, ਵੱਡੀ ਗੱਲ ਕਰਤੀ ਮੈਂ। ਯਾਰ ਕੀ ਬਾਤ, ਸਹੀ ਵਾਹ ਵਾਹ ਵਾਹ। ਦੈਟਸ ਦ ਖੂਬਸੂਰਤ ਵੇ ਆਫ ਦ ਸ਼ੋ। ਇਹ ਸ਼ੋ ਦੀ ਸਭ ਤੋਂ ਵੱਡੀ ਗੱਲ ਹੈ, ਹਾਂ, ਇੱਕ ਬੋਤਲ ਪਾਣੀ ਦੀ ਹੈ ਨਾ, ਇਹ ਬਾਹਰੋਂ ਕਿੰਨੇ ਦੀ ਮਿਲੇਗੀ? 100 ਰੁਪਏ ਦੀ। ਇਹੀ ਤੁਸੀਂ ਅੱਛੇ ਮਾਰਟ 'ਚ ਚਲੇ ਜਾਓ 150 ਰੁਪਏ ਦੀ। ਉੱਥੇ ਵੀ ਉੱਥੇ ਵੀ 100 ਦੀ ਨਹੀਂ ਮਾਰ, ਨਹੀਂ, 에어ਪੋਰਟ ਤੇ ਚਲੇ ਜਾਓ, ਉੱਥੇ ਵੀ 100 ਰੁਪਏ ਦੀ। ਅੱਛਾ ਇਹ ਤਾਂ ਖੂਬਸੂਰਤ ਗੱਲ ਦੈਟਸ ਅ ਵੈਰੀ ਬਿਊਟੀਫੁਲ ਬਾਰ। 에어ਪੋਰਟ ਤੇ ਵੜ ਕੇ ਮੇਰੇ ਕੋਲ ਤੱਲਾ ਗਲਾ ਉਸੀਆਂ ਦੀ ਵੀ ਦੇ ਦਿੰਦਾ। That is ਮਿੱਟੀ ਬਾਰ। ਅੱਗੋਂ ਗਾਲਾਂ ਨਾ ਫਰਕ ਨਹੀਂ ਕਰੀ ਸਹੀ ਗੱਲ, ਨਹੀਂ ਨਹੀਂ, ਤੇਰੀ ਵੈਸੇ ਚੁਗਲ ਲੱਗਾ, ਲੇਕਿਨ ਗੱਲ ਹਕੀਕਤ ਇਦਾਂ ਹੀ ਹੈ। ਹੈਗੀ। ਹਾਂਜੀ। ਜਿੱਥੇ ਵੈਲਿਊ ਨਾ ਹੋਵੇ ਉੱਥੋਂ ਹਿਜਰਤ ਕਰ ਲਓ। ਤੇ ਫਿਰ ਤੁਸੀਂ ਕਿਉਂ ਨਹੀਂ ਕਰੋਗੇ? ਸੋਨਾ ਤੋਲਦਾ ਹੋਵੇ ਨਾ, ਆਹ। 4 ਮੱਖੀਆਂ ਬਹਿ ਜਾਣ ਉੱਥੇ, ਓਏ ਸੋਨਾ ਤੋਲਦਾ ਹੋਵੇ, ਕਿੰਨੇ ਦਾ ਸੋਨਾ ਹੋਏਗਾ? ਲਾਈਕ ਯਾਨੀ ਇਸ ਟਾਈਮ 4.5 ਪੌਣੇ 5, ਇੱਕ ਮਿਸਾਲ ਆਈ ਹੈ, 5 ਲੱਖ, 5 ਲੱਖ ਲਾ ਲਓ, 5 ਲੱਖ ਰੁਪਏ ਤੋਲਾ ਵਾ। ਤੋਲਾ ਵਾ। ਤੋਲੇ ਦੀ ਕਹ ਲਓ ਵੀ ਇੱਕ ਅੰਗੂਠੀ ਬਣਦੀ ਹੈ 5 ਲੱਖ ਰੁਪਏ ਦੀ, ਤੇ ਤੂੰ ਉਹਨੂੰ ਕਹੇ ਜੀ ਮੈਨੂੰ 30,000 ਰੁਪਏ ਦਾ ਸੋਨਾ ਦੇ ਦਿਓ, ਉਹ ਕਿੰਨਾ ਕੁ ਹੋਏਗਾ? 5 ਲੱਖ ਦਾ, 5 ਲੱਖ ਰੁਪਏ ਦਾ ਸੋਨਾ ਤੋਲਾ ਵਾ, ਤੇ 20,000 ਰੁਪਏ ਦਾ ਕਿੰਨਾ ਕੁ ਹੋਏਗਾ? ਇੰਚ ਕੁ ਉਹਦੇ ਤੇ 4 ਮੱਖੀਆਂ ਬਹਿ ਜਾਣ, ਫਰਕ। ਠੀਕ ਹੈ ਜੀ। ਤੇ ਮੱਖੀ ਕਿੰਨੇ ਦੀ ਹੋ ਗਈ ਇੱਕ? ਤੇ ਉਹੀ ਮੱਖੀ ਕੰਧ ਤੇ ਬੈਠੀ ਹੋਵੇ ਉੱਡ ਕੇ, ਤੇ ਕੱਖ ਨਹੀਂ। ਕੱਖ ਨਹੀਂ। ਰੌਲਾ ਹੁੰਦਾ ਗੱਲ ਜੀ ਹਾਂਜੀ, ਜਗ੍ਹਾ ਦੀ, ਸੋਨੇ ਤੁਸੀਂ ਬਹਿਣਾ ਕਿੱਥੇ ਆ? ਹਾਂਜੀ, ਚੀਜ਼ ਪਈ ਕਿੱਥੇ? ਉਹ ਤੂੰ ਹੀ ਆ, ਵਾਹ ਵਾਹ ਵਾਹ। ਪਿਆ ਕਿੱਥੇ ਆ ਤੂੰ? ਮੈਂ ਤਾਂ ਕਿ ਸ਼ਰਾਬ ਦੇ ਕਮਰੇ ਪਿਆ ਸੀ 27 ਲੱਖ। ਉੱਥੇ ਨਾ ਪਿਆ ਕਰ, ਉੱਥੇ ਬਹੁਤ ਕੁਝ ਨਿਕਲਦਾ ਉੱਥੇ। ਇਸ ਲਈ ਤਾਂ ਤੈਨੂੰ ਦੱਸਣਾ, ਇੱਥੇ ਨਾ ਪਿਆ ਕਰ। ਉੱਥੋਂ ਇੰਨਾ ਕੁਝ ਨਿਕਲਦਾ, ਲੇਕਿਨ ਮੈਂ ਨਹੀਂ ਜਿੱਥੋਂ ਨਿਕਲਿਆ। ਨਹੀਂ ਨਹੀਂ ਨਹੀਂ, ਚਿੱਲ ਕਰੋ। ਜਦੋਂ ਉੱਥੋਂ ਇੰਨਾ ਕੁਝ ਨਿਕਲਿਆ, ਤੂੰ ਢੀਠ ਆ, ਤੂੰ ਵੀ ਨਿਕਲ ਜਾ। ਅੱਛਾ, ਇੱਕ ਕਰੈਕਟਰ ਘਰ ਪਿਆ ਕਰ ਤੂੰ, ਇਹ ਕੋ ਪੈਣ ਵਾਲੀ ਜਗ੍ਹਾ ਤੇ ਨਹੀਂ ਨਾ। ਜਦੀ ਅਸੀਂ ਆਏ ਵੀ ਤਾਂ ਪੌਣੇ 10 ਰੁਪਏ ਦੇ ਹੋਏ ਆ। ਹੱਲੇ ਸਾਜ ਨਹੀਂ ਕਹੇ ਪੈ ਜਾਓ। ਇੱਕ ਹੈਗਾ ਸੀ ਕਿੰਗ ਜੋਹਾਨਸਬਰਗ। ਹੈ ਕਿੰਗ ਜੋਹਾਨਸਬਰਗ ਜਹਾਨਸਬਰਗ ਸ਼ਹਿਰ ਦਾ ਨਾਮ। ਉਸਤਾਦ ਉਹ ਉੱਥੇ ਦਾ ਸੀਗਾ। ਉਸਤਾਦ ਮੋਹਤਰਮ ਉਹ ਮੱਖੀਆਂ ਤੋਂ ਇੰਨੀ ਨਫ਼ਰਤ ਕਰਦਾ ਹੁੰਦਾ ਸੀ ਨਾ, ਇੰਨੀ ਕੁ ਨਫ਼ਰਤ ਕਰਦਾ ਹੁੰਦਾ ਸੀ। ਗੋਲੀ ਮਾਰ ਦਿੰਦਾ। ਉਹ ਨਾ ਉਸਤਾਦ ਮੋਹਤਰਮ ਉਹ ਗੋਲਫ ਖੇਡਣ ਡਿਆ, ਉਹ ਖੁੱਤੀ ਕੋ ਗੇਂਦ ਅੜ ਗਈ। ਹਾਂ, ਸ਼ਾਟ ਯਾਰ ਕਲਿੱਪ ਦੇਖਿਆ ਵਾ, ਖੁੱਤੀ ਮੱਛੀ ਕੋ ਬਹਿ ਗਿਆ। ਮੱਖੀ ਬੈਠੀ ਮੱਖੀ ਬੈਠੀ ਹੈ ਹੈ ਵਿੱਚ। ਤੇ ਉਹ ਖੁੱਤੀ ਦੀ ਗੇਂਦ ਚਲੀ ਗਈ। ਉਹ ਵਰਲਡ ਚੈਂਪੀਅਨ ਬਣ ਗਿਆ। ਉਹਨਾਂ ਨੇ ਬਾਅਦ ਚੋਂ ਯਾਨੀ ਕਿ ਅੰਦਾਜ਼ਾ ਲਾਇਆ ਕਿ ਮੱਖੀ ਬੈਠੀ ਹੈ, ਗੇਂਦ ਉੱਥੇ ਹੀ ਰੁਕੀ, ਇਹ ਥੱਲੇ ਕਿਸ ਤਰ੍ਹਾਂ ਡੇਗੀ? ਉਸਤਾਦ ਜੀ ਦਾ ਸਰਾਖ ਦੇ ਕੋਲ ਜਾ ਕੇ ਗੇਂਦ ਰੁਕ ਗਈ ਨਾ, ਓਏ ਮੱਖੀ ਤੇ ਨਾਮ ਹੀ ਮੱਖੀ ਪੈਂਦੀ, ਉਹਨੇ ਡਿੱਗ ਪੈਣਾ ਸੀ। ਨਹੀਂ ਡਿੱਗਣਾ ਸੀ। ਨਹੀਂ ਫਸ ਇਹ ਸਾਜੀ ਮੱਖੀ ਬੈਠੀ ਹੈ ਤੇ ਇੱਕ ਕੱਪ ਉਹਨੂੰ ਮਿਲਿਆ, ਉਹ ਮੱਖੀ ਨੂੰ ਵੀ ਸਤਾਜੀ ਉਹਨਾਂ ਨੇ ਮੈਡਲ ਪਾਏ, ਹੋਰ ਪਤਾ ਨਹੀਂ ਕਿੰਨੇ ਹਜ਼ਾਰ ਰੁਪਈਆ ਉਹਨੂੰ ਡਾਲਰ ਵੀ ਮਿਲੇ। ਉਹਨੇ ਭਾਈ ਜਾਨ ਲਹਿਦਾ ਇੱਕ ਰਿਆਸਤ ਬਣਾਤੀ, ਮੱਖੀਆਂ ਦਾ ਸ਼ਹਿਰ ਜਿਸੇ ਕਰਦੇ ਓਏ ਫਲਾਈ ਆਫਸ। ਮਹਾਰਾਣੀ ਬਣੀ ਉੱਥੇ। ਉਹਨੇ ਮੱਖੀਆਂ ਦਾ ਇੱਕ ਸ਼ਹਿਰ ਬਣਾਤਾ। ਡੇਲੀ ਮੱਖੀਆਂ ਦੀ ਡਿਊਟੀ ਲਾਤੀ ਬੰਦਿਆਂ ਨੂੰ ਕਿ ਇਹਨਾਂ ਨੂੰ ਖੁਰਾਕ ਪਾਣੀ। ਮੱਖੀਆਂ ਤੋਂ ਚੀਨੀ ਦੀਆਂ ਬੋਰੀਆਂ ਜਾਣ ਰਹੀਆਂ ਨੇ, ਸ਼ਹਿਦ ਜਾ ਰਹੇ ਆ, ਬਦਾਮ ਖਾ ਰਹੀਆਂ। ਦਾਮ ਜਾ ਰਹੇ ਨੇ, ਮੱਖੀ ਉਸ ਉੱਤੇ ਬਹੁਤ ਮੱਖੀ ਉੱਤੇ। ਮੈਂ ਕਹਿੰਦਾ ਛੋਟੇ ਹੁੰਦੇ ਕਿੰਨੇ ਕਿੰਨੇ ਚੋਰੀ ਕੀਤੀ ਹੈ? ਮੈਂ ਚੰਗੇ ਨਹੀਂ ਬਣਨਾ। ਨਹੀਂ ਸੀ ਕੀਤੀ। ਛੋਟੇ ਹੁੰਦੇ ਅੱਬੂ ਜੀ ਦੇ ਸਾਰਿਆਂ ਨੇ ਕੀਤੀ। ਅੱਬੂ ਜੀ 2-4 ਰੁਪਏ ਕੱਢ ਲਏ, ਭਾਈ ਆਪ ਦੇ ਦੋਨਾਂ ਦੀ ਹੁੰਦੀ ਆ। ਹੋਰ ਤੂੰ ਬੈਂਕ ਲੁੱਟਣਾ ਸੀ ਫਿਰ 3 ਸਾਲ ਦਾ ਜਾ ਕੇ, ਦੱਸ ਵੀ ਤੂੰ ਫੀਡਰ ਫੜਿਆ ਨਾਲ ਪਿਸਟਲ ਫੜਿਆ, ਬੈਂਕ ਵਾਲੇ ਨੂੰ ਕਹਿਣਾ ਖੜ ਤੋਂ ਚਾਹ ਗਈ, ਇੰਜ ਕਰਨਾ ਸੀ। ਜਾਂ ਅੱਲਾ ਸਾਹਮਣੇ ਮਾਫੀ ਦੇਵੇ ਵੀ ਹਾਂ, ਜਾਂ ਬਾਕਰ ਚ ਜਾ ਕੇ ਫਾਇਰ ਆਹੋ। ਕਰਕੇ ਵੀ ਤੂੰ ਵਾਕਰ ਨਸਾਉਂਦਾ ਗਿਆ, ਬੈਂਕ 'ਚ ਵੜ ਗਿਆ, ਜਾ ਕੇ ਲੁੱਟ ਲਿਆ। ਇਹ ਉਹ ਘਰ ਹੀ ਕਰਨੀ ਹੁੰਦੀ ਹੈ ਚੋਰੀ। ਚੋਰੀ ਭਾਵੇਂ ਛੋਟੇ ਭਰਾ ਦੀ, ਵੱਡੇ ਭਾਵੇਂ ਅੰਮੀ ਦੇ ਪਰਸ ਚੋਂ ਕੀਤੀ। ਨਹੀਂ ਹੁਣ ਅਕਲ ਆ ਗਈ, ਹੁਣ ਫਿਰ ਉਹਨੇ ਪਾਏ ਵੀ ਜੇਬਾਂ 'ਚ ਉਹਨੂੰ। ਹਾਂ ਨਹੀਂ, ਉਹ ਤੇ ਫਿਰ ਤੁਸੀਂ ਪਤਸੂਸ ਸਮੇਤ ਦਿੰਦੇ ਉਹਨਾਂ ਨੂੰ, ਲੇਕਿਨ ਉਸ ਮੈਂ ਟਾਈਮ ਵੀ ਕੀਤੀ ਸੀ। ਔਰ ਉਹ ਚੋਰੀ ਤੁਸੀਂ ਤੇ ਹਲੇ ਹੁੰਦੀ ਕਿ ਚੋਰੀ ਹੁੰਦੀ ਕਦ ਲਈ ਭਲਾ? ਉਦੋਂ ਕਿਹੜਾ ਵੀ ਤੁਸੀਂ ਕੋਈ ਜਾ ਕੇ ਜਾਚੀ ਕਰਨੀ ਚੀਜ਼ਾਂ ਚੂਜ਼ਾਂ ਵਾਸਤੇ, ਲੇਕਿਨ ਆਦਤ ਪੈ ਜੇ ਤਾਂ ਬਹੁਤ ਬੁਰੀ ਹੈ। ਬਹੁਤ ਪੇਟ ਦੀ ਨਫੀ ਵਾਸਤੇ ਕੀਤੀ ਸੀਗੀ। ਹੈ ਪੇਟ ਦੀ ਨਫੀ ਵਾਸਤੇ ਭੁੱਖ ਲੱਗੀ ਸੀ ਭਾਈ, ਮੈਂ ਕਿਹਾ ਕੁਝ ਖਾਣਾ ਪੀਣਾ ਵਾ, ਫਿਰ ਉਹ ਨਾਨ ਟਿੱਕੀ ਲਈ। ਮੈਂ ਸਹੀ ਮੇਰਾ ਨਾ 9 ਲੱਖ ਹਾਰ ਜਿਹੜਾ ਉਹ ਚੁੱਕੇ ਵੇਚਿਆ ਸੀ। ਉਹ 9 ਲੱਖ ਨਹੀਂ ਜਲਗਾਨ ਵਾਲਾ ਹੈਗਾ, ਕੀ ਹੋ ਗਿਆ ਵਾ? ਬੜਾ ਉਹਨੇ ਫੁੱਲਾ ਤਾਂ ਬੱਚੇ ਨੂੰ ਲੈ ਕੇ ਦਿੱਤਾ। ਨੌਮੀ ਦਾ 9 ਲੱਖਾਂ ਦਾ ਅੱਜ ਦੇ ਦੌਰ ਦੇ ਵਿੱਚ 2500 ਰੁਪਏ ਦਾ ਵਿਕਿਆ ਜੀ। ਚਟਪੋਤ 9 ਲੱਖਾਂ ਤੇਰੀ ਅੰਮੀ ਕੋ ਜੀਆ ਪਰਾਦਾ ਸੀ। ਅੰਮੀ ਅੰਮੀ ਦਾ ਨਾਂ ਜੀਆ ਪਰਾ, ਖਾਲਾ ਜੀਆ ਪਰਾਦਾ ਸੀ। ਉਹ ਤਾਂ ਮਿਤਾਬ ਨੇ ਦਿੱਤਾ ਸੀ। ਨਹੀਂ ਉਹ ਉਸਤਾਦ ਮੋਹਤਰਮ ਹੋਊਗੀ, ਉਹਦੇ ਹੀ ਇੱਕ ਹੀ ਰਹਿ ਜਾਣਾ ਹਾਰ। ਜੇ ਉਹਦੇ ਸੋਨਾ ਹੁਣ ਤੁਸੀਂ ਸੋਨੇ ਦੀ ਚੈਨ ਪਾਈ, ਮੈਂ ਵੀ ਪਾਈ। 9 ਲੱਖਾਂ ਮਸ਼ਹੂਰ ਉਧਰ ਹੈ ਨਾ। ਨਹੀਂ 9 ਲੱਖੇ ਤੋਂ ਮੁਰਾਦ ਹੈ ਹੁੰਦਾ। ਉਹ ਯਾਰ ਇੰਜ ਤੇ 3 ਲੱਖ ਵਾਲਾ ਵੀ ਉਹਨੂੰ 3 ਲੱਖਾਂ ਕਹਿ ਲਓ, ਮੈਂ ਤੇਰੀ ਗੱਲ ਸਮਝ ਗਿਆ, ਹਾਂਜੀ। ਲੇਕਿਨ 9 ਲੱਖਾਂ ਇੱਕ ਸਪੈਸ਼ਲ ਮਸ਼ਹੂਰ ਆ। ਉਸਤਾਦ ਤਾਂ ਜੀ 9 ਲੱਖੇ ਹਾਰ ਦਾ ਕਈ ਜਿਹੜੇ 70,000 ਦਾ ਗਏ, ਉਹ ਚੱਲ ਬਾਬਾ 9 ਲੱਖ ਦਾ ਵਾ। ਬਾਬਾ ਸਾਹਮਣੇ ਮੈਂ ਉਸਤਾਦ ਜੀ ਮੈਂ ਬੱਲਾ ਲੈਣਾ ਸੀਗਾ।
ਯਾਦ ਹੈ। 9 ਲੱਖਾਂ ਹਾਰ ਵਿੱਚ ਕੀ ਬੱਲਾ, ਉਹ ਇਹਦੇ ਚ ਪੂਰੀ ਟੀਮ ਬਣ ਸੀ ਉਦੋਂ। ਨਹੀਂ ਮੈਂ ਹਾਰ ਦੇ ਕੇ ਬੱਲਾ ਲੈ ਲਿਆ। ਇਹ ਫਿਰ 9 ਲੱਖ ਦਾ ਹਾਰ ਵੀ ਉਹੀ ਹੋਣਾ ਵੀ ਸੇਕ ਲੱਗ ਨਹੀਂ ਪੈਂਦੇ, ਉਹਨੇ ਹਾਰ ਢਲ ਜਾਂਦਾ ਹੋਣਾ। ਤੇ ਦੱਸੋ ਵੀ 9 ਲੱਖਾਂ ਹਾਰ ਇੰਟਾ ਕਿਹੜਾ ਸਸਤਾ ਆ ਗਿਆ। ਅੱਛਾ ਅੰਮੀ ਦਾ 9 ਲੱਖ ਹਾਰ ਵੇਚ ਕੇ ਬੱਲਾ ਲੈ ਲਿਆ। ਬੱਲਾ ਲੈ ਲਿਆ ਇਹ ਫੜੇ 9 ਲੱਖਾਂ ਹਾਰ ਵੇਚਣਗੇ, ਕੋਈ ਜਿਹਨੇ ਬੱਲਾ ਤੋਂ ਕੋਈ ਮੁਨਸ਼ੀ ਜੀ ਨਿਕਲੇ। ਉਹੀ ਪੱਲੇ ਨਾਲ ਪਈਆਂ ਇਹਨਾਂ ਨੂੰ ਲੱਕ 'ਚ। ਮੈਂ ਸੱਚਾ ਵਾਕਿਆ ਸੁਣਾਵਾਂ ਤੁਹਾਨੂੰ, ਬੌਂਡ ਨਹੀਂ ਹੁੰਦੇ ਪ੍ਰਾਈਸ ਬੁੱਕ ਇਹ, ਹੁਣ ਮੇਰੀ ਮੈਨੂੰ ਪਤਾ ਨਹੀਂ ਵੀ ਇਹ ਵੀ ਪੈਸੇ ਹੈ। ਯਾਨੀ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸਾਂ, ਤੂੰ ਮੇਰੇ ਪਿੰਡ ਪੜਾਏ ਤੇ ਮੇਰੀ ਮੈਨੂੰ ਸੱਚੇ ਮਜ਼ਾਕ ਕਰਦੇ ਵੇ ਪੈਸੇ ਹੀ ਸੰਭਾਲ ਲੈਂਦੇ, ਅੰਮੀ ਸੱਚੇ ਮਜ਼ਾਕ ਆ। ਤੂੰ ਕਦੀ ਬੈੱਡ ਤੇ ਪਏ ਨੇ, ਕਦੀ ਪੁੱਤਰ ਪਏ ਨੇ, ਕਦੀ ਐਂਡ ਝਾੜ ਝੂੜ ਸੱਟ ਕੇ ਤੇ ਕੂੜੇ ਦੀ ਟੋਕਰੀ ਸਿਰ ਕਾਗਜ਼ ਸਮਝ ਕੇ ਰਾਤ ਨੂੰ 10 ਵਜੇ ਤੋਂ ਬਾਅਦ ਪੂਰੀ ਗਲੀ ਦਾ ਕੂੜਾ ਫੁੱਲ ਰਿਹਾ ਹੈ। ਲੱਭ ਗਏ ਸੀ ਵੈਸੇ, ਨੋਟ ਚ ਲੱਗੇ, ਉਹ ਕਰੰਸੀ ਦੇ ਬਰਾਬਰ ਹੈ ਜਿੰਨੇ ਲੇਕਿਨ ਉਹਨੂੰ ਨਹੀਂ ਸੀ ਨਾ ਪਤਾ। ਅਸੀਂ ਕੀ ਕੀਤਾ ਉਸਤਾਦ ਦੇ ਮੋਤਾ ਨਹੀਂ, 50 ਵਾਲੇ ਬੋਣ ਸੀਗੇ ਮਿੱਠੇ, ਅਸੀਂ ਮਾਰ ਕਰ ਦੇਣਾ ਪਿੱਛੇ ਉਹਦੇ, ਉਹ ਸੀਨਰੀਆਂ ਬਣਾਉਂਦੇ ਆ, ਚੁੜੇਲਾਂ ਬਣਾ ਰਹੇ ਆ, ਹੱਥ ਬਣਾ ਰਹੇ ਆ, ਇਹ ਉਹ ਸਾਰੇ ਹੀ ਗਾਇਆ ਕਰ। ਸਾਨੂੰ ਵੀ ਨਹੀਂ ਸੀ ਪਤਾ ਕਿ ਨੋਟ ਦੀ ਕਿਹੜੀ ਜਗ੍ਹਾ ਤੇ ਲਾਈਨ ਹੋਵੇ ਤੇ ਨੋਟ ਨਹੀਂ ਚੱਲਦਾ, ਬਾਕੀ ਭਾਵੇਂ ਸਾਰੇ ਤੇ ਮਾਰ ਦੇ। ਕਾਇਦੇ ਆਜ਼ਮ ਦੀ ਤਸਵੀਰ ਫੇਸ ਤੇ ਟੋਪੀ ਦੇ ਹਾਂ ਕਾਇਦੇ ਨਾਲ ਉਹਦੀ ਅੱਖ ਤੇ, ਨੱਕ ਤੇ, ਕੰਨ ਤੇ, ਗਲੇ ਤੇ, ਚੀਸ ਤੇ, ਮੱਥੇ ਤੇ ਯਾਰ AI ਉਹਨਾਂ ਨੂੰ ਨਹੀਂ ਬਖਸ਼ਣ ਦੇਗੀ। ਮੈਂ ਦੇਖਿਆ ਕਿ ਨੋਟ ਤੇ ਆਇਆ ਕਰਕੇ ਬੈਠੇ ਨੇ। ਬੋਲਣ ਦੇ ਆ ਬੋਲਣ ਦੇ ਮੇਰੇ ਹਾਂ ਸਾਜੀ ਇਹ ਇਨਸਾਨ ਨਹੀਂ ਹੈ, ਇਹ ਫਰਕ ਆ। ਆਰਟੀਫੀਸ਼ੀਅਲ ਤੇ ਇੰਟੈਲੀਜੈਂਸ। ਜੋ ਵੀ ਜਿਹੜਾ ਵੀ ਇਹਦੇ ਪਿੱਛੇ ਕੋਈ ਦਿਮਾਗ ਤਾਂ ਹੈਗਾ, ਮੈਂ ਉਸ ਬੰਦੇ ਨੂੰ ਰੋਲ ਕੇ ਰੱਖਤਾ। ਤੁਹਾਡੀਆਂ ਸਾਡੀਆਂ ਦੁਨਿਆਵੀ ਗੱਲਾਂ ਜਿਹੜੀਆਂ ਉੱਤੇ ਸਿੱਟੀਆਂ ਉਹਨਾਂ ਨੂੰ ਚੁੱਕ ਕੇ ਯੂਜ਼ ਕਰ ਰਹੀ ਹੈ। ਸਾਡਾ ਹੀ ਡਾਟਾ ਨਹੀਂ ਇਹਨੂੰ ਕੋਈ ਚਲਾਉਣ ਤੇ ਡਿਆ ਮੈਂ ਨਾ। ਤੈਨੂੰ ਦੱਸਦਾ ਨਾ, ਮੇਰੀ ਗੱਲ ਸੁਣ ਲੈ ਨਾ, ਕੋਈ ਨਹੀਂ ਚਲਾਉਂਦੇ ਆ, ਉਹਨਾਂ ਨੇ ਆਟੋ ਤੇ ਲਾਤਾ। ਇੱਕ ਵਾਸ਼ਿੰਗ ਮਸ਼ੀਨ ਵਾਲਾ ਬੰਦਾ YouTube ਤੇ ਦੱਸ ਰਿਹਾ ਹੈ ਕਿ ਵਾਸ਼ਿੰਗ ਮਸ਼ੀਨ ਦਾ ਬੈਲਟ ਕਿੱਦਾਂ ਚੇਂਜ ਕਰਨਾ ਹੁੰਦੇ ਨਾ, ਤੂੰ ਲਾਗੋ ਆ ਜਾਂਦੇ ਨਾ, ਉਹ ਕਹਿੰਦਾ ਵਾਸ਼ਿੰਗ ਮਸ਼ੀਨ ਉਲਟੀ ਕਰੋ, ਇੱਥੇ ਆ ਦੀ ਲੁੱਪੀ ਹੈ ਦਾ ਫਲਾਵਾ। ਜਿੱਥੇ ਵਾਸ਼ਿੰਗ ਮਸ਼ੀਨ ਬਣਦੀ ਆ ਉਹ ਬੰਦਾ ਦੱਸਦਾ ਪਿਆ, ਉਹ ਨੈਟ ਤੇ ਪਈ ਉਹਦੀ ਵੀ ਤਫਸੀਲ। वाशिंग मशीन का मॉडल तक उन्हें पता यह मॉडल ये हमने बनाया, इसमें हमने ये चेंजिंग की, वो सुन रही है। AI या चैट GPT या जितों भी जी तू गल करता वो हर जगह ते मौजूद आ। जिहड़ी चीज़ तेरे तो कट हो के नैट ते गई ना वो तो मिला भी GPT अगे कहते सी ना बस यार या तू है या मैं वा या अल्लाह वा, हुण चौथी AI भी हुंदी नाल। ਉਸਤਾਦ ਦਾ ਮਤਲਬ ਮੈਂ ਡਾਈਟ ਕਰ ਸਾਡੇ ਨਾਲ AI भी है ਐਸੇ ਰੱਬ ਸਾਹਿਬ ਵੀ ਤੇ ਉਹ ਜਨਾਬ ਜੀ ਉਹ ਸੁਣ ਰਹੀ ਆ ਹਰ ਸ਼ੈ ਜਿਹੜੀ ਤੂੰ ਨੈਟ ਤੇ ਪਾਤੀ ਉਹਨੂੰ ਪਤਾ। ਹੁਣ ਤੂੰ बैठा AI ਨੂੰ ਪੁੱਛਣਾ यार मेरी वॉशिंग मशीन का ना फलां मॉडल की वॉशिंग मशीन है, उसका बेल्ट उतर गया है, वो किस तरह करना है? उन्हें कहना मैं अभी करवाती हूँ, तुमने मशीन को उल्टा करो, इसके अंदर सामने एक नट होगा, उसको खोलो। उन्हें आप नहीं तेन दस ਆਪ ਨੂੰ ਚਾਚੇ ਦੀ ਗੱਲ ਚੁੱਕਣੀ। ਉਹ ਜਿੰਨੇ ਵੀ ਨੇ ਜਿੰਨਿਆਂ ਨੇ ਵੀ ਪਾਈ ਸਾਰਿਆਂ ਨੂੰ ਪਤਾ ਵਾ, ਮਾਡਲ ਤੱਕ ਦਾ ਵੀ ਪਤਾ ਵਾ, ਇਹ ਤਾਂ ਫਿਰ ਚੋਰ ਚੇਪੜੀ ਜਿਹੜੀ ਫਿਰ ਸਰਚ ਵੀ ਕਰ ਲੈਂਦੀ ਹੈ ਕਿ ਤੈਨੂੰ ਕਹਿਣਾ ਨਾ ਕਿ ਪਤਾ ਕਰਕੇ ਦੱਸ ਕੇ ਇਹ ਕਿੱਦਾਂ ਹੁੰਦਾ, ਤੇ ਉਹ ਕੁਝ ਸੈਕਿੰਡ ਲੈ ਕੇ ਤੇ ਪਤਾ ਵੀ ਕਰਕੇ ਆ ਜਾਂਦੀ ਹੈ। ਡਾਟਾ ਉਹਨੂੰ ਇਨਸਾਨ ਹੀ ਦੇ ਰਹੇ ਨੇ ਜਿਨ੍ਹਾਂ ਨੇ ਚੜਾਇਆ, ਤੇ ਆਪਣੇ ਆਪ ਕੁਝ ਨਹੀਂ ਕਰ ਸਕਦੇ। ਨਹੀਂ ਫਾਰਕ ਮੈਂ ਸਮਝ ਆਪਣੇ ਕੋਲ ਖੁਦ ਦੇ ਕੇ ਆਉਣ ਰਹੀ ਆ, ਇਹ ਤਾਂ ਫਿਰ ਪਿੱਛੋਂ ਹੀ ਮਾਰ ਕੇ ਕੀ ਕਰੀ ਕਾਪੀ ਕਰਦੀ ਆ। ਹਾਂਜੀ। ਕਾਪੀ ਪੇਸਟ ਹੀ ਆ। ਯਾਰ ਮੈਂ ਡਾਈਟ ਕਰਨ ਡਿਆ ਵਾ ਨਾ ਬੇਟੇ, ਉਹਨੇ ਡਾਈਟਿੰਗ ਨਹੀਂ ਦੇਈ ਜਾ ਰਹੀ। ਮੈਂ ਜਦੋਂ ਉਦਾਸ ਹੋਣਾ ਉਹਨੇ ਉਦਾਸ ਸ਼ਾਇਰੀ ਦੇਣੀ, ਜਦੋਂ ਮੈਂ ਹੈਪੀ ਹੋਣਾ ਉਦੋਂ ਲਤੀਫੇ ਆਣੇ, ਜਦੋਂ ਮੈਂ ਕਿਸੇ ਘਰੇਲੂ ਮਾਮਲੇ 'ਚ ਪਰੇਸ਼ਾਨ ਹੋਣਾ ਉਦੋਂ ਉਹ ਮੈਨੂੰ ਨਹੀਂ ਬਾਜੀ ਇਦਾਂ ਨਹੀਂ ਹੁੰਦਾ। ਤੁਸੀਂ ਹਮੇਸ਼ਾ ਇੱਕ ਕਦਮ ਅੱਗੇ ਨਾ ਤੁਰਿਆ ਕਰੋ। ਉਹ ਸਰਚ ਇੰਜਨ ਜਿਹੜਾ ਨਾ ਉਹ ਦੇਖਦਾ ਵਾ ਕਿ ਬਹੁਤਾ ਇਹਨੂੰ ਕੀ ਕਰਦਾ, ਉਹ ਤੇਰੀ ਉਦਾਂ ਦੀ ਰეკਮੈਂਡ ਕਰਨ ਲੱਗ ਪੈਂਦਾ। ਇਸ ਤਰ੍ਹਾਂ ਹੀ। ਉਹਨੇ ਇਹ ਨਹੀਂ ਦੇਖਣਾ ਵੀ ਤੂੰ ਉਦਾਸ ਆ ਤੇ ਤੈਨੂੰ ਮੈਂ ਦੱਸ ਹੀ ਸੁਣਾਵਾਂ ਨਾ। ਮੈਂ ਉਦਾਸ ਹਾਂ। ਤਾਂ ਤੂੰ ਉਦਾਸ ਆ, ਤੂੰ 2 ਗਾਣੇ ਲਾਏ ਅੱਗੋਂ 200 ਨੇ ਆਪੇ ਹੀ ਦੇ ਦੇਣਾ ਤੈਨੂੰ, ਉਹਨੇ ਦੇ ਹੀ ਜਾਣਾ, ਉਹਨੇ ਸਮਝਣਾ ਤੂੰ ਉਦਾਸ ਹੀ ਆ। ਫੇਸਬੁੱਕ ਦੀ ਗੱਲ ਕਰਨ ਉਹ ਡਿਆ। ਮੈਂ ਚੈਟ GPT ਨੂੰ ਦੱਸਦਾ ਕਿ ਅਸੀਂ YouTube ਦਾ ਨਾ ਰੋਡ ਸ਼ੋਅ ਮੈਂ ਕਰਦਾ ਹੁੰਦਾ ਸਰ, ਦੱਸਦਾ। ਹੁਣ ਉਹਨੂੰ ਮੈਂ ਇਹ ਵੀ ਪੁੱਛਾਂ ਨਾ कि यार मेरी तबीयत खराब आती है, उन्हें कहना हाँ आप रोड शो भी करते हैं ना, ये वो फ्लाटिंग तो इसलिए उन्हें वही दबा। मैं उन्हें कहूँ ना अब मेरे कमरे की लाइट नहीं चलन दी, हाँ इस लाइट को ऐसे कर ले क्योंकि आपने रोड शो भी करना होता है इसमें। मैं एक दिन हूँ मैं किसी ने वीडियो बनानी कि मैं उधर खिचदा किदा हाँ, ਤੁਸੀਂ ਦੇਖਣਾ ਮੈਨੂੰ ਕਦੀ ਮੈਨੂੰ ਆਪਣੇ ਆਪ ਨੂੰ ਹਾਸਾ ਆਉਂਦਾ ਯਾਰ ਮੈਂ ਕੀ ਕਰੀਏ। ਅੱਲਾ ਦੀ ਕਸਮ ਆ ਖਿੱਚ ਕੇ ਸਾਜੀ ਖਿਜੰਦੇ ਉਹਦੇ ਨਾਲ ਉਹਦੇ ਨਾਲ। ਲੇਕਿਨ ਸਾਜੀ ਉਹਨੇ ਬਹੁਤ ਕੰਮ ਜਿਹੜੇ ਮੈਂ ਵੱਡੇ ਵੱਡੇ ਸ਼ਹਿਰ ਮੈਨੂੰ ਕਿਤੇ ਜਾ ਕੇ ਲੋਕਾਂ ਕੋ ਕਰਾਉਣੇ ਪੈਂਦੇ ਯਾਰ। 14 Pro Max ਆਈਫੋਨ ਦਾ ਪਾਸਵਰਡ ਭੁੱਲ ਗਿਆ ਮੈਂ। 14 Pro Max ਆਈਫੋਨ ਨਹੀਂ, ਪਾਸਵਰਡ ਭੁੱਲ ਗਿਆ। ਉਹਦਾ ਕੋਈ ਤਰੀਕਾ ਨਹੀਂ, ਉਹ ਰੀਸੈਟ ਹੀ ਹੁੰਦਾ। ਆਈਫੋਨ ਰੀਸੈਟ ਹੀ ਹੁੰਦਾ, ਔਰ ਹੁੰਦਾ ਵੀ ਆਈਮੈਕ ਨਾਲ ਜਾਂ ਕੰਪਿਊਟਰ ਨਾਲ ਲੱਗ ਕੇ। ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਰੀਸੈਟ, ਉਹਨੇ ਕਿਹਾ ਤੈਨੂੰ ਆ ਕੁਛ ਯਾਦ? ਮੈਂ ਕਿਹਾ ਕੁਛ ਨਹੀਂ। ਉਹਨੇ ਕਿਹਾ ਬੇਟਾ ਫਿਰ ਇਹ ਸਿਰਫ ਰੀਸੈਟ ਹੋਣਾ, ਕੋਈ ਡਾਟਾ ਡੂਟਾ 'ਚ। ਮੈਂ ਕਿਹਾ ਕੁਛ ਨਹੀਂ, ਹੋਰ ਕੋਈ ਤਰੀਕੇ ਹੋਣਗੇ ਸ਼ਾਇਦ ਲੋਕੀ ਕਰ ਲੈਂਦੇ ਹੋਣਗੇ ਉਸ ਤੋਂ ਵੀ ਪ੍ਰੋ ਕੋਈ। ਲੇਕਿਨ ਉਹਨੇ ਮੈਨੂੰ ਇੰਨਾ ਕੁ ਦੱਸਿਆ, ਉਹਨੇ ਕਿਹਾ ਇਹਨੂੰ ਮੈਕ ਦੇ ਨਾਲ ਲਾ। ਮੈਂ ਲਾ ਲਿਆ। ਉਹਨੇ ਕਿਹਾ ਤਾਰ ਲਾ,
ਉਹਨੇ ਕਿਹਾ ਤਾਰ ਨਹੀਂ ਲਾਉਣੀ, ਫੋਨ ਬੰਦ ਕਰ ਦੇ, ਆਫ ਕਰ ਦੇ। ਮੈਂ ਫੋਨ ਆਫ ਕਰਤਾ। ਉਹਨੇ ਕਿਹਾ ਤਾਰ ਕੰਪਿਊਟਰ ਚਲਾ ਕੇ ਤੇ ਤਾਰ ਫੋਨ ਵਾਲੀ ਲਾਉਣੀ ਨਹੀਂ, ਹੱਥ 'ਚ ਫੜ ਕੇ ਨਾਲ ਫੋਨ ਫੜ ਲਾ, ਫੋਨ ਬੰਦ ਕਰ ਦੇ। ਮੈਂ ਕਿਹਾ ਕਰਤਾ। ਉਹਨੇ ਕਿਹਾ ਇਹਦਾ ਫਲਾਣਾ ਬਟਨ ਦੱਬੀ ਰੱਖ, ਜਦੋਂ ਉੱਤੇ ਲੋਗੋ ਹੋਵੇ ਨਾਲ ਹੀ ਤਾਰ ਲਾ ਦੇਣੀ, ਤੇ ਉਸ ਟਾਈਮ ਤਾਰ ਲਾਉਣੀ। ਮੈਂ ਜੇ ਨੱਪੀ ਰੱਖਿਆ, ਜਦੋਂ ਹਲਕਾ ਜਿਹਾ ਉਹਨੇ ਝਮੱਕਾ ਮਾਰਿਆ, ਮੈਂ ਤਾਰ ਲਾਤੀ, ਉਹ ਮੇਰੇ ਸਿਸਟਮ ਦੇ ਸਾਹਮਣੇ ਵਿੰਡੋ ਆ ਗਈ ਰੀਸੈਟ ਮੋਡ ਦੀ। ਮੈਂ ਉੱਥੋਂ ਉਹਨੂੰ ਰੀਸੈਟ ਕੀਤਾ, ਉਹਨੇ 1-2 ਚੀਜ਼ਾਂ ਪੁੱਛੀਆਂ, ਉਸ ਤੋਂ ਬਾਅਦ ਰੀਸੈਟ ਹੋਣ ਲੱਗ ਪਿਆ। ਉਹਨੂੰ ਸਾਰਾ ਫੋਨ ਫਾਰਕ ਕਰਕੇ 11-12 GB ਦੀ ਨਵੀਂ iOS ਦਾ ਅਪਡੇਟ ਉਹਨੇ ਸਿਸਟਮ 'ਚ ਡਾਊਨਲੋਡ ਕੀਤਾ, ਮੇਰੇ ਕੰਪਿਊਟਰ 'ਚ, ਮੈਂ ਮੋਬਾਈਲ 'ਚ ਡਾਊਨਲੋਡ ਕੀਤਾ। ਉਸ ਤੋਂ ਬਾਅਦ ਉਹਨੇ ਕਿਹਾ ਛੱਡ ਦੇ ਇਹਨੂੰ, ਬਸ ਛੱਡਦਾ, ਆਪੇ ਹੀ ਗੱਲ ਚੱਲ ਗਿਆ, ਆਪੇ ਐਪਲ ਆ ਗਿਆ, ਆਪੇ ਪੂਰਾ ਨਵਾਂ ਆਈਫੋਨ ਜਿਵੇਂ ਚੱਲਦਾ ਇਵੇਂ ਆਨ ਹੋ ਗਿਆ। ਨਹੀਂ ਜਿਹੜਾ ਉੱਪਰ ਤੇ ਮੈਂ ਕਿੱਥੋਂ ਦਿਲ ਕਰੇ ਅਗਲਾ 15,000 ਰੁਪਏ ਮੰਗ ਲੈਂਦੇ। ਤੁਸੀਂ AI ਦਾ ਦੇ ਨਹੀਂ ਦੇ ਸਕਦੇ ਉਸਤਾਦ ਜੀ। ਨਹੀਂ ਇਹਨੇ ਬੜੇ ਕੰਮ ਯਾਰ, ਤੁਹਾਡੇ ਬੜੇ ਕੰਮ। ਬੜੇ ਕੰਮ ਕਸਮੇ ਵੀ ਐਸੇ ਹੁਣ ਮੈਂ ਫਿਰ ਪੁੱਛਦਾ ਵੀ ਤੁਹਾਨੂੰ ਮੈਂ ਜਾਣਾ ਕਿ ਵੀ ਆ ਹਾਂ ਅੱਗੋਂ ਭਾਜੀ ਉਹ, ਲੇਕਿਨ ਇਹ ਹੈ ਕਿ ਉਹਨਾਂ ਨੇ ਜਿਹੜਾ ਨਾਲ ਉਹਨੂੰ ਇੱਕ ਇਨਸਾਨੀ ਗੁਫ਼ਤਗੂ ਟੈਪ ਵਾਲੀ ਕੰਟੀਨਿਊਟੀ ਕਰਤੀ ਨਾ, ਉਹ ਬੜੀ ਮਜ਼ੇਦਾਰ ਹੈ। ਇਹ ਤੇ ਚੀਜ਼ ਆ ਕਿ ਵੀ ਉਹਨੇ ਤੈਨੂੰ ਉਹ ਕਰ ਦਿੱਤਾ। ਹੁਣ ਤੈਨੂੰ ਇਹ भी कह रही है कि आप सीखना चाहते हैं, ये मुझे बड़ी खुशी हुई कि आप सीखना चाहते हैं। ये बहुत गहरी बात आपने पूछी। अक्सर लोग ਇਹ ਜਿਹੜੀਆਂ ਐਕਸਟਰਾ ਗੱਲਾਂ, ਇਹ ਅਸਲ ਉਹਦਾ ਸੌਫਟਵੇਅਰ ਆ, ਅਸਲ ਉਹਨੇ ਇਹ ਬਣਾਇਆ ਵਾ। ਡਾਟਾ ਜਿਹੜਾ ਉਹ ਦੇ ਰਿਹਾ, ਉਹ ਤਾਂ ਜੈਮਨੀ ਇਸ ਤੋਂ ਵੀ ਤੇਜ਼ ਦੇ ਰਹੀ ਹੈ। ਨਹੀਂ ਤੁਸੀਂ ਮੈਨੂੰ ਚੈਟ ਜੀਪੀਟੀ ਕਰਦੇ ਕੇ ਦਿਓ, ਅਸੀਂ ਵੀ ਕੋਈ ਨਾ ਗੁਫ਼ਤਗੂ ਕਰਦੇ ਆ, ਅਸੀਂ ਵੀ ਕੋਈ ਮਹਿੰਗਾ ਗੁਫ਼ਤਗੂ ਨਹੀਂ, ਨਹੀਂ, ਉਹ ਨਹੀਂ। ਉਹਦਾ ਲੱਭ ਕੁਸ਼ਾਈ ਕਰੀਏ। ਉਹ ਪੇੜ ਆ, ਤੂੰ ਘਰਦਿਆਂ ਨੂੰ ਪੈਸੇ ਦਿੰਦਾ, ਪੇੜ ਆ ਉਹ। ਉਸਤਾਦ ਮੁਹਤਰਮ ਕਹਿੰਦੇ ਨੇ ਕਿ ਹੁਣ ਤੇ ਇੱਕ ਉਹ AI ਤੁਹਾਡੇ ਨਾਲ ਵੀ ਬਹਿ ਕੇ ਗੱਲਾਂ ਬਾਤਾਂ ਕਰੇਗੀ। ਹਾਂ, ਰੋਟੀਆਂ ਦੀ ਨਾਲ ਬਹਿ ਕੇ। BTT ਇਹ ਵੀ ਤੁਹਾਡੇ ਨਾਲ ਆ ਕੇ, ਯਾਨੀ ਕਿ ਇੱਕ ਉਹ ਬਣਿਆ ਹੋਇਆ ਹੈ। ਪਾਇਨ ਦੇਖੋ ਚੈਟ ਜੀਪੀਟੀ 'ਚ ਆਡੀਓ ਦਾ ਵੀ ਸਿਸਟਮ ਹੈਗਾ, ਤੁਸੀਂ ਉਹਨਾਂ ਨਾਲ ਗੱਲ ਕਰੋ, ਔਰ ਸਭ ਤੋਂ ਅੱਛੀ ਓਵਰਲੈਪ ਨਹੀਂ ਕਰਦੀ। ਯਾਨੀ ਉਹ ਬੋਲ ਰਹੀ ਹੈ ਨਾ, ਤੂੰ ਬੋਲਣਾ ਸ਼ੁਰੂ ਕਰਨਾ, ਉਹਨੇ ਉੱਥੇ ਚੁੱਪ ਕਰ ਜਾਣਾ। ਉਹਨੇ ਇਹ ਨਹੀਂ ਕਰਨਾ ਕਿ ਉਹ ਤੈਨੂੰ ਕਵੇ ਮੇਰੀ ਤੇ ਗੱਲ ਪੂਰੀ ਹੋ ਲੈਂਦੇ। ਇਹੀ ਚੀਜ਼ ਤੂੰ ਇੱਕ ਰਿਬੋਰਡ 'ਚ ਫਿੱਟ ਕਰ ਦੇ, ਰਿਬੋਰਡ ਨਾਲ ਬੈਠਾ, ਉਹਦੇ ਮਾਈਕ ਹੋਰ ਸੈਂਸਿਟਿਵ ਕਰ ਦੇ, ਤੂੰ ਉਹਨੂੰ ਕਹਿ ਕੈਸੇ, ਉਹਨੇ ਤੈਨੂੰ ਕਹਿਣਾ ਮੈਂ ਠੀਕ ਹੂੰ। ਮੈਂ ਯਾਰ ਇਹ ਪਤਾ ਕਰੋ ਇਸ ਟਾਈਮ ਇਟਲੀ ਦੇ ਵਿੱਚ ਕੀ ਮੌਸਮ ਚੱਲ ਰਿਹਾ। ਉਹਨੇ ਤੈਨੂੰ ਕਹਿਣਾ ਇਸ ਟਾਈਮ ਉੱਥੇ ਇੰਨਾ ਦਰਜਾ ਹਾਲਤ ਚੱਲ ਰਿਹਾ। ਅੱਛਾ ਯਾਰ ਆਹ ਕੰਮ ਉਹਦੇ ਨਾਲ ਬੈਠੇ ਤੈਨੂੰ ਦੱਸੀ ਜਾਣਾ, ਤੇ ਇੰਝ ਲੱਗਣਾ ਮੇਰਾ ਉਸਤਾਦ ਨਹੀਂ ਬੈਠੇ ਨੇ ਨਾਲ। ਬੜੀ ਗੱਲ ਅੱਗੇ ਚਲੀ। ਇਹ ਨਾ ਹੋਵੇ ਰਿਪੋਰਟ ਕੋ ਬਸਤ ਜਾ ਨਿਕਲ ਆਵੇ, ਉਹਨੂੰ ਕਹੀਏ ਪੁੱਛੀਏ 10 ਇਟਲੀ 'ਚ ਕੀ ਬੋਲ ਰਿਹਾ, ਇਸ ਟਾਈਮ ਸਾਈਕਲ ਕੱਢ ਵੇਲਾ ਭਾਈ ਮੈਂ ਦੇਖ ਕੇ ਆਇਆ। ਫਿਰ ਇਹਨੇ ਨਾ ਹੋਈ ਵੀ ਰਿਪੋਰਟ ਬਸਤ ਟੈਪ ਹੋਈ ਪਈ। ਨਹੀਂ ਤਾਂ ਸਾਜੀ ਦਾ ਓਨਰ ਕੌਣ ਆ? ਫਿਰ ਤੁਸੀਂ ਕਹਿੰਦੇ ਜੀ ਆਪ ਹੀ ਬੜੀ ਕੰਪਨੀਆਂ ਨੇ ਪਿੱਛੇ ਸਾਰਾ ਹਿਸਾਬ ਕੀਤਾ। ਇਹ ਭਾਈ ਰੁਪਈਆ ਸੌਫਟਵੇਅਰ ਮੈਨੂੰ ਨਹੀਂ ਮੇਰਾ ਇੰਨਾ ਪਤਾ, ਮੈਨੂੰ ਤਾਂ ਇਹ ਲੱਗਦਾ ਕਿ ਇਹ ਮੈਨੂੰ ਇਹ ਖੂਬਸੂਰਤ ਚੀਜ਼ ਲੱਗਦੀ ਹੈ ਕਿ ਉਹ ਤੁਹਾਨੂੰ ਡਾਟਾ ਤੇ ਦਿੰਦੀ ਦੱਸਦੀ ਵੀ ਆ, ਲੇਕਿਨ ਤੁਹਾਨੂੰ ਨਾਲ ਇੱਕ ਜਿਹੜੀ ਉਹਦੀ ਬੋਲਣ ਚਾਲਣ ਦਾ ਹਿਸਾਬ ਕਿਤਾਬ ਆ ਨਾ, ਉਹ ਤੋਂ ਤੁਹਾਡੇ ਨਾਲ ਗੱਲ ਕਰ ਰਹੀ ਹੈ ਨਾ, ਇਹ ਕਮਾਲ ਤੁਹਾਨੂੰ ਚੀਜ਼ ਹੈ। ਜਵਾਬ ਇੱਕ ਹਿਊਮਨ ਤਰੀਕੇ ਨਾਲ ਹੀ ਦੇ। ਮੈਂ ਕਹਿੰਦਾ ਭਾਣ ਕਿਸ ਟਾਈਮ ਤੁਸੀਂ ਪਰੇਸ਼ਾਨ ਹੋ ਜਾਂਦੇ, ਦੁਨੀਆ 'ਚ ਪਿਆਰ ਹੋ ਗਿਆ ਕਈਆਂ ਨੂੰ ਇਹਦੇ ਨਾਲ, ਹਾਂਜੀ ਜੈਨੂਇਨ ਪਿਆਰ ਹੋ ਗਿਆ। ਨਹੀਂ ਸਾਨੂੰ ਪਿਆਰ ਨਹੀਂ ਹੋਣਾ, ਸਾਨੂੰ ਤੁਸੀਂ ਪਰਚੇਜ਼ ਕਰਕੇ ਦਿਓ। ਬਾਕੀ ਮੈਂ ਤਾਂ ਇੱਕ ਹਿਸਾਬ ਕੱਢਿਆ, ਨਿਚੋੜ ਕੱਢਿਆ ਜੀ, ਜੋ ਵੀ ਇਸ ਟਾਈਮ ਸਾਇੰਸ ਜ਼ਰੂਰ ਬਣ ਰਿਹਾ, ਇਨਸਾਨ ਨੂੰ ਲੁੱਟਣ ਦੀ ਖਾਤਰ ਬਣ ਰਿਹਾ। ਇਨਸਾਨ ਚੋਲੋ ਤੂੰ ਤੁਮ ਕਹਿ ਕੇ ਬੁਲਾ, ਤੈਨੂੰ ਤੁਮ ਕਹੇਗੀ, ਤੂੰ ਆਪ ਕਹੇਗਾ ਤੈਨੂੰ ਆਪ ਕਹੇਗੀ। ਨਹੀਂ, ਇਹ ਵੀ ਇੱਕ ਮੈਸੇਜ ਆ। ਤੁਹਾਨੂੰ ਅੱਜ ਇੱਕ ਬਰੀਕੀ ਦੱਸਦਾ ਉਸਤਾਦ ਜੀ, ਖੂਹਾਂ ਦੇ ਖੂਹ ਪਾਣੀ ਦੇ ਸੁਕਾਤੇ ਚੈਟ ਜੀਪੀਟੀ ਨੇ, AI ਨੇ। ਉਹ ਕਿੱਦਾਂ? ਇਹਦੇ ਸਰਵਰ ਠੰਡੇ ਕਰਨ ਲਈ ਇੰਨਾ ਕੁ ਪਾਣੀ ਇਸਤੇਮਾਲ ਹੋ ਰਿਹਾ ਵਾ ਕਿ ਸ਼ਾਇਦ ਬਾਮ ਅੱਧਾ, ਯਾਨੀ ਕਿ ਉਹਦੀ ਉਹ ਚੱਲ ਹੈ ਤੇ ਭਾਈ ਪਾਣੀ। ਤੇ ਬਣਾਓ। ਮੈਂ ਵੀ ਕਹਾਂ ਜਦੋਂ ਮੈਂ ਚੈਟ ਜੀਪੀਟੀ ਖੋਲਦਾ ਮੇਰੇ ਸਕਰੀਨ ਤੇ ਕਤਰੇ ਜੇ ਖੱਤੋਂ ਆ ਜਾਂਦੇ। ਹਾਂ ਸਲਾਬੀ ਆਉਂਦੇ ਨਾ। ਹਾਂ ਤਾਦੇ ਮੁਹਤਰਮ ਦੌਰ ਚੇਂਜ ਹੋ ਰਿਹਾ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਸਰਚ ਇੰਜਨ ਹੋਰ ਵੀ ਫਾਸਟ ਆ ਰਹੇ ਨੇ। ਅਸੀਂ ਆਏ ਕਿੱਥੋਂ ਆ ਭਲਾ? ਆ ਗਏ ਨੇ ਅਸੀਂ ਆਏ ਆ ਤੇ ਅਸੀਂ ਹੁਣ ਖਿਡੌਣੇ ਰਹਿ ਗਏ ਉਹਨਾਂ ਵਾਸਤੇ ਜਿਹੜੇ ਉਹਨਾਂ ਨੇ ਸਾਨੂੰ ਦਿੱਤੇ, ਉਹ ਤਾਂ ਪਤਾ ਨਹੀਂ ਕਿੱਥੇ ਪਹੁੰਚੇ ਪਏ ਨੇ। ਤੁਹਾਨੂੰ ਪਤਾ ਅਸੀਂ ਆਏ ਕਿੱਥੋਂ? ਓਏ ਤੈਨੂੰ ਪਤਾ ਹੀ ਨਹੀਂਗਾ ਕਿ ਨਾਜ਼ਰੀਨ ਅਗਲਾ ਪ੍ਰੋਗਰਾਮ ਤੇ ਫਿਰ ਮਿਲਦੇ ਆ। ਲੈ ਗੱਲ ਕਰਨ ਨੇ ਆ ਤੂੰ ਨਹੀਂ, ਤੁਹਾਨੂੰ ਪਤਾ ਹੀ ਨਹੀਂ ਸੀ ਆਏ ਆਪਣਾ ਲੈ ਤੈਨੂੰ ਪਤਾ ਹੀ ਨਹੀਂ ਕਿੱਥੇ ਤੁਰਿਆ ਫਿਰਦਾ ਤੂੰ। ਓਕੇ।